ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੁਸਾਨੇ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत शुक्रिया जी। डॉक्टर साहब आज 21 सितंबर 2021 7 असू नानकशाही संवत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਅਤਵਾਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸੈਟਲ ਤੋਂ ਸਰਦਾਰ ਨਛੱਤਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਤੇ ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਲੋੜ ਹੈ ਅਸੀਂ ਆਪੋ ਆਪਣਾ ਜਿਹੜਾ ਫਰਜ਼ ਹੈ ਉਹ ਪਹਿਚਾਨੀਏ। ਇਕੱਲਾ ਜਿਹੜਾ ਸਿੱਖ ਹੈ ਆਪਣੇ ਵਿੱਤ ਮੁਤਾਬਕ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਵੇ ਤਾਂ ਸਾਡਾ ਕੋਈ ਵੀ ਕੌਮੀ ਜਿਹੜਾ ਕਾਰਜ ਹੈ ਰਿਸੋਰਸ ਤੋਂ ਥੁੜਦਾ ਨਹੀਂ। ਸੋ ਅੱਜ ਦਿੱਲੀ ਖਿਲਾਫ ਸਾਡੀ ਜਿਹੜੀ ਨੈਰੇਟਿਵ ਦੀ ਲੜਾਈ ਹੈ ਸੋ ਇਸ ਲੜਾਈ ਵਿੱਚ ਸਾਨੂੰ ਟੀਵੀ 84 ਵਰਗੀਆਂ ਜਿਹੜੀਆਂ ਸੰਸਥਾਵਾਂ ਦੀ ਬਹੁਤ ਲੋੜ ਹੈ। ਸੋ ਇਸ ਗੱਲ ਨੂੰ ਸਮਝੀਏ ਅਤੇ ਇਮਾਨਦਾਰੀ ਨਾਲ ਜਿਹੜਾ ਆਪਣਾ ਯੋਗਦਾਨ ਕੌਮੀ ਕਾਰਜਾਂ ਵਿੱਚ ਪਾਈਏ। ਸੋ ਵਾਹਿਗੁਰੂ ਕਿਰਪਾ ਕਰੇ ਕੌਮ ਨੂੰ ਆਜ਼ਾਦ ਰਾਜ ਖਾਲਿਸਤਾਨ ਬਖਸ਼ੇ। ਸੋ ਅੱਜ ਦੀ ਵਿਊਅਰਸ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਛੱਤਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਕਿ ਜਿਹੜਾ ਉਸ ਦਾ ਸੈਸ਼ਨ ਹੈ ਉਹ ਅੱਜ ਸ਼ੁਰੂ ਹੋ ਚੁੱਕਾ ਹੈ। ਸੋ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਜਿਹੜਾ ਜਨਰਲ ਸੈਸ਼ਨ ਹੈ ਅੱਜ ਪ੍ਰੈਜ਼ੀਡੈਂਟ ਬਾਈਡਨ ਅਤੇ UN ਸੈਕਟਰੀ ਜਨਰਲ ਦੀਆਂ ਜਿਹੜੀਆਂ ਤਕਰੀਰਾਂ ਨੇ ਉਸ ਨਾਲ ਜਿਹੜਾ ਉਹ ਸ਼ੁਰੂ ਹੋਇਆ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਹੈ ਕਿ ਉਹ ਨਵੀਂ ਜਿਹੜੀ ਕੋਲਡ ਵਾਰ ਹੈ ਉਹ ਸ਼ੁਰੂ ਨਹੀਂ ਕਰਨਾ ਚਾਹੁੰਦੇ ਅਤੇ ਹਰ ਹਮਲੇ ਦਾ ਜਿਹੜਾ ਹਰ ਮਸਲੇ ਜਿਹੜਾ ਹੱਲ ਹੈ ਉਹ ਜਿਹੜਾ ਗੱਲਬਾਤ ਰਾਹੀਂ ਉਹ ਕਰਨਾ ਚਾਹੁੰਦੇ ਨੇ। ਸੋ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਵੀ ਸਾਂਝ ਅਤੇ ਪਿਆਰ ਦੀ ਜਿਹੜੀ ਉਹ ਗੱਲ ਕੀਤੀ ਹੈ ਪਰ ਹਕੀਕਤ ਇਹ ਹੈ ਕਿ ਇਹ ਜਿਹੜੇ ਦੋਵੇਂ ਮੁਲਕ ਨੇ ਹੌਲੀ ਹੌਲੀ ਜਿਹੜੇ ਟਕਰਾਅ ਦੇ ਰਸਤੇ ਵਿੱਚ ਵੱਲ ਜਿਹੜੇ ਨੇ ਵਧ ਰਹੇ ਨੇ। ਸੋ ਇਹ ਟਕਰਾਅ ਚੀਨ ਨਾਲ ਲੱਗਦੇ ਸਮੁੰਦਰੀ ਪਾਣੀਆਂ ਵਿੱਚ ਅੱਡ ਟਾਪੂਆਂ ਦੇ ਕਬਜ਼ਿਆਂ ਨੂੰ ਲੈ ਕੇ ਜਿਹੜਾ ਹੈ ਉਹ ਹੋਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇਹ ਦੱਸਣਾ ਚਾਹੁੰਦੇ ਹਾਂ ਜਿਵੇਂ ਅੱਜ ਦੀ ਮੀਡੀਆ ਖਬਰਾਂ ਨੇ ਕਿ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਉਹ ਇਤਿਹਾਸਕ ਮੁਕਾਮ ਹੈ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਔਰ ਉੱਥੇ ਬਹੁਤ ਚੰਗੇ ਕਥਾਵਾਚਕ ਗਿਆਨੀ ਹਰਪਾਲ ਸਿੰਘ ਕਿਉਂਕਿ ਟੀਵੀ 84 ਤੇ ਸਵੇਰੇ ਔਰ ਸ਼ਾਮ ਲਗਾਤਾਰਤਾ ਨਾਲ ਅਸੀਂ ਲਾਈਵ ਟੈਲੀਕਾਸਟ ਕਰਦੇ ਹਾਂ। ਸਵੇਰੇ ਆਸਾ ਦੀ ਵਾਰ ਕੀਰਤਨ, ਸ਼ਾਮ ਨੂੰ ਰਹਿ ਰਾਸ ਦਾ ਦੀਵਾਨ ਔਰ ਉਹਦੇ 'ਚ ਖਾਸ ਤੌਰ ਤੇ ਗਿਆਨੀ ਹਰਪਾਲ ਸਿੰਘ ਹੋਰਾਂ ਦੀ ਕਥਾ ਹੁੰਦੀ ਹੈ ਔਰ ਜਿਹੜੀਆਂ ਖਬਰਾਂ ਨੇ ਉਹਨਾਂ ਮੁਤਾਬਕ ਉਹ ਪਿਛਲੇ ਕੱਲ ਤਰਨਤਾਰਨ ਸਾਹਿਬ ਤੋਂ ਕਥਾ ਕਰਕੇ ਜਦੋਂ ਵਾਪਸ ਫਤਿਹਗੜ੍ਹ ਸਾਹਿਬ ਆ ਰਹੇ ਸੀ ਤੇ ਰਾਹ 'ਚ ਉਹਨਾਂ ਦੀ ਵਹੀਕਲ ਇੱਕ ਸੜਕ ਦੇ ਕੰਢੇ ਖੜੇ ਵੱਡੇ ਟਰੱਕ ਦੇ ਨਾਲ ਟਕਰਾਈ ਔਰ ਉਹ ਜ਼ਖਮੀ ਹੋਏ। ਉਹਨਾਂ ਦਾ ਡਰਾਈਵਰ ਵੀ ਜ਼ਖਮੀ ਹੈ ਹਾਲਾਂਕਿ ਇਹ ਵੀ ਹੈ ਕਿ ਆਊਟ ਆਫ ਡੇਂਜਰ ਨੇ ਹਾਲਾਂ ਉਹਨਾਂ ਦੀਆਂ ਰਿਬਸ ਨੂੰ ਕੁਛ ਜਿਹੜੀ ਹੈ ਜ਼ਰਬ ਆਈ ਹੈ। ਸੋ ਅਸੀਂ ਸਮਝਦੇ ਹਾਂ ਔਰ ਉਹ ਬਹੁਤ ਹੀ ਵਿਦਵਾਨ ਵੀ ਨੇ ਸ਼ਰਧਾ ਨਾਲ ਭਰੇ ਹੋਏ ਨੇ ਔਰ ਉਹਨਾਂ ਦੇ ਜਿਹੜੇ ਬੋਲ ਨੇ ਉਹ ਅਜੋਕੇ ਯੂਥ ਲਈ ਵੀ ਜਿਵੇਂ ਉਹ ਅੱਜ ਜਿਹੜੇ ਕੌਮ ਦੇ ਸਾਹਮਣੇ ਚੈਲੰਜਸ ਨੇ
ਹਾਲਾਂ ਸ਼੍ਰੋਮਣੀ ਕਮੇਟੀ ਦੀ ਨੌਕਰੀ 'ਚ ਹੁੰਦੇ ਆ, ਤੁਸੀਂ ਖੁੱਲ੍ਹ ਕੇ ਆਪਣੇ ਕੌਮੀ ਘਰ ਜਾਂ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ, ਪਰ ਫਿਰ ਵੀ ਉਹਨਾਂ ਦਾ ਇਹ ਅੰਦਾਜ਼ ਹੁੰਦਾ ਹੈ ਕਿ ਉਹ ਅਜੋਕੀਆਂ ਸਮੱਸਿਆਵਾਂ ਨੂੰ ਵੀ ਫੇਥ ਨਾਲ ਜੋੜ ਕੇ, ਬੀਤੇ ਇਤਿਹਾਸ ਨਾਲ ਜੋੜ ਕੇ ਜਿਹੜਾ ਉਹ ਬਿਆਨਦੇ ਨੇ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹ ਛੇਤੀ ਰਿਕਵਰ ਹੋ ਕੇ ਵਾਪਸ ਸੰਗਤਾਂ ਦੇ ਵਿਚਕਾਰ ਆਉਣ, ਔਰ ਜਿੱਥੇ ਉਹਨਾਂ ਦੀ ਕਥਾ ਦਾ ਆਨੰਦ ਫਤਿਹਗੜ੍ਹ ਸਾਹਿਬ ਦੀਆਂ ਸਿੱਖ ਸੰਗਤਾਂ ਮਾਣਦੀਆਂ ਨੇ, TV 84 ਰਾਹੀਂ ਇਸ ਵੇਲੇ ਦੁਨੀਆ ਭਰ 'ਚ ਉਹਨਾਂ ਦੇ ਐਡਮਾਇਰਰ ਨੇ, ਉਹਨਾਂ ਨੂੰ ਚਾਹਣ ਵਾਲੇ ਨੇ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਸਪੀਡੀ ਰਿਕਵਰੀ ਹੋਏ। ਅੱਜ ਦਾ ਪ੍ਰੋਗਰਾਮ ਜਿਵੇਂ ਤੁਸੀਂ ਦੱਸਿਆ, ਸਿਐਟਲ ਤੋਂ ਵੀਰ ਨਛੱਤਰ ਸਿੰਘ ਜੀ ਨੇ ਜਿਹੜਾ ਉਹ ਸਪਾਂਸਰ ਕੀਤਾ। ਇਹ ਬਹੁਤ ਪਿਆਰਾ ਪਰਿਵਾਰ ਹੈ, ਔਰ ਜਦੋਂ ਮੈਂ ਸਿਐਟਲ ਤੋਂ ਵਾਪਸ ਆ ਕੇ ਪਿਆਰੇ ਪਰਿਵਾਰ ਦੀਆਂ ਬੱਚੀਆਂ ਦੀ ਗੱਲ ਕੀਤੀ ਸੀ, ਤਾਂ ਉਹਨਾਂ ਦੀ ਹੀ ਵੱਡੀ ਬੇਟੀ ਜਿਹੜੀ ਕਿ PhD ਕਰ ਰਹੀ ਹੈ ਔਰ ਹੈ ਵੀ ਇਸ ਦੇ ਉੱਤੇ ਕਿ ਕਿਵੇਂ ਜਦੋਂ 19ਵੀਂ ਸਦੀ ਦੇ ਅਖੀਰ 'ਚ ਸਿੱਖ ਅਮਰੀਕਾ 'ਚ ਆਏ, ਉਦੋਂ ਤੋਂ ਹੁਣ ਤੱਕ 125 ਸਾਲ 'ਚ ਰੇਸਿਜ਼ਮ ਔਰ ਸੈਗਰੀਗੇਸ਼ਨ ਔਰ ਹੇਟ ਕ੍ਰਾਈਮਸ ਕਿਸ ਪੜਾਅ 'ਚੋਂ ਗੁਜ਼ਰੇ ਨੇ, ਔਰ ਉਹਨਾਂ ਦਾ ਸਬਜੈਕਟ ਆਫ ਸਟੱਡੀ ਜਿਹੜਾ ਹੈ ਉਸ ਦੇ ਵਿੱਚ ਔਰਤਾਂ ਦੇ ਨਾਲ ਹੋਣ ਵਾਲੀ ਡਿਸਕ੍ਰਿਮੀਨੇਸ਼ਨ ਵੀ ਹੈ। ਔਰ ਉਹ ਬੜੀ ਵੋਕਲ ਬੱਚੀ ਹੈ। ਜਿੰਨੇ ਵੀ ਪ੍ਰੋਟੈਸਟ ਕਿਤੇ ਵੀ ਹੁੰਦੇ ਨੇ, ਇਹ ਨਹੀਂ ਕਿ ਸਾਡੇ ਪ੍ਰੋਟੈਸਟ ਜਿਹੜੇ ਅਸੀਂ ਇੰਡੀਅਨ ਗਵਰਨਮੈਂਟ ਦੇ ਖਿਲਾਫ ਕਰਦੇ ਹਾਂ, ਜਿਹੜੇ ਮੇਨ ਸਟ੍ਰੀਮ ਦੇ ਵਿੱਚ ਵੀ ਜਿੱਥੇ ਡਿਸਕ੍ਰਿਮੀਨੇਸ਼ਨ ਔਰ ਦੂਸਰਾ ਉਹਦੇ 'ਚ ਉਹ ਸ਼ਮੂਲੀਅਤ ਕਰਦੇ ਨੇ। ਇਸੇ ਤਰ੍ਹਾਂ ਉਹਨਾਂ ਦੀਆਂ ਦੂਸਰੀਆਂ ਬੱਚੀਆਂ ਵੀ ਬ੍ਰਿਲੀਅੰਟ ਨੇ। ਆਪ ਬੜੇ ਪਿਆਰੇ ਗੁਰਸਿੱਖ, ਔਰ ਤੁਸੀਂ ਸ਼ਾਇਦ ਸਿਐਟਲ ਤਾਂ ਨਹੀਂ ਗਏ, ਔਰ ਉਹ ਜਦੋਂ ਨਗਰ ਕੀਰਤਨ ਹੁੰਦਾ ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਨੇ ਇੱਕ ਵੱਡਾ ਟੈਂਟ ਲਾਇਆ ਹੁੰਦਾ ਹੈ, ਔਰ ਉਸ ਦੇ ਵਿੱਚ ਜਿਵੇਂ ਨਿਸ਼ਕਾਮਤਾ ਨਾਲ ਉਹ ਸੇਵਾ ਕਰਦੇ ਨੇ। ਸਾਡੇ ਨਾਲ ਉਹਨਾਂ ਦੀ ਬਹੁਤ ਜਿਹੜੀ ਇੱਕ ਅੰਦਰੂਨੀ ਖਿੱਚ ਵਾਲਾ ਪਿਆਰ ਹੈ, ਉਹ ਇਸ ਕਿਸਮ ਦੇ ਨੇ ਜਿਹੜੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਹੁੰਦੇ, ਲੇਕਿਨ ਪੰਥ ਦੇ ਪਿਆਰ ਨਾਲ ਸਰਸ਼ਾਰ ਨੇ। ਸੋ ਉਹਨਾਂ ਨੇ ਦਿਲ ਖੋਲ ਕੇ TV 84 ਨੂੰ ਜਿਹੜਾ ਹੈ ਉਹ ਹਮੇਸ਼ਾ ਹੀ ਜਿਹੜਾ ਹੈ ਉਹ ਮਦਦ ਕੀਤੀ ਹੈ, ਔਰ ਅੱਜ ਦੇ ਪ੍ਰੋਗਰਾਮ ਨੂੰ ਵੀ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਨਿਊਯਾਰਕ ਸ਼ਹਿਰ 'ਚ ਬੈਠੇ ਹਾਂ। ਦੁਨੀਆ ਦੀ ਸਿਰਫ ਕਮਰਸ਼ੀਅਲ ਕੈਪੀਟਲ ਹੀ ਨਹੀਂ ਹੈ, ਇੱਥੇ ਹੀ ਨਹੀਂ ਹੈ ਵੀ ਵਾਲ ਸਟਰੀਟ 'ਚ ਬੈਠੇ ਨਿੱਕੇ ਸਿਰ ਦੇ ਉੱਤੇ ਜਿਹੜੀਆਂ ਟੋਪੀਆਂ ਸਾਡੇ ਯਹੂਦੀ ਜਿਹੜੇ ਸਾਰੇ ਨੇ ਉਹ ਰਨ ਕਰਦੇ ਨੇ ਦੁਨੀਆ ਨੂੰ ਕਿ ਕਿਵੇਂ, ਲੇਕਿਨ ਨਿਊਯਾਰਕ ਨੂੰ ਇੱਕ ਹੋਰ ਜਿਹੜੀ ਡਿਸਟਿੰਕਸ਼ਨ ਯੂਨੀਕ ਪਛਾਣ ਹੈ ਨਿਊਯਾਰਕ ਦੀ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਜਿਹਦੇ 194 ਦੇਸ਼ ਮੈਂਬਰ ਨੇ ਉਸ ਦਾ ਹੈੱਡਕੁਆਰਟਰ ਵੀ ਹੈ। ਔਰ ਇਹੀ ਕਾਰਨ ਹੈ ਕਿ ਜਿਹੜਾ ਐਨੂਅਲ ਸੈਸ਼ਨ ਸਾਲਾਨਾ ਸਤੰਬਰ ਦੇ ਮਹੀਨੇ 'ਚ ਹੁੰਦਾ ਜਨਰਲ ਅਸੈਂਬਲੀ ਦਾ, ਜਿਹਦੇ 'ਚ 194 ਦੇਸ਼ਾਂ ਦੇ ਜਾਂ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਸ਼ਮੂਲੀਅਤ ਕਰਦੇ ਨੇ, ਉਸ ਦਾ ਅੱਜ ਆਗਾਜ਼ ਹੋਇਆ। ਔਰ ਜਿਵੇਂ ਪਹਿਲੇ ਦਿਨ ਜਿਹੜਾ 2 ਸਪੀਚਸ ਕੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਜਿਹੜੇ ਮਿਸਟਰ ਐਂਟੋਨੀਓ ਗੁਟਰਸ, ਉਹਨਾਂ ਨੇ ਇੰਟਰਵਿਊ ਵੀ ਪਹਿਲਾਂ ਮੀਡੀਆ ਨੂੰ ਦਿੱਤਾ ਹੈ, ਜਿਹਨੂੰ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਜਿਵੇਂ ਉਹਨਾਂ ਨੇ ਸਭ ਤੋਂ ਵੱਡੀ ਵਾਰਨਿੰਗ ਉਹਨਾਂ ਦੀ ਇਹ ਦੋਨੋਂ ਹੀ ਜਿਹੜੀਆਂ ਇਸ ਵੇਲੇ ਸੁਪਰ ਪਾਵਰਸ ਨੇ ਅਮਰੀਕਾ ਔਰ ਚਾਈਨਾ, ਉਹਨਾਂ ਨੂੰ ਕਿਹਾ ਸੀ ਕਿ ਵੀ ਤੁਸੀਂ ਇੱਕ ਸੰਸਾਰ ਨੂੰ ਇੱਕ ਹੋਰ ਕੋਲਡ ਵਾਰ ਵੱਲ ਧੱਕ ਰਹੇ ਹੋ। ਔਰ ਉਹਨਾਂ ਦੇ ਲਫ਼ਜ਼ ਸੀ ਕਿ ਇਹ ਜਿਹੜੀ ਅਮਰੀਕਾ ਔਰ ਚੀਨ ਦੀ ਰਿਲੇਸ਼ਨਸ਼ਿਪ ਹੈ ਇਹ ਕੰਪਲੀਟਲੀ ਡਿਸਫੰਕਸ਼ਨਲ, ਐਗਜ਼ੈਕਟ ਉਹਨਾਂ ਦੇ ਲਫ਼ਜ਼ ਨੇ, ਕੰਪਲੀਟਲੀ ਡਿਸਫੰਕਸ਼ਨਲ, ਕਿ ਇਹ ਸਭ ਟੁੱਟਿਆ। ਸੋ ਜ਼ਾਹਰ ਹੈ ਕਿ ਉਹਨਾਂ ਨੇ ਇਹ ਤਾਂ ਇੰਟਰਵਿਊ 'ਚ ਕਿਹਾ ਸੀ, ਔਰ ਅੱਜ ਜਦੋਂ ਉਹਨਾਂ ਨੇ ਐਡਰੈਸ ਕੀਤਾ ਇਹੀ ਗੱਲ ਉਹਨਾਂ ਨੇ ਦੁਬਾਰਾ ਕੀਤੀ। ਔਰ UN ਸੈਕਟਰੀ ਜਨਰਲ ਤੋਂ ਬਾਅਦ ਜਿਹੜਾ ਐਡਰੈਸ ਹੁੰਦਾ ਹੈ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਹੁੰਦਾ ਹੈ। ਵੈਸੇ ਵੀ ਫੰਡਿੰਗ ਵੀ UN ਨੂੰ ਜ਼ਿਆਦਾ ਦਿੰਦੇ ਨੇ, ਲੇਕਿਨ ਇਹ ਟੈਰੀਟਰੀ ਵੀ ਅਮਰੀਕਾ ਦੀ ਹੈ। ਸੋ ਇਹ ਇੰਪੋਰਟੈਂਟ ਹੁੰਦਾ ਹੈ ਬਹੁਤ ਸਾਰੇ, ਔਰ ਉਹ ਅਗਲੇ ਸਾਲ ਦਾ ਟ੍ਰੈਂਡ ਸੈੱਟ ਕਰਦਾ ਹੈ ਕਿ ਦੁਨੀਆ ਕਿਸ ਡਾਇਰੈਕਸ਼ਨ 'ਚ ਜਾਏਗੀ। ਔਰ ਉਸ ਤੋਂ ਬਾਅਦ ਫਿਰ ਜਿਹੜੇ ਸਾਰੇ 194 ਦੇਸ਼ ਮੈਂਬਰ ਨੇ, ਹਾਲਾਂ ਇੱਕ ਅੰਦਾਜ਼ੇ ਮੁਤਾਬਕ ਦੁਨੀਆ 'ਚ ਇਸ ਵੇਲੇ 250 ਦੇ ਕਰੀਬ ਦੇਸ਼ ਨੇ, ਮੁਲਕ ਨੇ, ਔਰ ਉਹਦੇ 'ਚ ਕੁਛ ਨੇ ਤਾਂ ਉਹ ਨੇ ਜਿਨ੍ਹਾਂ ਦੇ ਕੋਲ ਕ੍ਰਾਈਟੇਰੀਆ ਤਾਂ ਹੈ ਕਿ ਉਹ ਮੁਲਕ ਦੇ ਤੌਰ ਤੇ ਰੈਕਗਨਾਈਜ਼ ਹੋਣ, ਪਰ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਹੋਈ। ਕੁਛ ਉਹ ਨੇ ਜਿਹੜੇ ਹੁਣ ਤੁਸੀਂ ਦੇਖੋਗੇ ਕਿ ਵੀ ਜਿਹੜੇ UN ਦੇ ਮੈਂਬਰ ਨੇ 194 ਦੇਸ਼,
ਪਰ ਜੇ ਤੁਸੀਂ 올림픽ਸ ਦੇ ਵਿੱਚ ਜਿਹੜੇ ਪਾਰਟਿਸਿਪੇਟ ਕਰਨ ਵਾਲੇ ਨੇ ਤਾਂ ਉਹ ਫਿਗਰ 200 ਪਲੱਸ ਦੇ ਉੱਤੇ ਚਲੀ ਜਾਂਦੀ ਹੈ। 213 ਜਾਂ 14 ਮੁਲਕ ਨੇ ਜੀ। ਇਸੇ ਤਰ੍ਹਾਂ ਜੇ ਫਿਰ ਤੁਸੀਂ ਸਪੋਰਟਸ 올림픽 ਤੋਂ ਬਾਅਦ ਫੀਫਾ ਜਿਹੜਾ ਸੌਕਰ ਦੀ ਵੱਡੀ ਬਾਡੀ ਹੈ ਫੁੱਟਬਾਲ ਦੀ, ਉਸ ਦੇ ਹਵਾਲੇ ਨਾਲ ਦੇਖੋਗੇ ਤਾਂ ਉਹਦੇ 'ਚ ਕਲੋਜ਼ ਟੂ 250 250 ਦੇ ਕਰੀਬ ਮੁਲਕ ਜਿਹੜੇ ਨੇ ਉਹਦੇ 'ਚ ਪਾਰਟਿਸਿਪੇਟ ਕਰਦੇ ਨੇ। ਸੋ ਇਹ ਇੱਕ ਅਲੱਗ ਪਾਰਟ ਹੈ ਕਿ ਭਾਈ ਕਿਵੇਂ ਜਿਹੜੇ ਮੁਲਕਾਂ ਨੂੰ, ਹੁਣ ਜਿਵੇਂ ਕੋਸੋਵੋ ਹੈ ਜੀ, ਕੋਸੋਵੋ ਨੇ ਆਪਣੀਆਂ ਵੋਟਾਂ ਕਰਾ ਕੇ ਉਹ ਰੈਫਰੈਂਡਮ ਰਾਹੀਂ ਉਹ ਸੈਪਰੇਟ ਵੀ ਹੋਏ, ਪਰ ਅਜੇ ਤੱਕ ਉਹਨਾਂ ਨੂੰ UN ਨੇ ਮੁਲਕ ਵਜੋਂ ਮਾਨਤਾ ਨਹੀਂ ਦਿੱਤੀ। ਹਾਲਾਂ ਆਪਣੀ ਕੈਪੈਸਿਟੀ 'ਚ ਲੋਕਲ ਉਹਨਾਂ ਦੇ ਨਾਲ ਟਰੀਟ ਕਰਦੇ ਨੇ ਜਿਵੇਂ ਵੀ ਹੈ। ਇਵੇਂ ਹੀ ਇਹ ਜਿਹੜੀ ਪ੍ਰੋਸੈਸ ਹੈ। ਸੋ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਹੋਂਦ ਵਿੱਚ ਆਈ। ਜੀ, ਫਸਟ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਬਣੀ ਸੀ। ਲੀਗ ਆਫ ਨੇਸ਼ਨਸ ਫੇਲ ਹੋਈ। ਜੇ ਲੀਗ ਆਫ ਨੇਸ਼ਨਸ ਕਾਮਯਾਬ ਹੁੰਦੀ ਤਾਂ ਫਿਰ ਇਹ ਨਹੀਂ ਸੀ ਕਿ ਵੀ ਲਗਭਗ ਜੇ ਤੁਸੀਂ 1918 ਦੇ ਵਿੱਚ ਫਸਟ ਵਰਲਡ ਵਾਰ ਖਤਮ ਹੁੰਦਾ ਹੈ, ਟ੍ਰੀਟੀ ਹੁੰਦੀ ਹੈ, ਔਰ ਉਸ ਤੋਂ ਬਾਅਦ 1939 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਲਮੋਸਟ 20+ ਈਅਰਸ ਦੇ ਵਿੱਚ ਦੂਸਰਾ ਵਰਲਡ ਵਾਰ ਸ਼ੁਰੂ ਹੋ ਜਾਂਦਾ ਹੈ ਜੀ, ਔਰ ਉਹ ਲਗਭਗ 6 ਸਾਲ ਚੱਲਦਾ ਹੈ, 1945 ਚ ਐਂਡ ਹੁੰਦਾ ਹੈ। ਬਿਲਕੁਲ। ਪਰ ਇਹ ਉਸ ਤੋਂ ਫੌਰਨ ਬਾਅਦ 50+ ਮੁਲਕ ਸੈਨ ਫਰਾਂਸਿਸਕੋ ਚ ਉਹਨਾਂ ਦੇ ਨੁਮਾਇੰਦੇ ਇਕੱਠੇ ਹੁੰਦੇ ਨੇ ਔਰ ਯੂਨਾਈਟਿਡ ਨੇਸ਼ਨਸ ਦੀ ਨੀਂਹ ਰੱਖੀ ਜਾਂਦੀ ਹੈ। ਚਾਰਟਰ ਆਫ ਹਿਊਮਨ ਰਾਈਟਸ ਵੀ ਉਦੋਂ ਹੀ ਬਣਦਾ ਜਦੋਂ 10 ਦਸੰਬਰ ਦਾ ਦਿਨ ਸੀ ਔਰ ਉਸ ਦੇ ਨਾਲ ਉਦੋਂ ਇਹਦੇ ਲਗਭਗ 50 ਮੁਲਕਾਂ ਦੇ ਨਾਲ ਇਸ ਦੀ ਸ਼ੁਰੂਆਤ ਹੋਈ। ਫਿਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਪਿਛਲੇ 75 ਸਾਲਾਂ 'ਚ ਕਿੰਨੇ ਨਵੇਂ ਮੁਲਕ ਬਣੇ। ਸੋਵੀਅਤ ਯੂਨੀਅਨ ਟੁੱਟਿਆ, 15 ਮੁਲਕ ਬਣ ਗਏ। ਯੂਗੋਸਲਾਵੀਆ ਦੇ 7 ਕੇ 8 ਬਣੇ। ਇਸੇ ਤਰ੍ਹਾਂ ਜਿਹੜੇ ਨੇ ਹੋਰ ਵੀ ਉਹਨਾਂ ਦੀ ਗਿਣਤੀ, ਪਹਿਲਾਂ ਉਹ ਜਿਹੜੇ ਕਾਲੋਨੀਜ਼ ਸੀ ਅਮਰੀਕਾ ਇਹਨਾਂ ਦੀਆਂ, ਬ੍ਰਿਟਨ ਦੀ ਜਾਂ ਫਰਾਂਸ ਦੀਆਂ, 1950 ਤੋਂ 1960 ਤੱਕ ਪਹੁੰਚਦੇ ਆ ਉਹ ਅੱਡ ਮੁਲਕ ਬਣੇ। ਫਿਰ ਉਹਨਾਂ ਦੇ ਕੋਲ ਮੈਂਬਰਸ਼ਿਪ ਆਈ। 60 ਦੇ ਕਰੀਬ ਕਾਲੋਨੀਜ਼ ਦਾ ਇਹਨਾਂ ਦੀਆਂ UK ਦੀਆਂ ਹੀ ਸੀ, ਯੂਨਾਈਟਿਡ ਕਿੰਗਡਮ ਦੀਆਂ, ਜਿਹਨਾਂ 'ਚ ਇੰਡੀਆ ਪਾਕਿਸਤਾਨ ਵੀ ਬਾਅਦ ਦੇ ਵਿੱਚ ਹੀ ਮੈਂਬਰਸ਼ਿਪ ਜਿਹੜੀ ਆ ਉਹਨਾਂ ਨੂੰ ਮਿਲਦੀ ਹੈ। ਸੋ ਇਹ ਸਾਰਾ ਜਦੋਂ ਅਸੀਂ ਪਾਰਟ ਦੇਖਦੇ ਹਾਂ ਤੇ ਫਿਰ ਇਹ ਵੀ ਹੋਪ ਹੁੰਦੀ ਹੈ ਕਿ ਵੀ UN ਨੇ ਕੀਤਾ ਕੀ ਹੈ, ਕਰਨਾ ਕੀ ਹੈ। ਅਸੀਂ ਕੱਲ੍ਹ ਵੀ ਦਾ ਜ਼ਿਕਰ ਕੀਤਾ ਸੀ, ਮੈਂ ਬਹੁਤਾ ਇਹਦੇ ਤੇ ਨਹੀਂ ਫੋਕਸ ਕਰਾਂਗਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਘੱਟੋ ਘੱਟ ਇਹਨਾਂ 75 ਸਾਲਾਂ 'ਚ ਜੇ ਅਸੀਂ 45+ ਜਿਹੜਾ 45 ਤੋਂ ਬਾਅਦ 47 ਤੋਂ ਕਾਊਂਟ ਕਰੀਏ ਕਿ ਘੱਟੋ ਘੱਟ ਤੀਸਰੀ ਵਰਲਡ ਵਾਰ ਨਹੀਂ ਹੋਈ। ਉਹਦੇ ਹੋਰ ਵੀ ਰੀਜ਼ਨ ਹੋ ਸਕਦੇ ਨੇ, ਨਿਊਕਲੀਅਰ ਪਾਵਰ ਦਾ ਡਿਵੈਲਪ ਹੋਣਾ ਔਰ ਹੌਲੀ ਹੌਲੀ 5 ਪਾਵਰਸ ਜਿਹੜੀਆਂ ਨਿਊਕਲੀਅਰ ਪਾਵਰਡ ਬ੍ਰਾਹਮਣ ਬਣੇ, ਉਹਨਾਂ ਕੋਲ ਨਿਊਕਲੀਅਰ ਪਾਵਰ, ਫਿਰ ਅਸੀਂ ਦੇਖਦੇ ਹਾਂ ਕਿ 5 ਹੋਰ ਨਿਕਲ ਆਏ, ਇਜ਼ਰਾਈਲ ਵੀ, ਨਾਰਥ ਕੋਰੀਆ ਵੀ, ਇਜ਼ਰਾਈਲ ਵੀ, ਇੰਡੀਆ ਪਾਕਿਸਤਾਨ ਵੀ। ਸੋ ਇਹ ਵੀ ਇੱਕ ਡੈਟਰੈਂਟ ਹੈ, ਪਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਕਿਸਮ ਦੀਆਂ ਐਕਸਪੀਡੀਸ਼ਨਸ ਵੀ ਅਮਰੀਕਾ ਨੇ ਲੀਡ ਕੀਤੀਆਂ, ਜਿਹਦੇ 'ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਵੀ ਆਪਣਾ ਮੈਂਡੇਟ ਨਹੀਂ ਸੀ ਦਿੱਤਾ। ਜਿਵੇਂ 2003 ਦੇ ਵਿੱਚ ਇਰਾਕ ਵਾਰ ਹੈ, ਅਮਰੀਕਾ ਆਪਣੇ ਬਲਬੂਤੇ ਦੇ ਉੱਤੇ ਗਿਆ। ਹਾਲਾਂ ਅਫਗਾਨਿਸਤਾਨ 'ਚ ਜਿਹੜਾ 9/11 ਤੋਂ ਬਾਅਦ ਅਮਰੀਕਾ ਦਾ ਜਾਂ ਨੈਟੋ ਦਾ ਜਾਣਾ ਸੀ, ਉਹਨੂੰ ਮੈਂਡੇਟ ਸੀ UN ਸਿਕਿਉਰਿਟੀ ਕੌਂਸਲ ਦਾ। ਹੁਣ ਉਹ ਵੀ ਇਹੀ ਗੱਲ ਅਸੀਂ ਵੀਟੋ ਪਾਵਰ ਦੇ ਹਵਾਲੇ ਨਾਲ ਦੇਖਦੇ ਹਾਂ। ਹਰ ਇੱਕ ਦੇ ਆਪਣੀ ਕਲਾਇੰਟ ਸਟੇਟਸ ਨੇ। ਇਹੀ ਕਾਰਨ ਹੈ ਜੇ ਯੂਨਾਈਟਿਡ ਨੇਸ਼ਨਸ ਦੇ ਏਜੰਡੇ ਤੇ ਸਭ ਤੋਂ ਲੰਬਾ ਵਕਤ ਅਨਸੋਲਵਡ ਪ੍ਰੋਬਲਮ ਪਈ ਹੈ, ਜਿਹਨੇ ਕਿ ਲੱਖਾਂ ਜਾਨਾਂ ਲਈਆਂ ਔਰ ਅੱਗੋਂ ਵੀ ਉਸ ਪਾਸੇ ਭਾਰਤੀ ਹਕੂਮਤ ਲਿਜਾ ਰਹੀ ਹੈ, ਉਹ ਜੰਮੂ ਕਸ਼ਮੀਰ ਦਾ ਮਸਲਾ ਹੈ। ਫਿਰ ਅਸੀਂ UN ਦੇ ਹਵਾਲੇ ਨਾਲ ਇਹ ਵੀ ਦੇਖਦੇ ਹਾਂ ਕਿ ਬੇਸ਼ੱਕ ਅੱਡ-ਅੱਡ ਚਾਰਟਰ ਆਫ ਹਿਊਮਨ ਰਾਈਟਸ ਵੀ ਬਣੇ, ਕਨਵੈਨਸ਼ਨਸ ਵੀ ਜਿਹੜੀਆਂ ਜਨੀਵਾ ਕਨਵੈਨਸ਼ਨਸ, UN ਪ੍ਰੋਟੋਕੋਲ ਵੀ ਬਣੇ, ਪਰ ਇੰਡੀਆ ਵਰਗਾ ਮੁਲਕ ਜਿਹਨੇ ਆਲਮੋਸਟ 50 ਸਾਲ ਲੈ ਕੇ ਉਹ ਸਾਈਨ ਕਰੇ ਕਨਵੈਨਸ਼ਨ ਅਗੇਂਸਟ ਟਾਰਚਰ 1996-97 ਚ, ਉਹਦੇ ਆਈਕੇ ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਉਦੋਂ ਸਾਈਨ ਕੀਤਾ, ਫਿਰ ਰੈਟੀਫਾਈ ਨਹੀਂ ਕੀਤਾ। ਲੇਕਿਨ ਇਹਦੇ ਬਾਵਜੂਦ ਤੁਸੀਂ ਭਾਰਤੀ ਜੇਲ੍ਹਾਂ ਦਾ ਜਾਂ ਥਾਣਿਆਂ ਦਾ ਹਾਲ ਦੇਖੋ, ਜਿਹੜੀਆਂ ਹਿਊਮਨ ਰਾਈਟਸ ਗਰੁੱਪਸ ਦੀਆਂ ਰਿਪੋਰਟਸ ਨੇ ਕਿ ਐਵਰੀ ਪਰਸਨ who is arrested is tortured physically or mentally। ਹੁਣ ਉਹਦੇ ਚ ਕਨਵੈਨਸ਼ਨ ਅਗੇਂਸਟ ਟਾਰਚਰ ਕਿੱਥੇ ਗਿਆ? ਇਸੇ ਤਰ੍ਹਾਂ ਜਦੋਂ ਅਸੀਂ ਇਹ ਹੋਰ ਪਾਰਟ ਵੀ ਦੇਖਦੇ ਹਾਂ ਕਿ UN ਮਤੇ ਕਰ ਦਿੰਦੀ ਹੈ, ਲੇਕਿਨ ਉਸ ਨੂੰ ਜੇ ਕਿਉਂਕਿ ਉਹਦੀ ਆਪਣੀ ਫੌਜ ਤਾਂ ਹੈ ਨਹੀਂ, ਪੀਸ ਕੀਪਿੰਗ ਫੋਰਸਿਸ ਜ਼ਰੂਰ ਨੇ ਉਸ ਦੇ ਵਿੱਚ। UN ਦੇ ਆਬਜ਼ਰਵਰ ਕਸ਼ਮੀਰ 'ਚ ਵੀ ਬੈਠੇ ਹੋਏ ਨੇ,
ਦੂਸਰਿਆਂ 'ਚ ਵੀ ਨੇ, ਵਿਤਨਾਮ, ਕੰਬੋਡੀਆ ਦੂਜੇ ਤੀਜੇ ਵੇਲੇ ਪੀਸਕੀਪਰਸ ਨੇ ਰੋਲ ਅਦਾ ਕੀਤਾ। ਪਰ ਕੁੱਲ ਮਿਲਾ ਕੇ ਤੁਸੀਂ ਮੋਰਲ ਫੋਰਸ ਜ਼ਰੂਰ ਕਹਿ ਸਕਦੇ ਹੋ UN ਨੂੰ। ਇਸ ਲਈ ਜਦੋਂ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੇ, ਜਿਹੜਾ ਖੁਦ ਪੁਰਤਗਾਲ ओरिजिन ਦਾ ਹੈ ਔਰ ਨੋਬਲ ਸੋਲ, ਮੈਂ ਬਹੁਤ ਵਾਰ ਦੇਖਦਾ ਹਾਂ ਕਿ ਐਕਟਿਵਿਸਟ ਕਾਈਂਡ ਵੀ ਹੈ, ਥੋੜਾ ਬਹੁਤ ਗੱਲ ਕਹਿ ਵੀ ਦਿੰਦਾ ਹੈ, ਜਿਵੇਂ ਬੁਟਰੋਸ ਗਾਲੀ ਸੀ 1992-93 ਚ, ਜਿਹਨੂੰ ਸੈਕੰਡ ਟਰਮ ਨਹੀਂ ਮਿਲੀ, ਔਰ ਉਸ ਤੋਂ ਪਹਿਲਾਂ ਇੱਕ ਜ਼ਮਾਨੇ 'ਚ ਸ਼ਾਇਦ ਉਹ ਬਰਮਾ ਦਾ ਸੀ, ਮਿਆਂਮਾਰ ਦਾ, ਯੂ ਥਾਂਟ ਉਹਦਾ ਨਾਂ ਸੀ। ਮਤਲਬ ਇਹ ਇਸ ਕਿਸਮ ਦੀਆਂ ਪਾਵਰਫੁਲ ਪਰਸਨੈਲਿਟੀਜ਼ ਜਿਹੜੀਆਂ ਨੇ ਉਹ ਰਹੀਆਂ ਨੇ। ਕਾਫੀ ਅਨਾਨ ਬਹੁਤ ਜ਼ਬਰਦਸਤ 2 ਟਰਮਸ ਰਹੇ, ਲੇਕਿਨ ਇਹਨਾਂ ਸਭ ਦੀ ਇੱਕ ਮੋਰਲ ਅਥਾਰਟੀ ਜ਼ਰੂਰ ਹੈ, ਕੋਈ ਪ੍ਰੈਕਟੀਕਲੀ ਤਾਂ ਨਹੀਂ ਹੈ। ਲੇਕਿਨ ਜਿਹੜੀ ਕੱਲ ਗੱਲ ਉਹਨਾਂ ਨੇ ਆਪਣੇ ਇੰਟਰਵਿਊ 'ਚ ਕਹੀ, ਐਂਟੋਨੀਓ ਗੁਟਰਸ ਨੇ, ਔਰ ਅੱਜ ਆਪਣੇ ਓਪਨਿੰਗ ਰਿਮਾਰਕਸ ਵੀ ਉਹਨਾਂ ਨੇ ਕਹੀ ਕਿ ਦੁਨੀਆ ਇੱਕ ਹੋਰ ਕੋਲਡ ਵਾਰ ਵੱਲ ਧੱਕੀ ਜਾ ਰਹੀ ਹੈ, ਜਿਹੜਾ ਪਹਿਲੇ ਨਾਲੋਂ ਵੀ ਵਰਸਟ ਹੈ ਔਰ ਕੰਪਲੀਟਲੀ ਡਿਸਫੰਕਸ਼ਨਲ ਰਿਲੇਸ਼ਨਸ਼ਿਪ ਹੈ। ਸੋ ਬਾਈਡਨ ਨੇ ਅੱਜ ਜਦੋਂ ਐਡਰੈਸ ਕੀਤਾ ਤੇ ਉਸ ਨੇ ਇਸ ਕੰਸਰਨ ਨੂੰ ਐਡਰੈਸ ਕੀਤਾ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਕਿਉਂਕਿ ਇਹਨਾਂ 2 ਸਪੀਚਿਸ ਤੋਂ ਬਾਅਦ ਬਾਕੀ ਮੁਲਕਾਂ ਦੇ ਬੁਲਾਰਿਆਂ ਨੇ ਐਲਫਾਬੈਟਿਕਲੀ ਉਹ ਡਿਸਾਈਡ ਕਰਦੇ ਨੇ ਕਿ ABC ਵਾਲੇ ਮੁਲਕ ਕਦੋਂ ਕਿਹਦੀ ਵਾਰੀ ਆਣੀ ਹੈ। ਔਰ ਲੇਕਿਨ ਔਰ ਜਿਹੜੀ ਚਾਈਨਾ ਦਾ ਨੁਮਾਇੰਦਾ ਸੀ, ਚਾਈਨਾ ਦਾ ਸ਼ੀ ਜਿਨਪਿੰਗ ਤਾਂ ਆਏ ਨਹੀਂ, ਉਹਨਾਂ ਦਾ ਡਿਪਟੀ ਫੋਰਨ ਮਿਨਿਸਟਰ ਆਇਆ ਹੋਇਆ, ਔਰ ਉਹਨੇ ਫਰਾਈਡੇ ਯਾਨੀ ਕਿ 25 ਨੂੰ ਐਡਰੈਸ ਕਰਨਾ ਸੀ, ਜਿੱਦਣ ਮੋਦੀ ਨੇ ਤਾਂ ਉਸ ਤੋਂ ਅਗਲੇ ਦਿਨ ਕਰਨਾ ਹੈ ਜਿਹੜਾ ਐਡਰੈਸ, ਸੈਚਰਡੇ। ਹਾਂ, ਸੈਚਰਡੇ 25 ਨੂੰ ਹੀ ਹੈ, ਉਹਨੇ 25 ਨੂੰ। ਪਰ ਜਿਉਂ ਹੀ ਬਾਈਡਨ ਨੇ ਆਪਣਾ ਲੈਕਚਰ ਡਿਲੀਵਰ ਕੀਤਾ, ਚਾਈਨਾ ਨੇ ਇੱਕਦਮ ਅਪਰੋਚ ਕੀਤਾ। ਹਾਲਾਂਕਿ ਸ਼ੀ ਜਿਨਪਿੰਗ ਨਹੀਂ ਸੀ ਆਇਆ ਹੋਇਆ, ਉਹਦਾ ਰਿਕਾਰਡਡ ਮੈਸੇਜ ਸ਼ੀ ਜਿਨਪਿੰਗ ਦਾ ਇਹਨੂੰ ਐਜ਼ ਅ ਰਿਸਪੌਂਸ ਹੀ ਮੰਨਿਆ ਜਾਏ ਕਿ ਜੋ ਬਾਈਡਨ ਨੇ ਕਿਹਾ ਉਹਨੇ ਫੌਰਨ ਜਵਾਬਦੇਹੀ ਕੀਤੀ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅੰਗਰੇਜ਼ੀ ਦੀ ਟਰਮ ਹੁੰਦਾ ਹੈ ਸਿਲਕੀ ਟੰਗ। ਹੁਣ ਸਿਲਕ ਸਾਨੂੰ ਪਤਾ ਹੈ ਰੇਸ਼ਮ ਨੂੰ ਕਹਿੰਦੇ ਨੇ, ਵੈਸੇ ਅਸੀਂ ਜ਼ਿਆਦਾ ਐਕਸਪ੍ਰੈਸ਼ਨ ਬ੍ਰਿਟਿਸ਼ ਅੰਗਰੇਜ਼ੀ ਕਰਕੇ ਇਸਤੇਮਾਲ ਕਰਦੇ ਹੁੰਦੇ ਸੀ ਆਇਲੀ ਟੰਗ, ਕਿ ਜੀਭ ਨੂੰ ਤੇਲ ਲਾਇਆ ਹੋਇਆ। ਸੋ ਦੋਨੋਂ ਪਾਸਿਓਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਨਿਸ਼ਾਨਾ ਤਾਂ ਇੱਕ ਦੂਜੇ ਤੇ ਸਾਧਿਆ ਗਿਆ, ਜਿਹਨੂੰ ਵੀ ਸਮਝ ਆ ਰਹੀ ਹੈ ਉਹਨੂੰ ਪਤਾ ਹੈ ਕੌਣ ਕਿਹਨੂੰ ਕਹਿ ਰਿਹਾ। ਇਹ ਸਾਡੇ ਤਾਂ ਪੰਜਾਬੀ ਚ ਤੇ ਬੜਾ ਰਿਚ ਐਕਸਪ੍ਰੈਸ਼ਨ ਹੈ ਵੀ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ, ਕਿ ਭਾਈ ਗੱਲ ਕਿਹਨੂੰ ਤੁਸੀਂ ਸੁਣਾ ਰਹੇ ਹੋ। ਲੇਕਿਨ ਫਿਰ ਵੀ ਜਿਹੜਾ ਰੈਟਰਿਕ ਸੀ ਉਹ ਟੋਨਡ ਡਾਊਨ ਸੀ। ਉਹਦੇ ਚੋਂ ਤੁਹਾਨੂੰ ਨਜ਼ਰ ਤਾਂ ਆ ਰਿਹਾ ਕਿ ਵੀ ਕੌਣ ਕਿੱਧਰ ਨੂੰ ਜਾ ਰਿਹਾ, ਕਿਸੇ ਨੇ ਰਸਤਾ ਵੀ ਬਦਲਿਆ ਨਹੀਂ ਹੈ। ਜਦੋਂ UN ਸੈਕਟਰੀ ਜਨਰਲ ਨੇ ਕਿਹਾ ਕਿ ਭਾਈ ਇਹਨੂੰ ਡਿਸਫੰਕਸ਼ਨਲ ਜਿਹੜਾ ਤੁਹਾਡੀ ਰਿਲੇਸ਼ਨਸ਼ਿਪ ਹੈ ਇਹਨੂੰ ਫੰਕਸ਼ਨਲ ਬਣਾਓ, ਡਾਇਲੌਗ ਰਾਹੀਂ ਗੱਲ ਕਰੋ। ਪਰ ਚੰਗੀ ਗੱਲ ਇਹ ਹੈ ਵੀ ਦੋਨਾਂ ਨੇ ਹੀ, ਅਮਰੀਕਾ ਔਰ ਚੀਨ ਦੇ ਪ੍ਰੈਜ਼ੀਡੈਂਟਸ ਨੇ ਗੱਲਬਾਤ ਅਲਟੀਮੇਟਲੀ ਇਸੇ ਤੇ ਹੀ ਮੁਕਾਈ ਕਿ ਜੀ ਜਿਹੜਾ ਉਹ ਗੱਲਬਾਤ ਨੈਗੋਸ਼ੀਏਸ਼ਨ, ਔਰ ਬਾਈਡਨ ਦੀ ਜਿਹੜੀ ਇੱਕ ਟਰਮ ਹੈ ਇਹਦੇ ਤੇ ਉਹਨਾਂ ਨੇ ਖੂਬਸੂਰਤੀ ਨਾਲ ਇਹ ਕਿਹਾ, ਉਹਨਾਂ ਨੇ ਕਿਹਾ ਕਿ ਅਮਰੀਕਾ ਵਾਜ਼ ਕਲੋਜ਼ਿੰਗ ਚੈਪਟਰ ਔਨ ਰਿਲੈਂਟਲੈਸ ਵਾਰ, ਕਿ ਜਿਹੜੀ ਨਾ ਮੁੱਕਣ ਵਾਲੀ ਵਾਰ ਸੀ ਸਭ ਤੋਂ ਵੱਡੀ ਅਫਗਾਨਿਸਤਾਨ, ਉਹ ਅਸੀਂ ਚੈਪਟਰ ਬੰਦ ਕੀਤਾ ਹੈ after its exit from Afghanistan, and that it was opening a chapter on diplomacy, development and renewing democracy, ਕਿ ਅਸੀਂ relentless war ਜਿਹੜੀ ਹੈ ਖਤਮ ਕੀਤੀ ਹੈ ਤੇ relentless ਜਿਹੜੀ ਡਿਪਲੋਮੇਸੀ ਹੈ ਅਸੀਂ ਉਹਦੇ ਵੱਲ ਮੁੜ ਰਹੇ ਹਾਂ, ਔਰ ਅਸੀਂ ਜਿਹੜਾ ਇਸ ਦੇ ਵਿੱਚ ਡਿਪਲੋਮੇਸੀ, ਡਿਵੈਲਪਮੈਂਟ ਔਰ ਦੂਸਰਾ, ਔਰ ਉਹਨੇ ਇਹ ਬੜਾ ਕਲੀਅਰਲੀ ਐਂਟੋਨੀਓ ਗੁਟਰਸ ਦੇ ਜਵਾਬ ਦੇ ਵਿੱਚ ਕਿਹਾ ਕਿ ਵੀ ਆਰ ਨਾਟ ਸੀਕਿੰਗ ਅ ਨਿਊ ਕੋਲਡ ਵਾਰ ਔਰ ਵਰਲਡ ਡਿਵਾਈਡਡ ਇਨਟੂ ਰਿਜਿਡ ਬਲੌਕਸ, ਔਰ ਇਹ ਜਿਹੜਾ ਅਸੀਂ ਦਾ ਯੂਨਾਈਟਿਡ ਸਟੇਟਸ ਇਜ਼ ਰੈਡੀ ਟੂ ਵਰਕ ਵਿਦ ਐਨੀ ਨੇਸ਼ਨ that steps up and pursues peaceful resolution to shared challenges even if we have intense disagreement in other areas। ਔਰ ਇਹ ਇੱਕ ਪੋਜ਼ਿਟਿਵ ਰਿਸਪੌਂਸ ਸੀ। ਹਾਲਾਂਕਿ ਜਿਵੇਂ ਮੈਂ ਕਿਹਾ ਕਿ ਵੀ ਇਹ ਤਾਂ ਸਿਲਕੀ ਟੰਗ ਵਾਂਗ ਡਾਇਲੌਗ ਦੀ ਗੱਲ ਹੈ, ਪਰ ਜਿਹੜੇ ਫਿਰ ਉਹਨਾਂ ਨੇ ਅਲਟੀਮੇਟਲੀ ਨਿਸ਼ਾਨੇ ਸਾਧੇ ਉਹ ਤਾਂ ਹੁਣ ਉਸ ਤੋਂ ਐਨ UN ਇਸ ਜਨਰਲ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਆਕਸ ਜਿਹਦੇ 'ਚ ਆਸਟ੍ਰੇਲੀਆ, UK, US ਉਹਦੇ 'ਚ ਨਿਊਕਲੀਅਰ ਸਬਮੈਰੀਨ ਦੇਣ ਦੀ ਗੱਲ ਜ਼ਾਹਰ ਹੈ ਤੁਸੀਂ ਉਸ ਖਿੱਤੇ ਨੂੰ ਨਿਊਕਲੀਅਰ ਉਸ ਪਾਸੇ ਵੱਲ ਵੀ ਧੱਕ ਦਿੱਤਾ ਹੈ। ਔਰ ਇਹਦੇ 'ਚ ਬਾਵਜੂਦ ਇਹ ਕਹਿ ਕੇ ਕਿ ਜੀ ਅਸੀਂ ਰਿਲੈਂਟਲੈਸ ਵਾਰਸ ਦਾ ਚੈਪਟਰ ਖਤਮ ਕਰ ਦਿੱਤਾ ਹੈ ਤੇ ਰਿਲੈਂਟਲੈਸ ਡਿਪਲੋਮੇਸੀ ਦਾ ਚੈਪਟਰ ਸ਼ੁਰੂ ਕੀਤਾ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ he said America would compete vigorously and will stand up for its allies
and oppose attempts by stronger countries to dominate weaker ones via changes to territory by force, economic coercion, technological exploitation or using information। ਹੁਣ ਇਹ ਚਾਰੋਂ ਪੰਜੋ ਜਿਹੜੇ ਲਫ਼ਜ਼ ਨੇ ਜੇ ਤੁਸੀਂ ਦੇਖੋ ਤੇ ਚੀਨ ਦੇ ਉੱਤੇ ਹੀ ਟਿਕਾਏ ਹੋਏ ਨੇ ਕਿ ਭਾਈ ਉਹ ਆਪਣੇ ਗਵਾਂਢੀਆਂ ਨੂੰ ਧਮਕਾਉਂਦਾ ਹੈ ਫੋਰਸ ਨਾਲ, ਆਰਥਿਕ ਵਨ ਬੈਲਟ ਵਨ ਰੋਡ ਦੇ ਥੱਲੇ ਜਿਹੜਾ ਇਕਨੋਮਿਕਲ ਕੋਈ ਦੇਣਾ ਹੈ ਗ੍ਰਾਂਟਸ ਉਹਨੂੰ ਉਹ ਇਕਨੋਮਿਕਲ ਕੋਐਜ਼ੀਸ਼ਨ ਕਹਿ ਰਹੇ ਨੇ, ਔਰ ਨਾਲ ਦੀ ਨਾਲ ਜਿਹੜੀ ਹੈ ਟੈਕਨੋਲੋਜੀਕਲ ਐਕਸਪਲੋਇਟੇਸ਼ਨ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੂਜੇ ਤੀਜੇ ਦੇ ਹਵਾਲੇ ਨਾਲ ਵੀ ਗੱਲ ਹੋ ਰਹੀ ਹੈ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਇਹ ਆਪਣਾ ਕਿਹਾ। ਫਿਰ ਉਹਨਾਂ ਨੇ ਦੂਜੇ ਪਾਸੇ ਸਿਸਟਮ ਦੀ ਗੱਲ ਕਰਦੇ ਆ ਵੀ ਆਪਣੇ ਆਪ ਦੇ ਜਿਹੜੇ ਪ੍ਰਿੰਸੀਪਲਸ ਨੇ ਅਮਰੀਕਨ ਜਾਂ ਉਹਨਾਂ ਨੂੰ ਯੂਨੀਵਰਸਲ ਪ੍ਰਿੰਸੀਪਲਸ ਕਿਹਾ, ਔਰ ਉਹਨਾਂ ਕਿਹਾ ਜੀ ਸਾਡੀ ਫਾਈਟ ਯੂਨੀਵਰਸਲ ਪ੍ਰਿੰਸੀਪਲਸ ਐਂਡ ਪਰਸੂਟ ਆਫ ਨੇਕਡ ਪੋਲੀਟੀਕਲ ਪਾਵਰ। ਨੇਕਡ ਪੋਲੀਟੀਕਲ ਪਾਵਰ ਚਾਈਨਾ, ਰਸ਼ੀਆ ਉਹੀ ਬਲੌਕ ਹੈ, ਪਰ ਇਹ ਉਹਨਾਂ ਦਾ ਓਵਰਆਲ ਸੀ। ਬਾਕੀ ਵੀ ਜਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਇਹ ਕਹਿ ਕੇ ਕਿ ਵੀ ਅਸੀਂ ਜਿਹੜਾ ਅਲਾਇੰਸਿਸ ਨੂੰ ਤਰਜੀਹ ਰੀਜਨਲ ਆਰਗੇਨਾਈਜੇਸ਼ਨਸ ਨੂੰ ਦੇਵਾਂਗੇ, ਜਿਹਦੇ 'ਚ ਉਹਨਾਂ ਨੇ ਨੈਟੋ, ਯੂਰਪੀਅਨ ਯੂਨੀਅਨ, ਕੁਆਡ, ਅਫਰੀਕਨ ਯੂਨੀਅਨ ਇਹਨਾਂ ਸਭ ਦਾ ਜ਼ਿਕਰ ਕੀਤਾ। ਸੋ ਮਤਲਬ ਇਹੀ ਹੈ ਕਿ ਭਾਈ ਪੰਚਾਂ ਦਾ ਕਿਆ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ। ਕਿ ਆਏ ਨੇ ਪੰਚ ਆਪਣਾ ਫੈਸਲਾ ਸੁਣਾ ਰਹੇ ਨੇ ਕਿ ਸੋਹਣ ਸਿੰਘ ਜੀ ਇੱਥੋਂ ਆਪਣਾ ਪਰਨਾਲਾ ਚੁੱਕ ਲਓ। ਉਹ ਕਹਿੰਦਾ ਜੀ ਤੁਸੀਂ ਪੰਚ ਹੋ, ਪੰਜੋ ਆਏ ਹੋ ਘਰੋਂ ਚੱਲ ਕੇ, ਤੁਹਾਨੂੰ ਚਾਹ ਪਾਣੀ ਪਿਆਉਂਦੇ ਆ, ਪੰਜ ਰੱਬ ਦਾ ਰੂਪ ਹੁੰਦੇ ਨੇ, ਪਰ ਤੁਹਾਡਾ ਕਿਆ ਸਿਰ ਮੱਥੇ ਜੋ ਅਸੀਂ ਕਹਿ ਰਹੇ। ਪਰ ਪਰਨਾਲਾ ਸੋਹਣ ਸਿੰਘ ਇੱਥੋਂ ਨਹੀਂ ਹਟਾਏਗਾ, ਪਰਨਾਲਾ ਉੱਥੇ ਦਾ ਉੱਥੇ। ਸੋ ਕੁੱਲ ਮਿਲਾ ਕੇ ਉਹੀ ਸਾਰੀ ਗੱਲ। ਔਰ ਇਵੇਂ ਹੀ ਉਹਨਾਂ ਨੇ ਈਰਾਨ ਔਰ ਕੋਰੀਆ ਬਾਰੇ ਵੀ ਇਹੀ ਕਿਹਾ ਕਿ ਜੇ ਅਸੀਂ ਜਿਹੜਾ ਉਹ ਰਿਟਰਨ ਬੈਕ ਕਰ ਸਕਦੇ ਹਾਂ ਜਿਹੜਾ ਈਰਾਨ ਨਾਲ ਨਿਊਕਲੀਅਰ ਡੀਲ ਸੀ, ਲੇਕਿਨ ਅਸੀਂ ਨਿਊਕਲੀਅਰ ਨੂੰ ਨਹੀਂ ਹੋਣ ਦੇਵਾਂਗੇ। ਕੋਰੀਆ ਨੂੰ ਵੀ ਉਹਨਾਂ ਨੇ ਕਿਹਾ ਕਿ ਬਈ ਇਹ US was willing to return to full compliance with Iran nuclear deal if Iran did the same। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ denuclearization of Korean peninsula that US believed in the two-state solution, emphasizing its support for Israel, which he characterized as unequivocal। ਹੁਣ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜਿਹੜਾ ਕੁੱਟ ਰਿਹਾ ਉਹਨੂੰ ਸਾਡੀ ਹਮਾਇਤ ਹੈ, ਪਰ ਸਾਡੀ ਹਮਦਰਦੀ ਦੂਜੇ ਨਾਲ ਵੀ ਹੈ। ਸੋ ਇਹ ਇਵੇਂ ਨਹੀਂ ਹੁੰਦਾ। ਸੋ ਇਹੀ ਜਿਹੜੀ ਡਬਲ ਲਾਈਨ ਜਾਂ ਡਬਲ ਰੋਲ ਵਾਂਗ ਜਾਂ ਜਿਸ ਨੂੰ ਤੁਸੀਂ ਦੋਗਲਾਪਨ ਅਸੀਂ ਪੰਜਾਬੀ ਸਾਦਾ 'ਚ ਕਹਿੰਦੇ ਹਾਂ, ਇਸੇ ਨੇ ਸਾਰੀਆਂ ਪ੍ਰੋਬਲਮਸ ਕ੍ਰੀਏਟ ਕੀਤੀਆਂ। ਵੀ ਤੁਸੀਂ ਇਹ ਤਾਂ ਨਹੀਂ ਹੈ ਨਾ ਵੀ ਜਾਂ ਤੁਸੀਂ ਸਹਿ ਦੇ ਨਾਲ ਹੋ, ਖਰਗੋਸ਼ ਨਾਲ ਹੋ, ਤੇ ਜਾਂ ਉਹਦੇ ਕੁੱਤੇ ਦੇ ਨਾਲ ਹੋ, ਸ਼ਿਕਾਰੀ ਕੁੱਤੇ ਦੇ। ਤੁਸੀਂ ਕਹੋ ਜੀ ਨਹੀਂ ਸਾਡੀ ਸਪੋਰਟ ਜਿਹੜੀ ਆ ਅਨਇਕੁਇਵੋਕਲ ਹੈ, ਲੇਕਿਨ ਅਸੀਂ ਜਿਹੜਾ ਟੂ ਸਟੇਟ ਸੋਲੂਸ਼ਨ 'ਚ ਵੀ ਯਕੀਨ ਰੱਖਦੇ ਹਾਂ। ਫਿਰ ਬਣਾ ਦਿਓ ਟੂ ਸਟੇਟ ਸੋਲੂਸ਼ਨ ਜਿਹੜੀਆਂ ਨੇ ਸਾਰੀਆਂ। ਸੋ ਇਹ ਜਿਹੜੀ ਹੈ ਨਾਲ ਦੀ ਨਾਲ ਉਹਨਾਂ ਨੇ ਆਪਣੀਆਂ ਪ੍ਰਾਇਰਟੀਜ਼ ਜਿਹੜੀਆਂ ਨੇ ਉਹ ਦਿੱਤੀਆਂ। ਅਫਗਾਨਿਸਤਾਨ ਦਾ ਕੋਈ ਬਹੁਤ ਜ਼ਿਆਦਾ ਜ਼ਿਕਰ ਨਹੀਂ ਕੀਤਾ। ਹੁਣ ਜਿਉਂ ਹੀ ਇਹ ਸਪੀਚ ਆਈ ਤੇ ਸ਼ੀ ਜਿਨਪਿੰਗ ਜਿਨ੍ਹਾਂ ਨੇ ਅਦਰਵਾਈਜ਼ ਫਰਾਈਡੇ ਉਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਬੋਲਣਾ ਸੀ, ਉਹਨਾਂ ਦਾ ਮੈਸੇਜ ਆ ਗਿਆ। ਉਹਨਾਂ ਨੇ ਵੀ ਜਿਹੜਾ ਸ਼ੀ ਜਿਨਪਿੰਗ ਨੇ ਵੀ ਉਸੇ ਹੀ ਰਾਹ ਜੋ ਬਾਈਡਨ ਨੇ ਲਿਆ, ਆਪਣੀ ਟੰਗ ਸਿਲਕੀ ਰੱਖੀ, ਜੀਭ ਨੂੰ ਤੇਲ ਵੀ ਲਾ ਕੇ ਰੱਖਿਆ, ਉੱਤੇ ਰੇਸ਼ਮ ਦਾ ਗਲਾਫ ਵੀ ਚੜਾਇਆ। ਹੈਂਡਲ ਡਿਸਪਿਊਟਸ ਵਿਦ ਡਾਇਲੋਗ ਐਂਡ ਕੋਆਪਰੇਸ਼ਨ, ਸ਼ੀ ਜਿਨਪਿੰਗ ਐਂਡ UN ਜਨਰਲ ਅਸੈਂਬਲੀ ਮੀਟ। ਉਹਨਾਂ ਦਾ ਰਿਕਾਰਡਡ ਮੈਸੇਜ ਆਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ his nation's long-time policy of multilateralism, telling world leaders at United Nations that disputes among countries need to be handled through dialogue and cooperation। ਹੁਣ ਕੌਣ ਕਿਹਨੂੰ ਸੁਣਾ ਰਿਹਾ ਵੀ ਇਹੀ ਗੱਲ ਅਮਰੀਕਾ ਕਹੇ ਵੀ ਤੁਸੀਂ ਕਰ ਲਓ ਫਿਰ ਡਾਇਲੋਗ ਕੋਆਪਰੇਸ਼ਨ, ਬਾਕੀਆਂ ਨੂੰ ਕਾਹਨੂੰ ਵਕਤ ਪਾਇਆ ਹੋਇਆ ਹੈ। ਤਾਂ ਤੁਸੀਂ ਸਾਨਾਂ ਦੇ ਭੇਡ 'ਚ ਜਿਹੜਾ ਉਹ ਬਾਕੀਆਂ ਦਾ ਘਾਣ ਕਰ ਰਹੇ ਹੋ ਕਿ ਵੀ ਤੁਸੀਂ ਗੱਲ ਕਰੋ, ਲੇਕਿਨ ਉਹੀ ਜਿਹੜੀ ਸਿਲਕੀ ਟੰਗ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਐਗਜ਼ੈਕਟ ਉਹਨਾਂ ਦਾ ਬੜੀ ਬਰੀਫ ਮੈਸੇਜ ਸੀ, ਆਵਰ ਕੰਟਰੀਜ਼ ਸਕਸੈਸ ਡਜ਼ਨਟ ਹੈਵ ਟੂ ਮੀਨ ਐਨ ਅਦਰ ਕੰਟਰੀਜ਼ ਫੇਲਿਅਰ। ਕਿ ਵੀ ਜੇ ਅਸੀਂ ਕਾਮਯਾਬ ਹਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਕਿਸੇ ਮੁਲਕ ਦੀ ਨਾਕਾਮਯਾਬੀ ਜਾਂ ਉਹਨੂੰ ਫੇਲ ਹੁੰਦਾ ਦੇਖਣਾ ਚਾਹੁੰਦੇ। ਦਾ ਵਰਲਡ ਇਜ਼ ਬਿਗ ਇਨਫ ਟੂ ਐਕੋਮੋਡੇਟ ਕਾਮਨ ਡਿਵੈਲਪਮੈਂਟ ਐਂਡ ਪ੍ਰੋਗਰੈਸ ਆਫ ਆਲ ਕੰਟਰੀਜ਼। ਕਿ ਦੁਨੀਆ ਬਹੁਤ ਖੁੱਲੀ ਹੈ, ਬਹੁਤ ਵੱਡੀ ਹੈ, ਸਭ ਦੇ ਲਈ ਜਿਹੜੇ ਰਸਤੇ ਖੁੱਲੇ ਨੇ, ਹਰ ਕੋਈ ਜਿਹੜਾ ਉਹ ਖੁਸ਼ਹਾਲ ਹੋ ਸਕਦਾ। ਔਰ ਨਾਲ ਦੀ ਨਾਲ ਉਹਨੇ ਕਿਹਾ ਵੀ ਅਸੀਂ ਮਲਟੀਲੈਟਰਲਿਜ਼ਮ 'ਚ ਯਕੀਨ ਰੱਖਦੇ ਹਾਂ,
ਔਰ ਕਿਉਂਕਿ ਹੁਣ ਤਾਈਵਾਨ ਨੂੰ ਲੈ ਕੇ ਦੂਸਰਿਆਂ ਨੂੰ ਲੈ ਕੇ ਚੀਨ ਦਾ ਕ੍ਰਿਟਿਸਿਜ਼ਮ ਹੁੰਦਾ ਹੈ, ਪਰ ਨਾਲ ਦੀ ਨਾਲ ਹੁਣ ਇਹ ਵੇਲਡ ਵਾਰਨਿੰਗ ਹੈ ਅਮਰੀਕਾ ਨੂੰ। ਅਮਰੀਕਾ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਕਿ ਵੀਲ ਸਟੈਂਡ ਵਿਦ ਆਵਰ ਐਲਾਈਜ਼, ਉਹਦੇ 'ਚ ਉਹਨੇ ਕੁਆਡ ਔਰ ਨੈਟੋ ਔਰ ਯੂਰਪੀਅਨ ਯੂਨੀਅਨ ਔਰ ਸਾਰਿਆਂ ਦਾ ਜ਼ਿਕਰ ਕੀਤਾ। ਹੁਣ ਉਹਦਾ ਜਵਾਬ ਉਸੇ ਹੀ ਸਿਲਕੀ ਟੰਗ ਨਾਲ ਸ਼ੀ ਜਿਨਪਿੰਗ ਦਿੰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਮਿਲਟਰੀ ਇੰਟਰਵੈਂਸ਼ਨ ਫਰਮ ਆਊਟਸਾਈਡ and so-called democratic transformation democratic transformation entail nothing but harm। ਉਹਨੇ ਕਿਹਾ ਜੇ ਮਿਲਟਰੀ ਇੰਟਰਵੈਂਸ਼ਨ ਕਰੋਗੇ ਤਾਂ ਫਿਰ ਨੁਕਸਾਨ ਹੋਏਗਾ। ਇਹੀ ਹੈ ਕਿ ਵੀ ਜੇ ਤੁਸੀਂ ਡੈਮੋਕ੍ਰੈਟਿਕ ਟਰਾਂਸਫਰਮੇਸ਼ਨ ਕਿ ਜੀ ਅਸੀਂ ਸਾਰਿਆਂ ਨੂੰ ਡੈਮੋਕ੍ਰੇਸੀ ਬਣਾਉਣਾ, ਉਹਦਾ ਨੁਕਸਾਨ ਹੋਏਗਾ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਅਸੀਂ ਨਾਲ ਦੀ ਨਾਲ ਰਿਸਪੌਂਸ ਦੇ ਕੇ, ਕਿਉਂਕਿ ਅੱਜ ਮੈਕਸਿਮਮ ਮੀਡੀਆ ਕਵਰੇਜ ਵੀ ਹੁੰਦੀ ਹੈ ਅੱਜ ਦੀ ਇਵੈਂਟ ਦੀ, ਮੁੜ ਕੇ ਤਾਂ ਜਿੰਨੇ ਦਿਨਾਂ 'ਚ ਕਿਸੇ ਨੇ ਬੋਲਣਾ ਹੈ ਉਹ ਤੁਸੀਂ ਦੇਖੋ ਸਾਹਮਣੇ ਖਾਲੀ ਪਈਆਂ ਹੁੰਦੀਆਂ ਕੁਰਸੀਆਂ। ਬਹੁਤੇ ਜਿਹੜੇ ਆਏ ਹੁੰਦੇ ਨੇ ਉਹਨਾਂ ਦੇ ਨਾਲ ਡੈਲੀਗੇਸ਼ਨ, ਉਹ ਤਾਂ ਸ਼ਾਪਿੰਗ ਕਰ ਰਹੇ ਹੁੰਦੇ ਨੇ ਜਾਂ ਕੋਈ ਜਿਹੜੇ ਨੇ ਉਹ ਸੈਂਟ ਖਰੀਦ ਰਹੇ ਹੁੰਦੇ ਨੇ, ਉੱਥੇ ਬਹਿ ਕੇ ਕੌਣ ਸੁਣਦਾ। ਲੇਕਿਨ ਪਹਿਲਾ ਦਿਨ ਜਿਹੜਾ ਫੁੱਲ ਫਲੈਜਡ ਹੁੰਦਾ, ਹੁਣ ਜਿੱਦਣ ਮੋਦੀ ਨੇ ਵੀ ਬੋਲਣਾ ਉਹਨੇ ਉਹ ਆਪਣੇ ਵੱਲੋਂ ਹਿੰਦੀ 'ਚ ਬੋਲਣਾ, ਨਾਲ ਦੀ ਨਾਲ ਅੰਗਰੇਜ਼ੀ ਹੋ ਰਿਹਾ, ਪਰ ਖਾਲੀ ਪਿਆ ਹੁੰਦਾ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਇਸ ਵਾਰ ਨਹੀਂ ਆ ਰਹੇ ਔਰ ਉਹਨਾਂ ਦੀ ਥਾਂ ਸ਼ਾਹ ਮਹਿਮੂਦ ਕੁਰੈਸ਼ੀ ਔਰ ਪਾਕਿਸਤਾਨੀ ਜਰਨਲਿਸਟ ਦਾ ਵੱਡਾ ਡੈਲੀਗੇਸ਼ਨ ਵੀ ਆਬਵੀਅਸਲੀ ਹੋਏਗਾ, ਕਿਉਂਕਿ ਇੱਕ ਦੋ ਜਰਨਲਿਸਟ ਨੇ ਸਾਡੇ ਨਾਲ ਵੀ ਕੰਟੈਕਟ ਕੀਤਾ ਤੇ ਅਸੀਂ ਕਿਹਾ ਜੀ ਅਸੀਂ ਤਾਂ ਮੋਦੀ ਦਾ ਸਵਾਗਤ ਕਰਾਂਗੇ 25 ਤਰੀਕ ਸੈਚਰਡੇ ਸਵੇਰੇ 8:30 ਵਜੇ ਵੀ ਉੱਥੇ ਆ ਜਾਓ। ਔਰ ਇਸੇ ਤਰ੍ਹਾਂ 24 ਨੂੰ ਜਿਵੇਂ ਅਸੀਂ ਅੱਗੇ ਵੀ ਦੱਸਿਆ ਸੀ ਕਿ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਉਹ 10 ਤੋਂ 12 ਜਿਹੜਾ ਉਹ ਰੱਖਿਆ ਹੋਇਆ ਆਪਣੇ ਸਾਡੇ ਵੀਰਾਂ ਨੇ, ਔਰ ਉਹਦੇ 'ਚ ਬਹੁਤ ਸਾਰਿਆਂ ਦੇ ਨਾਂ ਨੇ ਹੁਣ ਤਾਂ ਜਿਨ੍ਹਾਂ ਨੇ ਸਪੋਰਟ ਕੀਤਾ ਉਹ ਸਾਰਿਆਂ ਨੂੰ, ਕਿਉਂਕਿ ਉਦੋਂ ਹੀ 1-to-1 ਮੀਟਿੰਗ ਹੋਣੀ ਹੈ ਉਹਦੇ ਨਾਲ। ਔਰ ਆਫਟਰਨੂਨ ਜਿਹੜਾ ਹੈ ਉਹ ਕੁਆਡ ਸਮਿਟ ਵੀ ਰੱਖੀ ਹੋਈ ਹੈ, ਵਾਈਟ ਹਾਊਸ ਹੀ ਹੋਣਾ, ਸੋ ਮੋਦੀ ਦਾ ਰਜੇਵਾਂ 24 ਨੂੰ DC 'ਚ ਹੀ ਹੋਣਾ। ਔਰ ਇੱਕ ਜਿਹੜਾ ਪ੍ਰੋਟੈਸਟ ਹੈ ਉਹ ਫਿਰ 2 ਤੋਂ 4 ਵਾਲੇ ਸਲੋਟ ਦੇ ਵਿੱਚ ਕਿਸਾਨਾਂ ਦੇ ਨਾਂ ਥੱਲੇ ਬਣਿਆ ਜਿਹੜਾ ਫੋਰਮ ਹੈ ਓਵਰਸੀਜ਼ ਇੰਡੀਅਨ ਕਿ ਕੀ ਉਹਨਾਂ ਦਾ ਨਾਂ ਹੈ, ਉਹਨਾਂ ਵੱਲੋਂ ਹੈ। ਹੁਣ ਇਹ ਦੋਨਾਂ ਦੀ ਸਪੀਚਸ ਦੀ ਅਸੀਂ ਗੱਲ ਕੀਤੀ, UN ਉਹਨਾਂ ਨੇ ਐਡਰੈਸ ਕੀਤਾ। ਔਰ ਮੈਂ ਜਿਵੇਂ ਅਕਸਰ ਜ਼ਿਕਰ ਕਰਦਾ ਪੈਟ ਬੁਕੈਨਨ, ਬੜੇ ਰਾਈਟ ਵਿੰਗਰ ਕੰਜ਼ਰਵੇਟਿਵ ਜਿਹੜੇ ਨੇ ਉਹ CNN ਦੇ ਹੋਸਟ ਐਂਕਰ ਔਰ ਕ੍ਰਾਸ ਫਾਇਰ ਦੇ ਵਿੱਚ ਮੇਨ ਪਾਰਟਿਸਿਪੈਂਟ ਸੀ। ਹੁਣ ਉਹਨਾਂ ਦਾ ਪਪੂਲਰ ਕਾਲਮ ਹੁੰਦਾ ਔਰ ਉਹਨਾਂ ਦਾ ਅੱਜ ਕਾਲਮ ਜਦੋਂ ਉਹਨਾਂ ਨੇ ਇਸ ਦੀ ਗੱਲ ਕੀਤੀ ਤੇ ਮੈਨੂੰ ਇਹ ਲੱਗਿਆ ਕਿ ਵੀ ਇਸ ਸਾਰੇ ਚੋਂ ਇੱਕ ਐਕਸਟ੍ਰੀਮ ਰਾਈਟ ਦੇ ਉੱਤੇ ਬੈਠਾ ਅਮਰੀਕਨ ਜਿਹੜਾ ਹੈ ਉਹਦੀ ਕੀ ਟੇਕ ਹੈ ਕਿ ਅਮਰੀਕਾ ਔਰ ਚਾਈਨਾ ਕਿੱਧਰ ਵੱਲ ਜਾ ਰਹੇ ਨੇ। ਔਰ ਉਹਨਾਂ ਦਾ ਅੱਜ ਦਾ ਕਾਲਮ ਹੈ, ਆਰ ਦਾ US ਐਂਡ ਚਾਈਨਾ ਸਟੰਬਲਿੰਗ ਟੁਵਰਡਸ ਐਨ ਆਈਲੈਂਡਸ ਵਾਰ, ਕਿ ਵੀ ਇਹ ਦੋਨੋਂ ਉਸ ਪਾਸੇ ਨਹੀਂ ਜਾ ਰਹੇ ਕਿ ਆਈਲੈਂਡਸ ਵਾਰ, ਟਾਪੂ ਅਸੀਂ ਕਹਿੰਦੇ ਆਈਲੈਂਡ ਨੂੰ, ਜਜ਼ੀਰਾ ਕਹਿੰਦੇ ਨੇ ਪਰਸ਼ੀਅਨ ਦੇ ਵਿੱਚ ਜਾਂ ਉਰਦੂ ਦੇ ਵਿੱਚ। ਹੁਣ ਇਹਦੀ ਸ਼ੁਰੂਆਤ ਉਹਨਾਂ ਨੇ ਕੀਤੀ ਕਿ ਵੀ ਤੁਸੀਂ ਇਹ ਦੇਖੋ, ਇਹ ਮਿਸਟਰ ਪੈਟ ਬੁਕੈਨਨ ਕਹਿੰਦੇ ਨੇ ਕਿ ਸੈਕੰਡ ਵਰਲਡ ਵਾਰ ਕਿਵੇਂ ਸ਼ੁਰੂ ਹੋਈ, ਕਿ ਜਰਮਨ ਨੇ ਪੋਲੈਂਡ ਦੇ ਵਿੱਚ ਫੌਜ ਭੇਜ ਕੇ ਕਬਜ਼ਾ ਕੀਤਾ। ਜਰਮਨ ਨੇ ਕਿਹਾ ਜੀ ਇਹ ਸਾਡੀ ਟੈਰੀਟਰੀ ਹੁੰਦੀ ਸੀ ਬਿਫੋਰ ਪ੍ਰਸ਼ੀਅਨ ਐਮਪਾਇਰ ਵੇਲੇ ਵੀ, ਦੂਜੇ ਵੀ, ਇਹ ਸਾਡੇ ਤੋਂ ਧੱਕੇ ਨਾਲ ਜਿਹੜੀ ਹੈ ਔਰ ਹੋਇਆ ਅਸੀਂ ਵਾਪਸ ਲੈ ਰਹੇ। ਜਿਉਂ ਹੀ ਪੋਲੈਂਡ ਦੇ ਵਿੱਚ ਜਰਮਨ ਫੌਜ ਦਾਖਲ ਹੋਈ, ਬ੍ਰਿਟਨ ਨੇ ਜਿਹੜੀ ਹੈ ਉਹ ਜਰਮਨ ਦੇ ਖਿਲਾਫ ਜੰਗ ਡਿਕਲੇਅਰ ਕਰ ਦਿੱਤੀ। ਔਰ ਫਿਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸੈਕੰਡ ਵਰਲਡ ਵਾਰ ਨੇ ਕਿਵੇਂ ਕਰੋੜਾਂ ਜਿਹੜੀਆਂ ਨੇ ਉਹ ਜਾਨਾਂ ਲਈਆਂ ਔਰ ਕਿੰਨੀ ਤਬਾਹੀ ਹੋਈ। ਔਰ ਇਸ ਸਾਰੇ ਤੇ ਬਿਲਟ ਕਰਦੇ ਉਹਨਾਂ ਨੇ ਕਿਹਾ ਵੀ ਹੁਣ ਇਹ ਜਿਹੜਾ ਆਕਸ ਬਣਦਾ ਹੈ ਵੀ $66 ਬਿਲੀਅਨ ਦੀ ਡੀਲ ਜਿਹੜੀ ਆਸਟ੍ਰੇਲੀਆ ਦੀ ਫਰਾਂਸ ਨਾਲ ਸੀ, ਆਸਟ੍ਰੇਲੀਆ ਨੇ ਕੈਂਸਲ ਕੀਤੀ। ਔਰ ਜਾ ਕੇ ਅਲਟੀਮੇਟਲੀ ਮਕਸਦ ਕੀ ਹੈ, ਚੀਨ ਨੂੰ ਘੇਰਨਾ ਪਾਣੀਆਂ ਦੇ ਵਿੱਚ। ਔਰ ਇਸ ਸਾਰੇ ਦੇ ਨਾਲ ਇਹ ਮਿਸਟਰ ਪੈਟ ਬੁਕੈਨਨ ਕਹਿੰਦੇ ਨੇ ਕਿ ਵੀ ਹੁਣ ਜੇ ਦੇਖਿਆ ਜਾਏ ਕਿ ਅਮਰੀਕਾ ਦੇ ਆਪਣੇ ਮੇਨਲੈਂਡ ਦੇ ਉੱਤੇ ਤਾਂ ਕੋਈ ਚਾਈਨਾ ਦਾ ਜਾਂ ਕੋਈ ਦੂਸਰਾ ਖਤਰਾ ਨਹੀਂ ਮੰਡਰਾ ਰਿਹਾ। ਅਮਰੀਕਾ ਚੀਨ ਦੇ ਜਾਂ ਇੰਟਰਨੈਸ਼ਨਲ ਵਾਟਰਸ ਕਹਿ ਲਓ ਜਾਂ ਉਹ ਵਾਟਰਸ ਡਿਸਪਿਊਟਡ ਵਾਟਰਸ ਜਿਨ੍ਹਾਂ ਨੂੰ ਚੀਨ ਆਪਣੇ ਕਹਿੰਦਾ, ਔਰ ਉਹਦੇ 'ਚ ਸਾਊਥ ਚਾਈਨਾ ਸੀ ਹੋਏ ਜਾਂ ਇੰਡੋ ਪੈਸੀਫਿਕ ਕਹਿ ਕੇ ਜਿਹਨੂੰ ਹੁਣ ਤੋਰਿਆ ਜਾ ਰਿਹਾ। ਹੁਣ ਇਹ ਜਿੰਨੇ ਮੁਲਕ ਜਿਹੜੇ ਅਮਰੀਕਾ ਦੇ ਅਲਾਈ ਔਰ ਜਿਨ੍ਹਾਂ ਬਾਰੇ ਬਾਈਡਨ ਨੇ ਕਿਹਾ ਕਿ ਉਹ ਆਪਣੇ ਅਲਾਈਜ਼ ਦਾ ਸਾਥ ਨਹੀਂ ਛੱਡਣਗੇ, ਹਾਲਾਂਕਿ ਇਹ ਸਟੇਟਮੈਂਟ ਤਾਂ ਸਾਹਮਣੇ ਹੀ ਹੈ। ਅਫਗਾਨਿਸਤਾਨ ਦਾ ਜਿੰਨਾ
ਜੋ ਰਿਹਾ ਪਾਰਟ ਜਾਂ ਉਸ ਤੋਂ ਪਹਿਲਾਂ ਵਿਤਨਾਮ ਦਾ। ਲੇਕਿਨ ਮੈਂ ਉਹਨਾਂ ਦੀ ਸਟੇਟਮੈਂਟ ਨੂੰ ਕੋਟ ਕਰ ਰਿਹਾ। ਅੱਛਾ ਹੁਣ ਜਿਹੜੇ ਆਈਲੈਂਡ ਚੀਨ ਤੋਂ ਇਨਸਿਕਿਉਰ ਨੇ ਉਹਨਾਂ ਦੀ ਮਦਦ ਦੇ ਉੱਤੇ ਅਮਰੀਕਾ ਹੈ, ਮਦਦ ਦੇ ਅਲਾਈ ਨੇ ਉਹਨਾਂ ਦੇ ਵਿੱਚ ਵਿਤਨਾਮ ਹੈ, ਮਲੇਸ਼ੀਆ ਹੈ, ਫਿਲੀਪੀਨਜ਼ ਹੈ, ਇੰਡੋਨੇਸ਼ੀਆ ਹੈ, ਸਿੰਗਾਪੁਰ ਹੈ, ਬਰੂਨਾਈ ਹੈ, ਔਰ ਸਭ ਤੋਂ ਜਿਹੜਾ ਖਤਰਨਾਕ ਹੈ ਜਿਹਨੂੰ ਚੀਨ ਨੇ ਕਦੇ ਵੀ ਐਜ਼ ਏ ਸੈਪਰੇਟ ਐਕਸੈਪਟ ਨਹੀਂ, ਤਾਈਵਾਨ। ਅੱਛਾ ਔਰ ਤਾਈਵਾਨ ਜਿਹੜਾ 110 ਮੀਲ ਹੈ ਚੀਨੀ ਪਾਣੀਆਂ ਤੋਂ, ਚੀਨੀ ਕੋਸਟ ਤੋਂ। ਹੁਣ ਅਮਰੀਕਾ ਤਾਈਵਾਨ ਦੀ ਵੀ ਪਿੱਠ ਠੋਕ ਰਿਹਾ ਹੈ ਬਿਲਕੁਲ ਔਰ ਜ਼ਾਹਰ ਹੈ ਕਿ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ। ਇਸ ਤੋਂ ਇਲਾਵਾ ਜਾਪਾਨ ਔਰ ਚੀਨ ਦਾ ਇੱਕ ਆਪਣਾ ਰਵਾਇਤੀ ਝਗੜਾ ਜਿਹੜਾ ਸੈਨਕਾਕਸ ਆਈਲੈਂਡ ਦੇ ਉੱਤੇ ਹੈ, ਜਿਹਦੇ 'ਚ ਕਿ ਜਾਪਾਨ ਨੇ ਕਿਹਾ ਕਿ ਜੀ ਜੇ ਚੀਨ ਨੇ ਇਸ 'ਤੇ ਕੀਤਾ ਤੇ ਅਸੀਂ ਮਿਲਟਰੀ ਕਾਰਵਾਈ ਕਰਾਂਗੇ। ਹੁਣ ਅਮਰੀਕਾ ਦਾ ਜਾਪਾਨ ਦੇ ਨਾਲ ਅਲਾਇੰਸ ਹੈ, ਜੀ ਆਸਟ੍ਰੇਲੀਆ ਵਾਲਾ ਸੀ ਆਕਸ ਦੀ ਗੱਲ ਕੀਤੀ। ਸੋ ਇਸ ਸਾਰੇ ਨੂੰ ਹੀ ਆਧਾਰ ਬਣਾ ਕੇ ਫਿਰ ਅਲਟੀਮੇਟਲੀ ਜਿਹੜਾ ਇਹਨਾਂ ਦਾ ਕਨਕਲੂਜਨ ਹੈ ਪੈਟ ਬੁਕੈਨਨ ਦਾ ਕਿ ਵੀ ਇਸ ਗੱਲ ਦਾ ਧਿਆਨ ਰਹੇ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਵੀ ਜੇ ਉਦੋਂ ਬੇਸ਼ੱਕ ਉਹ ਪੋਲੈਂਡ ਦੇ ਉੱਤੇ ਸੀ, ਕੋਈ ਡਾਇਰੈਕਟ ਤਾਂ ਬ੍ਰਿਟਿਸ਼ ਟੈਰੀਟਰੀ ਤਾਂ ਨਹੀਂ ਸੀ, ਜਰਮਨੀ ਆਇਆ ਤੇ ਵਾਰ ਡਿਕਲੇਅਰ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਵੀ ਇਫ ਵਰਲਡ ਵਾਰ ਸੈਕੰਡ ਬ੍ਰੇਕਸ ਆਊਟ ਬਿਟਵੀਨ ਚਾਈਨਾ ਐਂਡ US, it is likely to be over islands of Asia claimed by China, with US fighting not for its own territory but for island territory of allies, probably islands in no way vital to the security of the United States। ਕਿ ਸਾਡੀ ਕੋਈ ਸਿਕਿਉਰਿਟੀ ਲਈ ਤਾਂ ਵਾਈਟਲ ਨਹੀਂ ਹੈਗੇ। ਸੋ ਮਤਲਬ ਓਵਰਆਲ ਪੈਟ ਬੁਕੈਨਨ ਦੀ ਐਕਸਟ੍ਰੀਮ ਰਾਈਟ ਤੇ ਹੁੰਦਿਆਂ ਵੀ ਟਰੰਪ ਵਾਲੀ ਲਾਈਨ, ਜੇ ਟਰੰਪ ਨੇ ਜਿਹੜੇ ਅਸੀਂ ਉਹਦੇ ਚੰਗੇ ਕੰਮਾਂ ਦੀ ਗੱਲ ਕਰਦੇ ਹਾਂ ਕਿ ਉਹਨੇ ਕਿਹਾ ਵੀ ਇਹ ਸਾਡੀਆਂ ਵਾਰਸ ਨਹੀਂ, ਬੰਦ ਕਰੋ, ਇਰਾਕ 'ਚ ਵੀ ਅਫਗਾਨਿਸਤਾਨ 'ਚ ਵੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਬਹੁਤ ਵਾਰੀ ਇਹ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇੱਦਾਂ ਦੀ ਵੱਡੀ ਜੰਗ। ਔਰ ਕਨਕਲੂਡਿੰਗ ਉਹਨਾਂ ਦਾ ਜੁਮਲਾ ਹੈ, which is how world powers often end their days as world powers, fighting unnecessarily wars on behalf of other nations। ਇਹ ਅਮਰੀਕਾ ਨੂੰ ਬੜੀ ਵੇਲਡ ਵਾਰਨਿੰਗ ਹੈ ਕਿ ਜਿਹੜੀਆਂ ਦੁਨੀਆ ਦੀਆਂ ਤਾਕਤਾਂ ਰਹੀਆਂ ਨੇ, ਵਰਲਡ ਪਾਵਰਸ ਜਿਨ੍ਹਾਂ ਦੇ ਐਮਪਾਇਰ ਰਹੇ ਨੇ, ਉਹਨਾਂ ਦਾ ਐਂਡ ਉਦੋਂ ਹੀ ਹੁੰਦਾ ਜਦੋਂ ਨਾ ਜ਼ਰੂਰੀ ਜਾਂ ਗੈਰ ਜ਼ਰੂਰੀ ਜੰਗਾਂ ਦੇ ਵਿੱਚ ਉਲਝ ਜਾਂਦੇ ਨੇ, ਫਾਈਟਿੰਗ ਅਨਨੈਸੈਸਰੀ ਵਾਰਸ ਔਨ ਬਿਹਾਫ ਆਫ ਅਦਰ ਨੇਸ਼ਨ। ਸੋ ਕਹਿਣਾ ਉਹ ਇਹ ਚਾਹੁੰਦੇ ਨੇ ਕਿ ਇਹ ਜਿਹੜੇ ਆਈਲੈਂਡਸ ਦੀਆਂ ਵਾਰਸ ਦੇ ਨੂੰ ਤੁਸੀਂ ਜਿਹੜਾ ਜਿਸ ਹੱਦ ਤੱਕ ਜਾ ਕੇ ਅਮਰੀਕਾ ਨੂੰ ਇਨਵੋਲਵ ਕਰ ਰਹੇ ਹੋ, ਇਹ ਸਾਡਾ ਡਿਕਲਾਈਨ ਵੀ ਕਰੇਗਾ, ਸਾਡਾ ਨੁਕਸਾਨ ਕਰੇਗਾ। ਇਹ ਸਾਡੀ ਵਾਰ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਬੇਨਤੀ ਕਰਦੀ, ਅਪੀਲ ਕਰਦੀ ਕਿ ਤੁਸੀਂ ਵੱਧ ਤੋਂ ਵੱਧ TV 84 ਦੀ ਹਮਾਇਤ ਕਰੋ, ਸਪੋਰਟ ਕਰੋ। TV 84 ਦੀ ਵੱਧ ਤੋਂ ਵੱਧ ਮਾਇਕ ਸਹਾਇਤਾ ਕਰੋ। ਤੁਸੀਂ ਆਪਣੀ ਮਾਇਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ 10 ਮਹੀਨਿਆਂ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੇ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਕੀਤਾ ਹੈ। ਇਸ ਅੰਦੋਲਨ ਨੂੰ ਇਹ ਦਰਜਾ ਐਵੇਂ ਹਾਸਲ ਨਹੀਂ ਹੋਇਆ। ਪੰਜਾਬ ਦੀ ਅਗਵਾਈ, ਇਸ ਖਿੱਤੇ ਦੀ ਵਿਸ਼ੇਸ਼ ਵਿਚਾਰਧਾਰਾ, ਇਤਿਹਾਸ ਅਤੇ ਸੱਭਿਆਚਾਰ ਇਸ ਅੰਦੋਲਨ ਦੀ ਵੱਡੀ ਸ਼ਕਤੀ ਬਣੇ। 600 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੇ
ਆਪਣੀਆਂ ਜਾਨਾਂ ਇਸ ਅੰਦੋਲਨ 'ਚ ਕੁਰਬਾਨ ਕੀਤੀਆਂ। ਹਜ਼ਾਰਾਂ ਕਰੋੜ ਰੁਪਏ ਕੀਮਤੀ ਸਮਾਂ ਅਤੇ ਸ਼ਕਤੀ ਇਸ ਅੰਦੋਲਨ ਦੀ ਭੇਟ ਚੜਿਆ, ਤਾਂ ਜਾ ਕੇ ਇਸ ਅੰਦੋਲਨ ਨੂੰ ਵਿਸ਼ਵ ਦੇ ਇਤਿਹਾਸ ਵਿੱਚ ਵਿਸ਼ੇਸ਼ ਪਛਾਣ ਮਿਲੀ ਹੈ। ਅੰਦੋਲਨ 'ਚ ਜਾਨਾਂ ਵਾਰਨ ਵਾਲੇ ਕਿਸਾਨਾਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਪ੍ਰੋਗਰਾਮ ਕਿਸਾਨ ਯੋਧਿਆਂ ਦੀ ਦਾਸਤਾਨ ਦੇਖੋ ਬੁੱਧਵਾਰ ਸ਼ਾਮ 7:30 ਵਜੇ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ ਟੀਵੀ YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਤੁਸੀਂ ਸਾਡੇ USA ਦੇ ਫੋਨ ਨੰਬਰ 917 225 2798 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ london4khalistan.uk london4khalistan.uk। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 24 ਤਰੀਕ ਯਾਨੀ ਕਿ ਸ਼ੁੱਕਰਵਾਰ ਨੂੰ ਮੋਦੀ ਤੇ ਬਾਈਡਨ ਦੀ ਜਿਹੜੀ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਸੋ ਕੀ ਇਸ ਮੀਟਿੰਗ 'ਚ ਕੁਝ ਨਿਕਲੇਗਾ ਜਾਂ ਇਹ ਮੈਜ਼ ਇੱਕ ਫਾਰਮੈਲਿਟੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਲਰੇਡੀ ਅਸੀਂ ਜ਼ਿਕਰ ਕਰ ਰਹੇ ਹਾਂ ਪਿਛਲੇ 2 ਦਿਨਾਂ ਤੋਂ ਲਗਾਤਾਰਤਾ ਨਾਲ UN ਜਨਰਲ ਅਸੈਂਬਲੀ ਸੈਸ਼ਨ ਔਰ ਅੱਜ ਬਾਈਡਨ ਔਰ ਸ਼ੀ ਜਿਨਪਿੰਗ ਦੇ ਮੈਸੇजेस ਔਰ ਉਸ ਤੋਂ ਪਹਿਲਾਂ UN ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟਰਸ ਉਹਨਾਂ ਵੱਲੋਂ ਇਹਨਾਂ ਦੋਨਾਂ ਤਾਕਤਾਂ ਨੂੰ ਵਾਰਨਿੰਗ ਕਿ ਵੀ ਤੁਸੀਂ ਨਵੀਂ ਕੋਲਡ ਵਾਰ ਸ਼ੁਰੂ ਨਾ ਕਰੋ ਔਰ ਇਹ ਜਿਹੜੀ ਡਿਸਫੰਕਸ਼ਨਲ ਰਿਲੇਸ਼ਨਸ਼ਿਪ ਹੈ ਇਹਨੂੰ ਐਂਡ ਕਰੋ। ਪਰ ਇਹ ਸਾਡੇ ਲਈ ਵਰਲਡ ਡਿਵੈਲਪਮੈਂਟਸ ਇੰਪੋਰਟੈਂਟ ਨੇ। ਅਫਗਾਨਿਸਤਾਨ ਹੋਰ ਵੀ ਇੰਪੋਰਟੈਂਟ ਹੈ ਕਿਉਂਕਿ ਅਮਰੀਕਾ 20 ਸਾਲ ਬਾਅਦ ਉੱਥੋਂ ਨਿਕਲਿਆ ਔਰ ਉੱਥੇ ਕੀ ਡਿਵੈਲਪਮੈਂਟਸ ਨੇ ਅਜੇ ਤੱਕ ਕਿਸੇ ਵੀ ਹਕੂਮਤ ਨੇ ਪਾਕਿਸਤਾਨ ਸਮੇਤ ਅਫਗਾਨਿਸਤਾਨ ਦੀ ਜਿਹੜੀ ਤਾਲਿਬਾਨ ਹਕੂਮਤ ਹੈ ਉਸ ਨੂੰ ਰੈਕਗਨਾਈਜ਼ ਨਹੀਂ ਕੀਤਾ। ਹਾਲਾਂਕਿ ਹਿਊਮੈਨਿਟੇਰੀਅਨ ਅਸਿਸਟੈਂਸ $1 ਬਿਲੀਅਨ ਤੋਂ ਜ਼ਿਆਦਾ UN ਫੂਡ ਪ੍ਰੋਗਰਾਮ ਦੇ ਥੱਲੇ ਜਾਂ UNESCO ਔਰ ਦੂਸਰਿਆਂ ਦੇ ਜਿਹੜੇ ਵੀ ਪ੍ਰੋਗਰਾਮ ਨੇ ਪਾਕਿਸਤਾਨ ਵੱਲੋਂ ਵੀ ਜਾ ਰਹੀ ਹੈ। ਸੋ ਅਫਗਾਨਿਸਤਾਨ ਵੀ ਇਸ ਵੇਲੇ ਇੱਕ ਅਹਿਮੀਅਤ ਰੱਖਦਾ ਹੈ ਔਰ ਮੁਲਕ ਬੇਸ਼ੱਕ ਉਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨਸ ਹੋਏ ਜਿਨ੍ਹਾਂ ਦਾ ਸੈਸ਼ਨ ਦੁਸ਼ਾਂਬੇ ਤਾਜ਼ਿਕਸਤਾਨ 'ਚ ਹੋਇਆ ਜਾਂ ਚੀਨ ਦੇ ਔਰ ਪਾਕਿਸਤਾਨ ਔਰ ਟਰਕੀ ਔਰ ਕਤਰ ਉਹਨਾਂ ਦੀਆਂ ਮੁਲਾਕਾਤਾਂ ਹੋਣ, ਲੇਕਿਨ ਸਾਡੀ ਅੱਖ ਜਿਹੜੀ ਹੈ ਉਹ ਮੋਦੀ ਦੀ ਅਮਰੀਕਾ ਵਿਜ਼ਿਟ ਨੂੰ ਲੈ ਕੇ ਵੀ ਲੱਗੀ ਹੋਈ ਹੈ ਕਿਉਂਕਿ ਇਮਰਾਨ ਖਾਨ ਤਾਂ ਨਹੀਂ ਆ ਰਹੇ। ਉਹਨਾਂ ਦੀ ਥਾਂ ਜਿਹੜੇ ਫੋਰਨ ਮਿਨਿਸਟਰ ਨੇ ਮਹਿਮੂਦ ਸ਼ਾਹ ਮਹਿਮੂਦ ਕੁਰੈਸ਼ੀ ਉਹ ਐਡਰੈਸ ਕਰਨਗੇ UN ਨੂੰ। ਲੇਕਿਨ ਮੋਦੀ ਇਸ ਵੇਲੇ ਉਸ ਦੀ ਵਿਜ਼ਿਟ ਉਹਨੇ ਬੁੱਧਵਾਰ ਯਾਨੀ ਕਿ ਕੱਲ੍ਹ ਉੱਥੋਂ ਉੱਡ ਪੈਣਾ ਔਰ ਅਮਰੀਕਾ ਦੇ ਵਿੱਚ UN ਜਨਰਲ ਅਸੈਂਬਲੀ ਨੂੰ ਤਾਂ ਉਹਨੇ 25 ਤਰੀਕ ਨੂੰ ਸੈਚਰਡੇ ਸਵੇਰੇ 9 ਵਜੇ ਤੋਂ ਦੇ ਕਰੀਬ ਐਡਰੈਸ ਕਰਨਾ। ਸੋ ਉਹ ਤਾਂ ਉਹਦੇ ਸਵਾਗਤ ਦੇ ਲਈ ਇੱਥੇ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਉਹ 9 ਤੋਂ ਲੈ ਕੇ ਆਲਮੋਸਟ 12 ਵਜੇ ਤੱਕ ਜਿਹੜਾ ਉਹ ਪ੍ਰੋਟੈਸਟ ਰੱਖਿਆ ਹੋਇਆ ਕਸ਼ਮੀਰੀ ਜਥੇਬੰਦੀਆਂ ਵੱਲੋਂ ਕਿਉਂਕਿ ਸਾਡੇ ਯਾਕੂਬ ਭਾਈਜਾਨ ਪੁੱਛ ਰਹੇ ਸੀ YouTube ਦੇ ਉੱਤੇ ਲਾਈਵ ਦੇ ਆਪਣੇ ਕਮੈਂਟ कि जी भाई हमें भी बताओ कब प्रोटेस्ट है। सो याकूब भाई आ जाओ सवेरे 9 बजे सैटरडे 25 ਨੂੰ ਔਰ ਇੱਕ ਪ੍ਰੋਟੈਸਟ ਜਿਹੜਾ ਹੈ ਉਹ ਪਹਿਲਾਂ ਹੋਏਗਾ। ਫਿਰ ਜਿਵੇਂ ਰਾਜਾ ਰਜ਼ਾਕ ਜੀ ਨੇ ਦੱਸਿਆ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਵੀ ਔਰ ਇਹ ਨਹੀਂ ਹੈ ਇਕੱਠੇ ਵੀ ਹੋਣਗੇ ਲੇਕਿਨ ਇਹ ਦੇ ਹੋਲ ਡੇ ਰਹਿੰਦਾ ਹੈ ਤੇ ਉਹ ਬਿਹਤਰ ਹੁੰਦਾ ਹੈ। ਸੋ ਉਹਨਾਂ ਵੱਲੋਂ ਵੀ ਜਿਹੜਾ ਹੈ ਉਹਨੂੰ ਆਫਟਰਨੂਨ 1 ਤੋਂ 3 ਜਿਹੜਾ ਸ਼ਾਇਦ ਉਹਨਾਂ ਦਾ ਟਾਈਮ ਹੈ ਔਰ ਉਸ ਤੋਂ ਪਹਿਲਾਂ 24 ਤਰੀਕ ਨੂੰ ਜਿਹੜਾ ਮੋਦੀ ਨੇ ਵਾਸ਼ਿੰਗਟਨ 'ਚ 2 ਇਵੈਂਟਸ ਨੇ ਔਰ ਜਿਵੇਂ ਹੁਣ ਸਕੈਜੂਲ ਥੋੜ੍ਹਾ ਜਿਹਾ ਇਹ ਕਲੀਅਰ ਵੀ ਹੋ ਰਿਹਾ ਕਿ ਪਹਿਲਾਂ ਮਾਰਨਿੰਗ ਆਵਰਸ ਦੇ ਵਿੱਚ ਜਿਹੜਾ ਹੈ ਉਹ 1-to-1 ਮੀਟਿੰਗ ਹੈ ਬਾਈਡਨ ਦੇ ਨਾਲ ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਕਿਉਂਕਿ ਕੁਆਡ ਦੀ ਸਮਿਟ ਉਸੇ ਸ਼ਾਮ ਨੂੰ ਰੱਖੀ ਹੋਈ ਹੈ ਜਿਹੜੀ ਇਨ ਪਰਸਨ ਜਿਹਦੇ 'ਚ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਜਿਹੜੇ ਮਿਸਟਰ ਮੋਰਿਸਨ ਔਰ ਜਾਪਾਨ ਦੇ ਪ੍ਰਾਈਮ ਮਿਨਿਸਟਰ ਭਾਵੇਂ ਆਊਟਗੋਇੰਗ ਹੀ ਹੈ ਜਾਪਾਨ 'ਚ ਵੀ ਹੁਣ ਨਵਾਂ ਲੀਡਰ ਬਣਨਾ ਉਹਨਾਂ ਨੇ ਤਾਂ ਰਿਜ਼ਾਈਨ ਕੀਤਾ ਹੋਇਆ ਔਰ ਮੋਦੀ। ਸੋ ਜੋ ਹੁਣ ਤੱਕ ਦੀਆਂ ਖਬਰਾਂ ਨੇ ਇਹ ਜਿਹੜੀ ਕੁਆਡ ਸਮਿਟ ਹੈ ਇਹ ਆਫਟਰਨੂਨ ਹੈ ਤੇ ਮਾਰਨਿੰਗ 'ਚ 1-to-1 ਮੋਦੀ ਦੇ ਨਾਲ ਮੀਟਿੰਗ ਹੈ ਔਰ ਇਸ ਮੋਦੀ ਦੇ ਉਸ ਸਾਰੇ
ਪਾਪ ਦੀ ਜੰਜ ਜਿਹੜੀ ਹੈ ਕਾਫਲਾ, ਉਹਦੇ 'ਚ ਸ਼ੈਤਾਨ ਦਾ ਪੁੱਤਰ ਜਿਹੜਾ ਹੈ ਅਜੀਤ ਡੋਵਲ, ਉਹ ਵੀ ਖਾਸ ਤੌਰ ਤੇ ਆ ਰਿਹਾ। ਸੋ ਜ਼ਾਹਰ ਹੈ ਕਿ ਇਸ਼ੂ ਬੇਸ਼ੱਕ ਕਹਿਣ ਨੂੰ ਕੁਆਡ ਫੋਕਸ ਰੱਖ ਕੇ ਗੱਲ ਕਰਨ ਦਾ, ਕੁਆਡ ਦੀ ਤਾਂ ਫੂਕ ਕੱਢਤੀ। ਅਸੀਂ ਆਲਰੇਡੀ ਕਿਹਾ ਕਿ ਬਈ ਜਦੋਂ ਔਕਸ ਬਣ ਗਿਆ ਤੇ ਕੁਆਡ ਤਾਂ ਹੁਣ ਇਵੇਂ ਹੀ ਹੈ ਕਿ ਵੀ ਕੋਈ ਕੁਆਡ ਦੀ ਸ਼ੀਲਡ ਬਣਾ ਕੇ ਮੋਦੀ ਆਪਣੀ ਟੇਬਲ ਤੇ ਰੱਖ ਲੇ कि हम भी कभी क्वाड हुआ करते थे और अब स्पाटे हो गए हैं। लेकिन ਜਿਹੜੀ मैं समझदा भी जीत डोवल ਦਾ ਆਣਾ ਨਾਲ ਇਹ ਦੱਸਦਾ ਹੈ ਕਿ ਅਫਗਾਨਿਸਤਾਨ ਵੀ ਮੇਨ ਇਸ਼ੂ ਹੋਏਗਾ, ਰਾਦਰ ਅਫਗਾਨਿਸਤਾਨ ਹੀ ਵੱਡਾ ਇਸ਼ੂ ਹੋਏਗਾ। ਕੁਆਡ ਦਾ ਤਾਂ ਜਨਾਜ਼ਾ ਸਰੇ ਬਾਜ਼ਾਰ ਚੁੱਕਿਆ ਗਿਆ, ਉਹ ਨਿਕਲ ਗਿਆ। ਔਰ ਇਹਦੇ ਨਾਲ ਹਰਸ਼ਵਰਧਨ ਸ਼੍ਰਿੰਗਲਾ ਫੋਰਨ ਸੈਕਟਰੀ, ਇਹ ਵੀ ਬੜਾ ਸ਼ੈਤਾਨ ਦੀ ਟੂਟੀ ਹੈ। ਇਹ ਪਹਿਲਾਂ ਟਰੰਪ ਪੀਰੀਅਡ ਦੇ ਵਿੱਚ ਇਹ ਇੰਡੀਆ ਦਾ ਐਂਬੈਸਡਰ ਸੀ ਵਾਸ਼ਿੰਗਟਨ ਡੀਸੀ 'ਚ, ਪੱਕਾ ਹਿੰਦੂ ਤਵੀ। ਇੱਥੇ ਨਿਊ ਜਰਸੀ 'ਚ ਵੀ ਔਰ ਦੂਸਰੇ 'ਚ ਵੀ ਕਸ਼ਮੀਰੀ ਪਰਿਵਾਰਾਂ 'ਚ ਹਿੰਦੂ ਦੂਜੇ ਤੀਜੇ ਇਕੱਠੇ ਕਰਕੇ ਉਹਨਾਂ ਦੇ ਪ੍ਰਾਈਡ ਔਰ ਉਹਦੇ ਥੱਲੇ ਨਫ਼ਰਤ ਫੈਲਾ ਰਿਹਾ ਸੀ। ਬਹੁਤ ਖਤਰਨਾਕ ਕਿਸਮ ਦਾ, ਕਿਉਂਕਿ ਤੁਸੀਂ ਜਦੋਂ ਦੇਖੋਗੇ ਵੀ ਉਹ ਜਿਹਨੂੰ ਕਹਿੰਦੇ ਨੇ ਵੀ ਜਿਉ ਜਿਹੀ ਕੋਕੋ ਜੇ ਕੋਕੋ ਦੇ ਨਿਆਣੇ, ਕਿ ਵੀ ਇਹ ਸਾਰੇ ਜਦੋਂ ਰਜੀਮ ਹਿੰਦੂ ਤਵੀ ਹੈ, ਇਹਨਾਂ ਨੇ ਕੋਈ ਵੀ ਈਵਨ ਫੋਰਨ ਸਰਵਿਸ ਦੇ ਵਿੱਚ ਵੀ ਜਿਹੜਾ ਕੋਈ ਟਰੂਲੀ ਸੈਕੂਲਰ, ਬੇਸ਼ੱਕ ਉਹ ਇੰਡੀਅਨ ਨੈਸ਼ਨਲਿਸਟ ਹੈ ਪਰ ਹਿੰਦੂ ਨੈਸ਼ਨਲਿਸਟ ਨਹੀਂ ਹੈ ਹਿੰਦੂ ਤਵੀ, ਉਹਨਾਂ ਨੂੰ ਪਾਸੇ ਕਰ ਦਿੱਤਾ। ਔਰ ਸਾਰੀ ਟੀਮ ਹੌਲੀ, ਇਹੀ ਹਾਲ ਉੱਥੇ ਐਡਮਿਨਿਸਟ੍ਰੇਸ਼ਨ 'ਚ ਹੈ, ਇਹੀ ਹਾਲ ਜੁਡੀਸ਼ਰੀ 'ਚ ਹੈ। ਸੋ ਇਹ ਦੋਨੋਂ ਜਿਹੜੇ ਨੇ ਇਹ ਕੰਪਨੀ ਕਰ ਰਹੇ ਨੇ। ਔਰ ਜਿੰਨਾ ਕੁ ਹੁਣ ਤੱਕ ਇਹਦਾ ਸਕੈਜੂਲ ਆਇਆ ਕਿ ਬਾਈਡਨ ਦੇ ਨਾਲ ਇਹ ਮੀਟਿੰਗਸ ਤੋਂ ਬਿਨਾਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਨਾਲ ਵੀ ਮੋਦੀ ਦੀ ਮੁਲਾਕਾਤ ਹੋਣੀ ਹੈ। ਪਰ ਵੈਸੇ ਦਿਲਚਸਪ ਗੱਲ ਇਹ ਹੈ ਕਿ ਹੁਣ ਐਸ ਜੈ ਸ਼ੰਕਰ ਜਿਹੜਾ ਫੋਰਨ ਮਿਨਿਸਟਰ ਹੈ, ਜ਼ਾਹਰ ਹੈ ਉਹ ਨਾਲ ਤਾਂ ਹੋਣਾ ਹੀ, ਉਹ ਤਾਂ ਪਹਿਲਾਂ ਹੀ ਆਇਆ ਹੋਇਆ। ਹੁਣ ਉਹਨੇ ਲਾਸਟ ਟਾਈਮ ਫੋਰਨ ਰਿਲੇਸ਼ਨਸ ਕਮੇਟੀ ਦੇ ਨਾਲ ਮੀਟਿੰਗ ਕਰਨੀ ਸੀ ਐਸ ਜੈ ਸ਼ੰਕਰ ਨੇ, ਔਰ ਪ੍ਰਮਿਲਾ ਜੈਪਾਲ ਜਿਹੜੀ ਸੀਐਟਲ ਤੋਂ ਹੀ ਹੈ, ਉਹ ਵੀ ਉਹਦੇ 'ਚ ਫੋਰਨ ਰਿਲੇਸ਼ਨ ਕਮੇਟੀ 'ਚ ਸੀ। ਹੁਣ ਕਿਉਂਕਿ ਉਹਨੇ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਚੰਗਾ ਸਖਤ ਹੱਥਾਂ 'ਚ ਲਿਆ ਸੀ, ਸੀਏ ਦੇ ਉੱਤੇ ਉਹਨੇ ਭਾਰਤ ਦੀ ਮੁਖਾਲਫਤ ਕੀਤੀ ਸੀ, ਤੇ ਜੈ ਸ਼ੰਕਰ ਨੇ ਕਿਹਾ ਸੀ ਕਿ ਵੀ ਜੇ ਇਸ ਫੋਰਨ ਰਿਲੇਸ਼ਨਸ ਕਮੇਟੀ ਵਾਲੀ ਮੀਟਿੰਗ 'ਚ ਪ੍ਰਮਿਲਾ ਜੈਪਾਲ ਹੈ ਤੇ ਮੈਂ ਨਹੀਂ ਆਣਾ ਹੈ। ਹੁਣ ਉਹਦੇ ਇਹ ਕਹਿਣ ਤੇ ਜਿਹੜਾ ਇਹ ਕਮਲਾ ਹੈਰਿਸ ਜਿਹੜੀ ਜ਼ਾਹਰ ਹੈ ਉੱਥੋਂ ਸੈਨੇਟਰ ਸੀ ਸੀਐਟਲ ਤੋਂ ਹੀ, ਉਹਨੇ ਕਿਹਾ ਕਿ ਵੀ ਜੇ ਉਹਨੂੰ ਕੱਢਣਾ ਪ੍ਰਮਿਲਾ ਨੂੰ, ਉਹ ਤਾਂ ਰਹੇਗੀ, ਤੂੰ ਨਹੀਂ ਆਣਾ ਨਾ ਮੈਂ ਵੀ ਨਹੀਂ ਆਉਂਦੀ। ਸੋ ਹੁਣ ਇਹ ਦਿਲਚਸਪ ਗੱਲ ਇਹ ਹੈ ਵੀ ਉਹੀ ਐਸ ਜੈ ਸ਼ੰਕਰ ਜਿਹੜਾ ਪਿਛਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਇਹਨੂੰ ਮਿਲਣ ਤੋਂ ਹੀ ਇਨਕਾਰੀ ਸੀ, ਹੁਣ ਉਹੀ ਕਮਲਾ ਹੈਰਿਸ ਜਿਹੜੀ ਬਾਈਡਨ ਨੇ ਆਪਣੀ ਟੀਮਮੇਟ ਉਹਨੂੰ ਬਣਾਇਆ ਔਰ ਉਹ ਵਾਈਸ ਪ੍ਰੈਜ਼ੀਡੈਂਟ ਬਣੀ ਆ, ਉਹਦੇ ਨਾਲ ਵੀ ਮੀਟਿੰਗ ਹੈ। ਔਰ ਇਹਦੇ 'ਚ ਜਿਹੜਾ ਇਸ ਸਾਰੇ 'ਚੋਂ ਨਿਕਲਣਾ ਕੀ ਹੈ, ਅਲਟੀਮੇਟਲੀ ਤਾਂ ਜਿਵੇਂ ਤੁਸੀਂ ਕਿਹਾ ਕਿ ਇਹ ਇੱਕ ਮਹਿਜ਼ ਫਾਰਮੈਲਿਟੀ ਹੈ। ਕਿਉਂਕਿ ਜੇ ਹੁਣ ਹਾਲਤ ਇਹ ਹੋਈ ਹੈ ਕਿ ਔਕਸ ਦੇ ਹਵਾਲੇ ਨਾਲ ਜਿੰਨਾ ਸਟਰੋਂਗ ਰਿਐਕਸ਼ਨ ਫਰਾਂਸ ਨੇ ਕੀਤਾ, ਗੱਲ ਕੱਲੀ ਇਹ ਨਹੀਂ ਹੈ ਕਿ $66 ਬਿਲੀਅਨ ਦੀ ਡੀਲ ਜਿਹਦੇ ਥੱਲੇ ਔਰ ਇਹ ਡੀਲ ਜਿਹੜੀ ਹੈ ਉਹ 2-3 ਸਾਲ ਪਹਿਲਾਂ ਦੀ ਹੋਈ ਸੀ, 2016 ਜਾਂ 17 ਦੀ ਹੋਈ ਸੀ। ਸੋ ਉਹਨਾਂ ਨੂੰ ਇਹ ਲੱਗਾ, ਔਰ ਉਹਨਾਂ ਨੇ ਫੋਰਨ ਮਿਨਿਸਟਰ ਨੇ ਜਿੱਥੇ ਆਸਟ੍ਰੇਲੀਆ ਨੂੰ ਕਿਹਾ ਕਿ ਸਟੈਬ ਇਨ ਦਾ ਬੈਕ, ਉਹਦੇ 'ਚ ਉਹਨਾਂ ਨੇ ਅਮਰੀਕਾ ਨੂੰ ਵੀ ਕਿਹਾ ਵੀ ਤੁਸੀਂ ਝੂਠ ਬੋਲ ਰਹੇ ਹੋ, ਯੂਕੇ ਨੂੰ ਵੀ ਉਹਨਾਂ ਨੇ ਰਗੜਾ ਦਿੱਤਾ ਔਰ ਆਪਣੇ ਐਂਬੈਸਡਰ ਵਾਪਸ ਸੱਦ ਲਏ। ਹੁਣ ਇਸ ਸਭ ਦੇ ਚਲਦਿਆਂ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਫਰਾਂਸ ਦੇ ਪ੍ਰੈਜ਼ੀਡੈਂਟ ਨੇ ਮੈਕਰੋਨ ਨੇ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ। ਹੁਣ ਰਾਫੇਲ ਡੀਲ ਜਿਹੜੀਆਂ ਮੋਦੀ ਨੇ ਜਿਹੜਾ ਉਹ ਕੰਨਾਂ 'ਚ ਪਾ ਕੇ ਆਪਣੇ ਯਾਰ ਨੂੰ ਦਵਾਈਆਂ, ਔਰ ਅਸੀਂ ਦੇਖਦੇ ਹਾਂ ਕਿ 30,000 ਕਰੋੜ ਦਾ ਫਾਇਦਾ ਇਕੱਲੇ ਨੂੰ ਦਵਾਇਆ। ਹੁਣ ਕਿਉਂਕਿ ਅਮਰੀਕਨ ਭਾਰਤ ਜਿਹੜਾ ਹੈ ਉਹ ਅਮਰੀਕਾ ਦੇ ਸਫੀਅਰ 'ਚ ਜਾ ਚੁੱਕਾ ਪੂਰੀ ਤਰ੍ਹਾਂ, ਤੇ ਮੇਰਾ ਖਿਆਲ ਹੈ ਵੀ ਫਰਾਂਸ ਵਾਲੇ ਨੇ ਕੰਨ ਫੜ ਕੇ ਪੁੱਛਿਆ ਹੋਏਗਾ ਵੀ ਤੁਹਾਡੀ ਵੀ ਨੀਅਤ ਤਾਂ ਆਸਟ੍ਰੇਲੀਆ ਵਾਲੀ ਤਾਂ ਨਹੀਂ ਹੈਗੀ ਕਿ ਵੀ ਉਹ ਵੀ ਕੁਆਡ ਦਾ ਮੈਂਬਰ ਬਣਿਆ ਸੀ ਔਰ ਅਮਰੀਕਾ ਦੇ ਕਹਿਣ ਤੇ ਉਹ ਹੁਣ ਇਹਨਾਂ ਦੀਆਂ ਸਭ ਨਿਊਕਲੀਅਰ ਸਪਲੈਂਟਡ ਜਿਹੜੀਆਂ ਨੇ ਉਹ ਸਬਮਰੀਨਸ ਲਏਗਾ, ਔਰ ਤੁਹਾਡੀ ਕੀ ਰਾਏ ਹੈ। ਹੁਣ ਇਸ ਸਾਰੇ ਦੇ ਚਲਦੇ ਆ ਭਾਰਤ ਦੇ ਲਈ ਇੱਕ ਕਾਫੀ ਟਾਈਟ ਰੋਪ ਵਾਕ ਬਣ ਗਈ। ਇਸ ਲਈ ਹੁਣ ਇਹ ਦੇਖਦਿਆਂ ਹੋਇਆ ਕਿ ਵੀ ਇਹ ਤਾਂ ਹੁਣ ਉਹ ਜਿਹੜੀ ਅੱਜ ਇੱਕ ਸਟੇਟਮੈਂਟ ਹੈ ਇੰਡੀਆ ਦੀ, no link between AUKUS and Quad says India, Modi to meet Biden and Harris, ਔਰ ਉਹਦੇ 'ਚ ਉਹਨੇ ਇਹ ਕਿਹਾ
ਪ੍ਰਾਈਮ ਮਿਨਿਸਟਰ ਮੋਦੀ ਨੇ ਇਹ ਆਪਣਾ ਕਿਹਾ ਕਿ देयर इज नो ਲਿੰਕ ਬਿਟਵੀਨ ਹਿਸ ਮੀਟਿੰਗਸ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਕੁਆਡ ਜਿਹੜਾ ਹੈ ਇਹ ਕੋਈ ਮਿਲਟਰੀ ਅਲਾਈਅੰਸ ਤਾਂ ਹੈ ਹੀ ਨਹੀਂ ਸੀ, ਅਸੀਂ ਤਾਂ ਜਿਹੜਾ ਹੈ ਉਹਦੇ ਤੇ ਉਹਨਾਂ ਦੇ ਨਾਲ ਹਰਸ਼ ਸ਼੍ਰਿੰਗਲਾ ਨੇ ਕਿਹਾ ਕਿ ਜੀ ਦਾ ਕੁਆਡ ਮੀਟਿੰਗ ਵਿਲ ਡੀਲ ਵਿਦ ਇਸ਼ੂਜ਼ ਲਾਈਕ ਕੋਵਿਡ-19 ਪੈਂਡੇਮਿਕ, ਨਿਊ ਐਂਡ ਐਮਰਜਿੰਗ ਟੈਕਨੋਲੋਜੀਜ਼, ਕਲਾਈਮੇਟ ਚੇਂਜ, ਇਨਫਰਾਸਟ੍ਰਕਚਰ, ਐਜੂਕੇਸ਼ਨ, ਹਿਊਮੈਨਿਟੇਰੀਅਨ ਅਸਿਸਟੈਂਸ, ਡਿਜ਼ਾਸਟਰ। ਇਹ ਸਾਰੇ ਹੀ ਵੀ ਇਹਦੇ ਲਈ ਤੁਸੀਂ ਕੁਆਡ ਬਣਾਈ ਸੀ। ਉਹ ਜਿਹੜੀਆਂ ਤੁਸੀਂ ਜੁਆਇੰਟ ਐਕਸਰਸਾਈਜ਼ਸ ਕੀਤੀਆਂ ਵੱਡੀ ਲੈ ਕੇ ਨੇਵੀ, ਉਹਨਾਂ ਦੀ ਵੀ ਇਹਨਾਂ ਦੀ ਵੀ, ਹੁਣ ਇਹ ਇਵੇਂ ਹੀ ਹੈ ਕਿ ਬਈ ਉਹ ਸਾਡੇ ਇੱਕ ਮਿੱਤਰ ਸੀ ਕਿਸੇ ਢਾਬੇ ਤੇ ਬੈਠੇ, ਬਹੁਤ ਪੁਰਾਣੀ ਗੱਲ ਹੈ, ਤੇ ਉਹ ਉਹਨੂੰ ਕਹਿੰਦਾ ਵੇਟਰ ਨੂੰ, ਓਏ ਕਾਕਾ ਦਾਲ ਲਿਆ, ਮੁੱਕ ਗਈ ਸੀ। ਉਹ ਕਹਿੰਦਾ ਸਰਦਾਰ ਜੀ ਦਾਲ ਤਾਂ ਹੈ ਨਹੀਂ। ਅੱਛਾ ਫਿਰ ਨਾ ਲਿਆਈ। ਹੁਣ ਗੱਲ ਇਹ ਹੈ ਵੀ ਇਹਨਾਂ ਨੂੰ ਕੱਢਤਾ ਬਾਹਰ ਤੇ ਹੁਣ ਕਹਿ ਰਹੇ ਨੇ ਨਹੀਂ ਅਸੀਂ ਤਾਂ ਉਹਦਾ ਕੁਆਡ ਦਾ ਮਕਸਦ ਹੀ ਕੋਈ, ਅਸੀਂ ਕੋਈ ਕਿਸੇ ਦੇਸ਼ ਦੇ ਖਿਲਾਫ ਸੀ ਤਾਂ ਕਲਾਈਮੇਟ ਦੂਜੇ ਤੀਜੇ ਅਸੀਂ ਤਾਂ ਇਹੀ ਕਰਨਾ ਸੀ, ਬੂਟੇ ਉਗਾਣੇ ਸੀ ਗਮਲਿਆਂ ਦੇ ਵਿੱਚੋਂ, ਦੋ ਨੇ ਲਾਤੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਹੁਣ ਇਹ ਤਾਂ ਸਪੈਕੂਲੇਸ਼ਨ ਹੈ ਕਿ ਅਫਗਾਨ ਇਸ਼ੂ ਤੇ ਕੀ ਗੱਲ ਹੋਏਗੀ, ਕਿਉਂਕਿ ਉਹਦੇ ਤੇ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਮਿਸਟਰ ਐਂਟੋਨੀ ਬਲਿੰਕਨ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ, ਉਹਨਾਂ ਨੇ ਸੈਨੇਟ ਦੇ ਵਿੱਚ ਜਿਹੜੀ ਬਰੀਫਿੰਗ ਦੇ ਵੇਲੇ ਕਿਹਾ ਸੀ ਕਿ ਅਸੀਂ ਇੰਡੀਆ ਦੇ ਨਾਲ ਹਾਇਰ ਲੈਵਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਜੇ ਸਾਨੂੰ ਲੋੜ ਪਏ ਤੇ ਕਿਹੜਾ ਬੇਸ ਜਿਹੜਾ ਅਸੀਂ ਬਣਾ ਸਕਦੇ ਹਾਂ ਟੂ ਸਟ੍ਰਾਈਕ ਅਗੇਂਸਟ ਅਫਗਾਨ। ਹਾਲਾਂਕਿ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਉਹਨੂੰ ਗੋਲਮੋਲ ਕਰਤਾ ਸੀ, ਨਹੀਂ ਇਹ ਐਸੇ, ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਉਂਕਿ ਜਿਵੇਂ ਪਾਕਿਸਤਾਨ ਨੂੰ ਬਿਲਕੁਲ ਨੈਗਲੈਕਟ ਕੀਤਾ ਹੋਇਆ ਅਮਰੀਕਾ ਨੇ, ਔਰ ਬਿਲਕੁਲ ਈਵਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨਾਲ 1-to-1 ਕਮਿਊਨੀਕੇਟ ਵੀ ਨਹੀਂ ਕੀਤਾ। ਹਾਲਾਂਕਿ ਇਹਦਾ ਨਤੀਜਾ ਜਿਹੜਾ ਕੋਈ ਅਮਰੀਕਾ ਦੇ ਲਈ ਕੋਈ ਬਹੁਤ ਠੀਕ ਨਹੀਂ ਹੈ, ਕਿਉਂਕਿ ਤਾਂ ਤੁਸੀਂ ਜਦੋਂ ਬਿਲਕੁਲ ਜਿਸ ਪਾਕਿਸਤਾਨ ਨੇ ਥਰੂ ਆਊਟ ਕੋਲਡ ਵਾਰ ਸਾਥ ਦਿੱਤਾ ਹੈ, ਜਿਨ੍ਹਾਂ ਰਾਹੀਂ ਤੁਸੀਂ ਚੀਨ ਤੱਕ ਪਹੁੰਚੇ ਨਿਕਸਨ ਦੇ ਜ਼ਮਾਨੇ 'ਚ, ਜਿਹਨੇ ਉਹਨਾਂ ਨੂੰ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਂਦਾ, ਜਿਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਤੁਹਾਡੀ 1.5 ਲੱਖ ਫੌਜ ਔਰ ਅਫਗਾਨ ਸਿਵਿਲੀਅਨ ਸੇਫਲੀ ਕੱਢੇ, ਪਿਸ਼ਾਵਰ, ਇਸਲਾਮਾਬਾਦ 에ਅਰਪੋਰਟ ਦਿੱਤੇ, ਤੇ ਤੁਸੀਂ ਉਸ ਇੰਡੀਆ ਨੂੰ ਜਿਹਦੀ ਇਨਪੁਟ ਮੈਂ ਇਹ ਸਮਝਦਾ ਵੀ ਅਮਰੀਕਾ ਦਾ ਜੋ ਇਹ 20 ਸਾਲ ਬਾਅਦ ਜੋ ਕੁਝ ਹੋਇਆ ਦਾ ਸਭ ਤੋਂ ਵੱਡਾ ਕਾਰਨ, ਔਰ ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਨੇ ਇੰਡੀਆ ਨੂੰ ਛਿੜਕ ਕੇ ਪਰੇ ਸੁੱਟਿਆ। ਉਹ ਇਹਦੇ ਬਾਵਜੂਦ ਕਿ ਕੁਆਡ ਉਹਨਾਂ ਨੇ ਕਿਹਾ ਵੀ ਮਰਵਾਇਆ ਇਹਨਾਂ ਨੇ, ਕਿਉਂਕਿ ਗਲਤ ਇੰਟੈਲੀਜੈਂਸ ਜਾਂ ਦੂਸਰੇ ਤੀਸਰੇ ਹੁਣ ਅਸ਼ਰਫ ਗਨੀ ਤਾਂ ਉਹਨਾਂ ਦਾ ਹੀ ਬੰਦਾ ਸੀ ਇੰਡੀਆ ਦਾ। ਅਮਰੀਕਾ ਉਸ ਖਿੱਤੇ 'ਚ ਕਦੇ ਅਜੇ ਬ੍ਰਿਟਿਸ਼ ਸਿਆਣੇ ਨੇ, ਬ੍ਰਿਟਨ ਨੂੰ ਪਤਾ ਹੈ ਕਿਉਂਕਿ ਉਹ ਤਾਂ ਉਹ ਸਾਰੇ ਖਿੱਤੇ ਦੇ ਵਿੱਚ ਉਹਨਾਂ ਨੇ ਰੂਲ ਕੀਤਾ ਹੈ। ਇਸ ਲਈ ਉਹਨਾਂ ਨੇ ਆਪਣਾ ਉਨਾ ਨੁਕਸਾਨ ਨਹੀਂ ਉਠਾਇਆ। ਅਮਰੀਕਾ ਨੂੰ ਕਈ ਪੱਖੋਂ ਭੋਲੇ ਨੇ ਕਿਉਂਕਿ ਉਹਨਾਂ ਦਾ ਉਸ ਖਿੱਤੇ ਦੇ ਵਿੱਚ ਕੋਈ ਕਲੋਨੀਅਲ ਲੈਵਲ ਦਾ ਤਾਂ ਹੈ ਨਹੀਂ ਸੀ, ਨਾ ਉਹ ਉਸ ਕਰੈਕਟਰ ਨੂੰ ਹਾਲਾਂਕਿ ਸਮਝ ਵੀ ਹੋਣਾ ਚਾਹੀਦਾ ਸੀ ਕਿਉਂਕਿ ਸੋਵੀਅਤ ਯੂਨੀਅਨ ਦੇ ਖਿਲਾਫ 10 ਸਾਲ ਦੀ ਜੰਗ ਵੇਲੇ ਤਾਂ ਰਹੇ ਸੀ, ਉਹਨਾਂ ਲੋਕਾਂ ਦੀ ਤਰਬੀਅਤ ਵੀ ਪਤਾ ਹੋਣੀ ਚਾਹੀਦੀ, ਪਰ ਕਾਫੀ ਡਿਪੈਂਡੈਂਸ ਜਿਹੜੀ ਹੈ ਉਹ ਜੂਨੀਅਰ ਬੁਸ਼ ਦੇ ਵੇਲੇ ਤੋਂ ਹੀ, ਜਦੋਂ ਇੰਡੋ US ਨਿਊਕਲੀਅਰ ਡੀਲ ਵੀ ਸਾਈਨ ਹੋਈ ਅਮਰੀਕਾ ਦੀ ਭਾਰਤੀ ਇੰਟੈਲੀਜੈਂਸ ਦੇ ਉੱਤੇ, ਔਰ ਦੂਸਰਾ ਔਰ ਭਾਰਤ ਹੀ ਉਹਨਾਂ ਦਾ ਐਲਾਈ ਬਣਿਆ ਜੋ ਦਹਿਸ਼ਤਗਰਦੀ ਜਿਹੜੀ ਹੈ ਬਲੋਚਿਸਤਾਨ ਔਰ ਕੁਲਭੂਸ਼ਣ ਯਾਦਵ ਔਰ ਦੂਸਰੇ ਲੋਕ ਕਰ ਰਹੇ ਸੀ, ਗਵਾਦਰ ਆ ਗਿਆ ਸੈਂਟਰ। ਸੋ ਬਲੋਚਿਸਤਾਨ ਦੇ ਉੱਤੇ ਵੀ ਜਾਂ ਅਗੇਂਸਟ ਚਾਈਨਾ ਵੀ ਇਹ ਨੀਤੀ ਇਹ ਨਹੀਂ ਹੈ ਵੀ ਓਵਰਆਲ ਡਿਵੈਲਪ ਹੋ ਗਈ ਇਹਨਾਂ ਦੀ ਓਵਰਨਾਈਟ, ਲੇਕਿਨ ਇਹ ਜਿਹੜੀ ਟੋਟਲ ਕਲੈਪਸਿੰਗ ਲਾਈਨ ਸੀ ਇੰਟੈਲੀਜੈਂਸ ਦੀ, ਔਰ ਇਹ ਵੀ ਨਹੀਂ ਕਿ ਭਾਈ ਬਾਈਡਨ ਬੜੇ ਫਖਰ ਨਾਲ ਕਹਿ ਰਹੇ ਨੇ ਜੀ 3 ਮਹੀਨੇ ਘੱਟੋ ਘੱਟ 90 ਡੇਜ਼ ਉਹਨਾਂ ਦੇ, ਕਿਉਂਕਿ 3 ਲੱਖ ਫੌਜ ਵੈਲ ਟ੍ਰੇਨਡ ਵੈਲ ਫਲਾਣਾ ਢਿਮਕਾ। ਸੋ ਮੈਂ ਸਮਝਦਾ ਵੀ ਹੁਣ ਜਿਹੜਾ ਇਸ ਮੁੱਦੇ ਦੇ ਉੱਤੇ ਵੀ ਇਹਨਾਂ ਦਾ ਜਲੂਸ ਪੂਰੀ ਤਰ੍ਹਾਂ ਨਿਕਲਿਆ ਹੋਇਆ, ਪਰ ਅਫਗਾਨਿਸਤਾਨ ਜਿਹੜਾ ਇਹ ਵੀ ਇੱਕ ਇਸ਼ੂ ਹੋਏਗਾ, ਔਰ ਡਿਫੈਂਸ ਡੀਲਸ ਬਾਕੀ ਜਿਹੜਾ ਅਮਰੀਕਾ ਦਾ ਅਲਟੀਮੇਟ ਸੌਦਾ ਵੇਚਣਾ ਹੈ ਇਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਵੀ ਇੰਡੋ US ਸਿਵਲ ਨਿਊਕਲੀਅਰ ਪਾਰਟਨਰਸ਼ਿਪ which has not yet led to a commercial agreement being signed more than 6 years 6 ਸਾਲ ਹੋ ਗਏ ਨੇ, ਉਹਦੇ ਚੋਂ ਨਹੀਂ ਹੈ। ਹਾਲਾਂਕਿ ਓਬਾਮਾ ਨੇ ਉਹਨੂੰ ਡਨ ਕਿਹਾ ਸੀ 2015 ਤੇ ਫੋਰਨ ਸੈਕਟਰੀ ਕਹਿ ਰਿਹਾ ਕਿ ਇਹ ਜਿਹੜਾ ਅਸੀਂ ਇਸ ਨੂੰ ਦੇਖਾਂਗੇ ਕਿ ਇਸ਼ੂਜ਼ ਓਵਰ ਦਾ ਕੁਐਸਚਨ ਆਫ ਲਾਇਬਿਲਿਟੀ ਸਟਿਲ ਨੀਡ ਟੂ ਬੀ ਐਡਰੈਸਡ। ਲਾਇਬਿਲਿਟੀ ਕੀ ਹੋਏਗੀ ਇਨ ਕੇਸ ਕੋਈ ਉਹਦਾ ਐਕਸੀਡੈਂਟ ਹੁੰਦਾ ਹੈ, ਸੋ ਉਸ ਸਾਰੇ ਨੂੰ ਲੈ ਕੇ, ਔਰ ਇਹ ਜਿਹੜਾ ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਕੀ ਹੁਣ ਤਾਂ ਕੁਆਡ ਤਾਂ ਵੈਸੇ ਹੀ ਓਵਰਸ਼ੈਡੋ ਹੋ ਗਈ ਵਿਦ ਦਾ ਆਕਸ, ਤੇ ਸ਼੍ਰਿੰਗਲਾ ਕਹਿ ਰਿਹਾ ਨਹੀਂ ਦਾ 2 ਇਵੈਂਟਸ ਵਰ ਨਾਟ ਲਿੰਕਡ ਐਂਡ ਆਲਸੋ ਡਿਨਾਈਡ that new partnership would mean that Quad would only deal with softer issues. No. ਸੋ ਉਹ ਹੁਣ ਆਪਣੇ ਜਿਹੜੇ ਨੇ
ਆਪਣਾ ਜਿਹਨੂੰ ਕਹਿੰਦੇ ਨੇ ਫੇਸ ਸੇਵਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹਦੇ ਚੋਂ ਨਿਕਲਣਾ ਲਕਾਣਾ ਕੁਛ ਨਹੀਂ ਹੈ, ਇੱਕ ਫਾਰਮੈਲਿਟੀ ਜ਼ਰੂਰ ਹੈ। ਹਾਂ, ਇੱਕ ਓਪਰਚੁਨਿਟੀ ਜਿਹੜੀ ਭਾਰਤ ਨੂੰ, ਦੇਖੋ ਪੋਲਿਟਿਕਸ ਦੇ ਹਵਾਲੇ ਨਾਲ ਵੀ ਅਕਸਰ ਇਹ ਕਿਹਾ ਜਾਂਦਾ ਹੈ, ਹੁਣ ਇਹ ਚਰਨਜੀਤ ਚੰਨੀ ਚੀਫ ਮਿਨਿਸਟਰ ਬਣਿਆ, ਪਹਿਲਾ ਕੰਮ ਉਹਨੇ ਕੀਤਾ ਕਿ 50 ਕਰੋੜ ਰੁਪਇਆ ਆਪਣੇ ਹਲਕੇ ਚਮਕੌਰ ਸਾਹਿਬ ਲਈ ਰਿਲੀਜ਼ ਕੀਤਾ ਕਿ ਫੈਸਲਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਵੀ ਇਹ ਤੁਹਾਡੀ ਕਨਸਟੀਚੁਐਂਸੀ ਹੈ, ਤੁਹਾਡਾ ਆਪਣਾ ਹੈ, ਕਿ ਵੀ ਉਹਨਾਂ ਲੋਕਾਂ ਨੂੰ ਤੁਸੀਂ ਇੰਨਾ ਕੁ ਜਿਹੜਾ ਹੈ ਉਹ ਮੁਤਮਈਨ ਕਰਦੇ ਹੋ, ਖੁਸ਼ ਰੱਖਦੇ ਹੋ ਕਿ ਉੱਥੋਂ ਤੁਸੀਂ ਮੁੜ ਕੇ ਜਿੱਤ ਸਕੋ। ਇਹਨੂੰ ਹੀ ਕਹਿੰਦੇ ਨੇ ਕਿ ਭਾਈ ਟੂ ਨਰਚਰ ਯੂਰ ਓਨ ਕਨਸਟੀਚੁਐਂਸੀ। ਹੁਣ ਭਾਰਤ ਉਹ ਭਾਵੇਂ SCO ਦੇ ਵਿੱਚ ਵੜ ਜਾਏ ਜਾਂ ਕਿਸੇ ਹੋਰ ਗਰੁੱਪ ਦੇ ਵਿੱਚ ਬ੍ਰਿਕਸ ਦੇ ਵਿੱਚ ਵੜ ਗਿਆ ਜਾਂ ਹਾਰਟ ਆਫ ਏਸ਼ੀਆ 'ਚ ਵੜ ਗਿਆ ਜਾਂ ਹੁਣ ਕੁਆਡ 'ਚ, ਇਹ ਤਾਂ ਸਾਰਾ ਜਿਹੜਾ ਬਾਹਰੋਂ ਜਾ ਕੇ ਵੜਨ ਵਾਲੀ ਗੱਲ ਹੈ। ਜਿਹੜੀ ਰੀਅਲ ਰੀਜਨਲ ਆਰਗੇਨਾਈਜੇਸ਼ਨ ਜਿਹੜੀ ਭਾਰਤ ਨੂੰ ਪਪੂਲੈਰਿਟੀ ਵੀ ਦੇ ਸਕਦੀ ਸੀ ਇੰਟਰਨੈਸ਼ਨਲ ਲੈਵਲ ਤੇ, ਉਹ ਉਹਨਾਂ ਨੂੰ ਸੰਤੁਸ਼ਟ ਕਰਕੇ ਖੁਸ਼ ਰੱਖ ਕੇ ਆਪਣੀ ਸਟਰੈਂਥ ਬਣਾ ਸਕਦਾ ਸੀ, ਉਹ ਸੀ ਸਾਰਕ, ਕਿ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ। ਹੁਣ ਉਹ ਸਾਰਕ ਦੇ ਵਿੱਚ 8 ਦੇਸ਼ ਮੈਂਬਰ, ਉਹਦੇ ਵਿੱਚ ਭਾਰਤ, ਨੇਪਾਲ, ਬੰਗਲਾਦੇਸ਼, ਮਾਲਦੀਵਸ, ਪਾਕਿਸਤਾਨ, ਅਫਗਾਨਿਸਤਾਨ 8ਵਾਂ ਸ਼ਾਮਲ ਹੋਇਆ, ਔਰ ਨਾਲ ਲੱਗਦੇ ਜਿਹੜੇ ਨੇ ਭੂਟਾਨ, ਨੇਪਾਲ। ਹੁਣ ਸਾਰਕ ਦੀ ਚੇਅਰਮੈਨਸ਼ਿਪ ਅੱਜ ਕੱਲ੍ਹ ਨੇਪਾਲ ਦੇ ਕੋਲ ਹੈ, ਔਰ ਇਹ ਐਕਸਪੈਕਟਡ ਸੀ ਕਿ ਵੀ ਆਉਣ ਵਾਲੇ ਪੀਰੀਅਡ 'ਚ ਇਸਲਾਮਾਬਾਦ 'ਚ ਉਹਨਾਂ ਦੀ ਮੀਟਿੰਗ ਹੋਣੀ ਹੈ। ਭਾਰਤ ਜਿਹੜਾ ਹੁਣ ਹੋਇਆ ਇਹ ਕਿ ਵੀ ਉੱਥੇ ਤਾਂ ਚਲੋ ਐਨੂਅਲ ਜਦੋਂ ਮੀਟਿੰਗ ਹੋਏਗੀ, ਇਹ ਐਕਸਪੈਕਟਡ ਸੀ ਕਿ ਸਾਰਕ ਦੇਸ਼ਾਂ ਦੇ, ਕਿਉਂਕਿ ਸਾਰੇ ਜਿਹਨਾਂ 8 ਮੁਲਕਾਂ ਦੇ ਮੈਂ ਨਾਂ ਲਏ ਨੇ ਅਫਗਾਨਿਸਤਾਨ ਨੂੰ ਛੱਡ ਕੇ 7 ਦੇ, ਉਹਨਾਂ ਦੇ ਨੁਮਾਇੰਦੇ ਫੋਰਨ ਮਿਨਿਸਟਰ ਇੱਥੇ ਆਏ ਹੋਏ ਨੇ, ਪ੍ਰਾਈਮ ਮਿਨਿਸਟਰ ਆਇਆ ਹੋਇਆ, ਖੁਦ ਮੋਦੀ ਔਰ ਬਾਕੀਆਂ ਦੇ ਵੀ ਕੁਛ ਦੇ ਹੋਣਗੇ, ਕਿ ਵੀ ਇਹ ਸਾਈਡ ਲਾਈਨ ਦੇ ਉੱਤੇ UN ਦੇ ਸਾਰਕ ਦੇਸ਼ਾਂ ਦੀ ਮੀਟਿੰਗ ਹੋਏ। ਲੇਕਿਨ ਉਹ ਇਸ ਲਈ ਕਿ ਪਾਕਿਸਤਾਨ ਇਹ ਚਾਹੁੰਦਾ ਸੀ ਕਿ ਭਾਈ ਜੇ ਸਾਰਕ ਹੈ ਤੇ ਅਫਗਾਨਿਸਤਾਨ ਵੀ ਉਹਦਾ ਹਿੱਸਾ ਹੈ, ਉਹਨੂੰ ਹੋਏ, ਤੇ ਉਹਨਾਂ ਦਾ ਸੀ ਜੀ ਨਹੀਂ, ਇਹ ਮੀਟਿੰਗ ਹੋਏ ਪਰ 8ਵੀਂ ਕੁਰਸੀ ਖਾਲੀ ਰੱਖੀ ਜਾਏ ਅਫਗਾਨਿਸਤਾਨ ਦੀ, ਕਿ ਵੀ ਅਸੀਂ ਮੰਨਦੇ ਨਹੀਂ ਹੈ ਅਜੇ ਜੇ ਅਫਗਾਨਿਸਤਾਨ ਦੀ। ਉਹਦਾ ਨਤੀਜਾ ਇਹ ਹੋਇਆ ਕਿ ਵੀ ਇਹ ਹੋ ਹੀ ਨਹੀਂ ਰਹੀ। ਸੋ ਜੇ ਸਭ ਤੋਂ ਵੱਡਾ ਲਾਸ ਕੁਆਡ ਤਾਂ ਡੀਫਲੇਟ ਹੋ ਗਿਆ। ਬਾਈਡਨ ਨਾਲ ਮੀਟਿੰਗ ਤੁਸੀਂ ਦੇਖੋਗੇ ਫਾਰਮੈਲਿਟੀ ਤੋਂ ਵੱਧ ਕੁਝ ਨਹੀਂ ਹੋਏਗੀ। ਹਾਂ, ਜੇ ਆਪਣੀ ਲੋਸਟ ਗਰਾਊਂਡ ਆਪਣੇ ਖਿੱਤੇ 'ਚ ਭਾਰਤ ਥੋੜੀ ਬਹੁਤ ਹਾਸਲ ਕਰਨਾ ਚਾਹੁੰਦਾ ਸੀ, ਤੇ ਜੇ ਫੋਰਨ ਮਿਨਿਸਟਰਸ ਮੀਟ ਸਾਰਕ ਦੇਸ਼ਾਂ ਦੀ ਹੋ ਜਾਂਦੀ, ਤੇ ਇਹ ਦੈਟ ਕੁਡ ਹੈਡ ਬੀਨ ਬੀ ਅ ਫੈਦਰ ਇਨ देयर ਹਿੰਦੂਤਵੀ ਕੈਪ। ਲੇਕਿਨ differences over Afghanistan scuttle SAARC foreign ministers meet in New York। ਇਹ ਉਹਨਾਂ ਦੇ issue of representation post Taliban takeover could not be resolved। ਭਾਰਤ ਨੇ ਇਸ ਦੇ ਉੱਤੇ ਆਪਣਾ ਰੱਖਿਆ ਜੀ ਨਹੀਂ ਅਫਗਾਨਿਸਤਾਨ ਦਾ ਕੋਈ ਨੁਮਾਇੰਦਾ ਨਹੀਂ ਹੋਏਗਾ, ਉਹ ਕੁਰਸੀ ਜਿਹੜੀ ਆ ਰੱਖ ਦਿਓ, ਉਹਨੂੰ ਖਾਲੀ ਰੱਖੀ ਜਾਏ। ਤੇ ਬਾਕੀਆਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ, ਔਰ ਇਹ ਇਸ ਤੋਂ ਇਹ ਹੈ ਕਿ ਵੀ ਇਹ ਜਿਹੜਾ ਇਹ ਆਪਣੀ ਪ੍ਰਾਪਤੀ ਲੈ ਕੇ ਜਾ ਸਕਦੇ ਸੀ ਕਿ ਭਾਈ ਬਾਕੀ ਥਾਵਾਂ ਤੇ ਤਾਂ ਅਸੀਂ ਸੱਦੇ ਨਾਲ ਹੀ ਸ਼ਾਮਲ ਹੁੰਦੇ ਆ, ਇਹ ਤਾਂ ਇਹਦੇ 'ਚ ਤਾਂ ਮੇਨ ਰੋਲ ਹੀ ਇੰਡੀਆ ਦਾ ਹੈ। ਸਾਰਕ ਦੀ ਵੱਡਾ ਮੁਲਕ ਤਾਂ ਇੰਡੀਆ ਹੀ ਹੈ, ਫਿਰ ਪਾਕਿਸਤਾਨ ਦਾ ਰੁਤਬਾ ਆ ਜਾਂਦਾ ਹੈ, ਫਿਰ ਬਾਕੀ ਜਿਹੜੇ ਨੇ ਉਹਦੇ 6 ਮੁਲਕ ਨੇ। ਸੋ ਇਹ ਵੀ ਉਹਨਾਂ ਨੇ ਓਪਰਚੁਨਿਟੀ ਗਵਾਈ। ਸੋ ਜ਼ਾਹਰ ਹੈ ਮੋਦੀ ਇੱਥੇ ਆਏਗਾ, ਵੈਸੇ ਤਾਂ ਉਹਨੇ ਵਾਈਟ ਹਾਊਸ 'ਚ ਉਹਨੂੰ ਪੀਣ ਲਈ ਕੀ ਦੇਣਗੇ। ਵੈਸੇ ਤਾਂ ਇਹ ਹੁੰਦਾ ਨਾ ਵੀ ਜੇ ਤੁਸੀਂ ਕਿਸੇ ਮੁਲਕ ਦੇ ਹੈੱਡ ਨੂੰ ਕਰਨਾ ਹੈ ਤਾਂ ਤੁਸੀਂ ਉਹਨਾਂ ਦੇ ਸ਼ੈਫ ਬੁਲਾਉਂਦੇ ਹੋ, ਉਹ ਨੈਸ਼ਨਲ ਡਰਿੰਕ ਦਿੰਦੇ ਹੋ ਜਿਹੜੀ ਉਹਨਾਂ ਦੇ ਮੁਲਕ ਦੀ ਹੁੰਦੀ ਹੈ। ਆਪ ਵੀ ਹੁਣ ਆਪ ਤਾਂ ਬਾਈਡਨ ਕੋਕ ਜਾਂ ਕੁਝ ਕਰੇਗਾ, ਔਰ ਉਹਨਾਂ ਦੀ ਤਾਂ ਨੈਸ਼ਨਲ ਡਰਿੰਕ ਹੁਣ ਗਊ ਮੂਤਰ ਹੈ, ਕੌ ਯੂਰਿਨ ਹੈ। ਔਰ ਇਹੀ ਜਦੋਂ ਓਬਾਮਾ ਦੇ ਵੇਲੇ ਵੀ ਮੋਦੀ ਆਇਆ, ਨਹੀਂ ਤਾਂ ਯੂਜੂਲੀ ਇਹ ਹੁੰਦਾ ਹੈ ਕਿ ਜਿਹੜੀ ਵਾਈਟ ਹਾਊਸ ਡਿਨਰ ਹੁੰਦਾ ਹੈ ਉਹਦੇ 'ਚ ਪ੍ਰੈਜ਼ੀਡੈਂਟ ਦੇ ਨਾਲ ਫਸਟ ਲੇਡੀ ਵੀ ਹੁੰਦੀ ਹੈ। ਪਰ ਇਹ ਛੜਾ ਘਰ ਵਾਲੀ ਨੂੰ ਛੱਡ ਕੇ ਦੌੜਿਆ ਹੋਇਆ, ਉਹ ਫਿਰ ਬੀਬੀ ਮਿਸ਼ੇਲ ਓਬਾਮਾ ਨਹੀਂ ਸੀ ਆਈ, ਤੇ ਇਹ ਬਾਹਰ ਸਪੈਕੂਲੇਸ਼ਨ ਹੀ ਸੀ ਕਿ ਵੀ ਮੋਦੀ ਨੇ ਕੀ ਖਾਧਾ ਹੋਏਗਾ ਤੇ ਓਬਾਮਾ ਨੇ ਕੀ ਖਾਧਾ ਹੋਏਗਾ। ਉਹਨੇ ਕਿਹਾ ਓਬਾਮਾ ਨੇ ਤਾਂ ਜਿਹਨੂੰ ਇਹ ਗਊ ਮਾਤਾ ਕਹਿੰਦੇ ਨੇ ਉਹੀ ਹੋਣਾ, ਤੇ ਮੋਦੀ ਨੇ ਤਾਂ ਕਹਿੰਦੇ ਫਿਰ ਉਹ ਇਹੀ ਕਿਹਾ ਹੋਣਾ ਵੀ ਮੁਝੇ ਖਿਚੜੀ ਦੇ ਦਿਓ, ਹੋਰ ਤਾਂ ਉਹਨੇ ਕੀ ਖਾਣਾ ਸੀ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਵੀ ਅਸੀਂ ਸੈਚਰਡੇ ਤੋਂ ਬਾਅਦ ਵੀ ਗੱਲ ਕਰਾਂਗੇ ਜਦੋਂ ਕਿ ਮੋਦੀ ਇੱਥੋਂ ਚਲਾ ਜਾਏਗਾ। ਲੇਕਿਨ ਇਹ ਨਜ਼ਰ ਆ ਰਿਹਾ ਕਿ ਵੀ ਇਹ ਸਿਰਫ ਤੇ ਸਿਰਫ ਗੱਲੀ ਬਾਤੀ ਜਿਹੜਾ
ਉਹੀ ਬੁੱਤਾ ਸਾਰਨ ਵਾਲੀ ਗੱਲ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡੀਅਨ ਪਾਰਲੀਮੈਂਟ ਦੀਆਂ ਜਿਹੜੀਆਂ ਲਈ ਹੋਈਆਂ ਮਿਡ ਟਰਮ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਜਿਹੜੇ ਉਹ ਸਾਹਮਣੇ ਆ ਗਏ ਨੇ। ਸੋ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਇਸ ਵਾਰ ਫਿਰ ਕਲੀਅਰ ਮੈਜੋਰਟੀ ਨਹੀਂ ਲੈ ਸਕੀ ਅਤੇ ਉਸ ਦੀ ਮਾਈਨੋਰਿਟੀ ਸਰਕਾਰ ਜਗਮੀਤ ਸਿੰਘ ਦੀ ਪ੍ਰਧਾਨਗੀ ਵਾਲੀ NDP ਪਾਰਟੀ ਜਿਹੜੀ ਹੈ ਮਦਦ ਨਾਲ ਹੀ ਚੱਲੇਗੀ। ਸੋ ਕੈਨੇਡੀਅਨ ਪਾਰਲੀਮੈਂਟ ਵਿੱਚ ਪੰਜਾਬੀ ਸਿੱਖ ਮੂਲ ਦੇ 16 MPs ਜਿੱਤ ਕੇ ਜਿਹੜੇ ਨੇ ਆਏ ਨੇ। ਸੋ ਜਸਟਨ ਟਰੂਡੋ, ਜਗਮੀਤ ਸਿੰਘ ਅਤੇ 16 ਸਿੱਖ MPs ਦੀ ਜਿਹੜੀ ਜਿੱਤ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਜਿਹੜੀ ਚਪੇੜ ਹੈ। ਸੋ ਕਿਉਂਕਿ ਭਾਰਤ ਸਰਕਾਰ ਨੇ ਇਹਨਾਂ ਸਭ ਨੂੰ ਖਾਲਿਸਤਾਨ ਅਤੇ ਦਹਿਸ਼ਤਗਰਦੀ ਨਾਲ ਜੋੜ ਕੇ ਬਦਨਾਮ ਕਰਨ ਵਿੱਚ ਜਿਹੜੀ ਹੈ ਕੋਸ਼ਿਸ਼ ਕੋਈ ਨਹੀਂ ਸੀ ਛੱਡੀ, ਪਰ ਫਿਰ ਵੀ ਇਹ ਸਭ ਬੜੀ ਸ਼ਾਨ ਨਾਲ ਜਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਜਿੱਤ ਬਾਰੇ? ਦੇਖੋ, ਕੱਲ ਅਸੀਂ ਕੈਨੇਡਾ ਇਲੈਕਸ਼ਨਸ ਤੇ ਗੱਲ ਕੀਤੀ ਜੀ, ਤੇ ਜਿਹਨੂੰ ਕਹਿੰਦੇ ਨੇ ਵੀ ਤੁੱਕਾ ਹੀ ਹੁੰਦਾ ਹੈ। ਤੁਸੀਂ ਜਦੋਂ ਸਿਆਸੀ ਅੰਦਾਜ਼ਾ ਲਾਉਂਦੇ ਹੋ ਤੇ ਅੱਜ 4-5 ਕਾਲਾਂ ਕੈਨੇਡਾ ਤੋਂ ਆਈਆਂ, ਕਹਿਣ ਲੱਗੇ ਜੀ ਇੱਥੇ ਵਾਲਿਆਂ ਨੂੰ ਵੀ ਤੁਸੀਂ ਗਲਤ ਸਾਬਤ ਕੀਤਾ ਹੈ। ਤੁਸੀਂ ਕੱਲ ਜਿਹੜਾ ਕਿਹਾ ਸੀ ਰਿਜ਼ਲਟ ਨਤੀਜੇ ਉਹੀ ਆਏ। ਮੈਂ ਕਿਹਾ ਵੈਸੇ ਜਿਹਨੂੰ ਕਹਿੰਦੇ ਨਾ ਵੀ ਤੁੱਕਾ ਲੱਗ ਗਿਆ, ਮੈਂ ਕਿਹਾ ਵੀ ਮੈਂ ਕੋਈ ਡੀਪਲੀ ਫੋਲੋ ਨਹੀਂ ਸੀ ਕੀਤਾ, ਕਿਉਂਕਿ ਮੈਨੂੰ ਇਹ ਲੱਗਦਾ ਵੀ ਸੀ ਕਿ ਵੀ ਜਿਸ ਕਿਸਮ ਦਾ ਜਸਟਿਨ ਟਰੂਡੋ ਦਾ ਵਰਤਾਰਾ ਪੋਜ਼ਿਟਿਵ ਲੋਕਾਂ 'ਚ ਰਿਹਾ, ਜੇ 2 ਸਾਲ ਹੋਰ ਵੀ ਉਹ ਕੱਢ ਲੈਂਦਾ ਤੇ ਕੋਈ ਬਹੁਤਾ ਫਰਕ ਨਹੀਂ ਸੀ ਪੈਣਾ, ਕਿਉਂਕਿ ਕੋਵਿਡ-19 ਹੈਂਡਲਿੰਗ ਨੇ ਪੋਜ਼ਿਟਿਵ ਇਮੇਜ ਬਣਾਇਆ। ਔਰ ਇਹ ਵੀ ਨਹੀਂ ਸੀ ਕਿ ਜਿਹੜੀ ਪਾਰਟੀ, ਕਿਉਂਕਿ ਮਾਈਨੋਰਿਟੀ ਗਵਰਨਮੈਂਟ ਸੀ ਟਰੂਡੋ ਦੀ, ਲੇਕਿਨ ਜਿਹੜੇ ਕੀ ਲੈਜਿਸਲੇਸ਼ਨ ਮਤੇ ਨੇ ਉਹਨਾਂ 'ਚ NDP ਜਿਹੜੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਅੰਡਰ ਜਗਮੀਤ ਸਿੰਘ, ਉਹ ਪੂਰੀ ਸਪੋਰਟ ਕਰਦੀ ਸੀ। ਅਦਰਵਾਈਜ਼ ਹੁਣ ਦੂਸਰੀਆਂ ਵੀ ਬਲੌਕ ਕਿਊਬੇਕੋਇਸ ਜਿਹੜੀ ਹੈ ਫ੍ਰੈਂਚ ਸੈਪਰੇਟਿਸਟ ਦੀ ਪਾਰਟੀ ਹੈ ਜਾਂ ਕੰਜ਼ਰਵੇਟਿਵ ਤਾਂ ਵੈਸੇ ਹੀ ਆਪੋਜ਼ਿਟ ਨੇ। ਹੁਣ ਜਿਹੜਾ ਜਦੋਂ ਇੱਕ ਵਾਰ ਜਸਟਿਨ ਟਰੂਡੋ ਨੇ ਮਿਡ ਟਰਮ ਜਾਂ ਜੋ ਸਨੈਪ ਇਲੈਕਸ਼ਨਸ ਇਹ ਕਹਿੰਦੇ ਨੇ ਕੈਨੇਡਾ 'ਚ ਉਹ ਐਲਾਨ ਦਿੱਤੀਆਂ, ਤੇ ਇਸੇ ਲਈ ਇੱਕ ਤਾਂ ਸਟੇਟ ਐਕਸਚੈਕਰ ਦੇ ਉੱਤੇ ਵਾਧੂ ਫਾਈਨੈਂਸ਼ੀਅਲ ਬੋਝ ਪਿਆ, ਦੂਸਰਾ ਇੱਕ ਪਾਰਟ ਕਿ ਵੀ ਇੱਕ ਪਾਸੇ ਤੁਸੀਂ ਕੋਵਿਡ-19 ਦੀਆਂ ਇੰਨੀਆਂ ਰੈਸਟ੍ਰਿਕਸ਼ਨਸ ਰੱਖ ਕੇ ਜਿਹੜਾ ਹੈ ਉਹ ਸੇਵ ਕੀਤਾ ਲੋਕਾਂ ਨੂੰ। ਹੁਣ ਜਦੋਂ ਤੁਸੀਂ ਚੋਣ ਰੈਲੀਆਂ ਹੋਣੀਆਂ ਨੇ, ਗੈਦਰਿੰਗਸ ਵੀ ਹੋਣੀਆਂ, ਅਜੇ ਜਿਹੜਾ ਡੈਲਟਾ ਵੇਰੀਐਂਟ ਹੈ ਉਹਦਾ ਕੋਈ ਆਊਟ ਆਫ ਡੇਂਜਰ ਤਾਂ ਨਹੀਂ ਹੈ ਹਿਊਮੈਨਿਟੀ। ਸੋ ਮਤਲਬ ਗੱਲ ਮੈਨੂੰ ਇਹ ਲੱਗਿਆ ਵੀ ਇਹ ਵੀ ਕਿਤੇ ਨਾ ਕਿਤੇ ਉਹ ਮੋਦੀ ਸਟਾਈਲ, ਜਿਵੇਂ ਉਹਨਾਂ ਨੇ ਇਹਦੇ ਬਾਵਜੂਦ ਕਿ ਕੋਵਿਡ ਚੱਲ ਰਿਹਾ ਸੀ, ਬੰਗਾਲ ਦੀਆਂ ਇਲੈਕਸ਼ਨਾਂ ਕਰਾਤੀਆਂ, ਹਿੰਦੂਆਂ ਨੂੰ ਖੁਸ਼ ਕਰਨ ਲਈ ਕੁੰਭ ਕਰਤਾ, 45 ਲੱਖ ਲੋਕ ਮਰ ਗਏ, ਔਰ ਉਹਦੇ 'ਚ ਉਸ ਲੈਵਲ ਦੀ ਆਪੋਜੀਸ਼ਨ ਉਹਨਾਂ ਲੋਕਾਂ ਵੱਲੋਂ ਤਾਂ ਨਹੀਂ ਆਈ ਕੈਨੇਡਾ 'ਚ, ਪਰ ਜਿਹੜੇ ਵੈਕਸੀਨ ਦੇ ਖਿਲਾਫ ਨੇ ਔਰ ਜਿਨ੍ਹਾਂ ਨੂੰ ਇਹ ਸੀ ਕਿ ਜੀ ਇਹ ਫੋਰਸ ਕਰ ਰਹੇ ਨੇ ਕਿ ਭਾਈ ਜਿਨ੍ਹਾਂ ਨੂੰ ਨਹੀਂ ਹੋਏਗਾ ਨੌਕਰੀਆਂ ਤੇ ਜ਼ਰੂਰੀ,
ਉਹ ਪ੍ਰੋਟੈਸਟ ਲਈ ਨਿਕਲ ਪਏ ਔਰ ਇਸ ਕਿਸਮ ਦੇ ਵਾਇਲੈਂਟ ਪ੍ਰੋਟੈਸਟ ਵੀ ਹੋਏ ਵੀ ਇੱਕ ਦੇ ਵਿੱਚ ਉਹਨੇ ਮਿੱਟੀ ਦੇ ਡਲੀਆਂ ਜਿਹੜੀਆਂ ਮਾਰੀਆਂ ਢੀਮਾਂ ਉਹਦੇ ਵੀ ਵੱਜੀ ਟਰੂਡੋ ਦੇ ਵੀ। ਸੋ ਹਾਲਾਂਕਿ ਇਹ ਗੱਲ ਪੋਲੀਟੀਕਲੀ ਉਹਦੇ ਹੱਕ 'ਚ ਹੀ ਗਈ ਕਿਉਂਕਿ ਇਹ ਲੱਗਾ ਕਿ ਵੀ ਇਹ ਤਾਂ ਵਾਇਲੈਂਸ ਵੱਲ ਜਾ ਰਹੇ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਜਿੱਥੋਂ ਤੁਰੇ ਸੀ, ਜੇ ਜਸਟਿਨ ਟਰੂਡੋ ਦੀ ਇਹ ਚਾਹਨਾ ਸੀ ਕਿ ਵੀ ਉਹਨਾਂ ਦੀ ਕੋਵਿਡ-19 ਹੈਂਡਲਿੰਗ ਕਰਕੇ ਇਸ ਵੇਲੇ ਉਹਨਾਂ ਦਾ ਪਪੂਲੈਰਿਟੀ ਗ੍ਰਾਫ ਬਹੁਤ ਜ਼ਿਆਦਾ ਹੈ ਔਰ ਉਹ ਚੋਣਾਂ ਕਰਵਾਉਣਗੇ ਔਰ ਉਹਨਾਂ ਕੋਲ ਐਬਸੋਲੂਟ ਮੈਜੋਰਿਟੀ ਮਿਲੇਗੀ, ਤੇ ਉਹ ਗਲਤ ਸਾਬਤ ਹੋਏ। ਬੇਸ਼ੱਕ ਸੀਟਾਂ ਆਲਮੋਸਟ ਉਹਦੇ ਆਲੇ ਦੁਆਲੇ ਹੀ ਰਹੀਆਂ ਔਰ ਇਸ ਵੇਲੇ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਐਬਸੋਲੂਟ ਮੈਜੋਰਿਟੀ ਤੋਂ 14 ਸੀਟਾਂ ਉਹਨਾਂ ਨੂੰ ਘੱਟ ਮਿਲੀਆਂ। ਸੋ ਸਟਿਲ ਮਾਈਨੋਰਿਟੀ ਗਵਰਨਮੈਂਟ ਹੋਏਗੀ ਔਰ ਜਗਮੀਤ ਸਿੰਘ ਜਿਨ੍ਹਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਥੱਲੇ NDP ਨੇ ਇਹ ਇਲੈਕਸ਼ਨ ਲੜੀ, ਉਹਨਾਂ ਨੇ ਜਿਹੜੀਆਂ ਨੇ ਆਪਣੀਆਂ ਸੀਟਾਂ ਵਧਾਈਆਂ ਨੇ ਔਰ ਇਹ ਸਾਰੇ 'ਚ ਅਜੇ ਕੁਝ ਮੇਲ ਬੈਲਟਸ ਵੀ ਆਉਣੀਆਂ ਕਿਉਂਕਿ ਕੁਛ ਦੇ ਵਿੱਚ ਪਹਿਲਾਂ ਸੀ ਕਿ 27 ਸੀਟਾਂ ਹੋ ਗਈਆਂ, ਲਾਸਟ ਟਾਈਮ 24 ਸੀ, ਹੁਣ 25 ਮੈਂਸ਼ਨ ਹੋ ਰਿਹਾ, ਲੇਕਿਨ ਇੱਕ ਜਾਂ ਦੋ ਸੀਟਾਂ ਬ੍ਰਿਟਿਸ਼ ਕੋਲੰਬੀਆ ਦੀਆਂ ਨੇ ਮੇਲ ਬੈਲਟਸ ਜਾਂ ਦੂਸਰੀਆਂ ਨਾਲ ਉਹਦਾ ਰਿਜ਼ਲਟ ਬਦਲ ਸਕਦਾ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੋਪ ਕਰਦੀ ਸੀ ਵੀ ਅਨਸੀਟ ਕਰੇਗੀ ਜਸਟਿਨ ਟਰੂਡੋ ਨੂੰ, ਉਹ ਜਿਹੜਾ ਹੈ 122 ਸੀਟਾਂ ਹੀ ਉਹਨਾਂ ਨੂੰ ਮਿਲੀਆਂ, ਪਹਿਲਾਂ ਨਾਲੋਂ ਸਿਰਫ ਇੱਕ ਸੀਟ ਉਹਨਾਂ ਦੀ ਵਧੀ। ਔਰ ਇਸ ਸਾਰੇ 'ਚ ਜਿਹੜਾ ਕਿੰਗ ਮੇਕਰ ਔਰ ਮੈਂ ਸਾਡੇ ਲਈ ਇਕੱਲਾ ਇਹੀ ਨਹੀਂ ਵੀ ਕੈਨੇਡਾ 'ਚ ਸਾਡੇ ਆਲਮੋਸਟ 125 ਸਾਲ ਤੋਂ ਸਿੱਖ ਕੌਮ ਬੈਠੀ ਹੈ ਔਰ ਅੱਜ ਸਾਡਾ ਇਨਫਲੂਐਂਸ ਬਹੁਤ ਜ਼ਿਆਦਾ ਹੈ ਹਰ ਪੱਖ ਤੋਂ, ਕਿਉਂਕਿ ਅਸੀਂ ਇਹ ਦੇਖ ਰਹੇ ਹਾਂ, ਜੇ ਮੈਂ ਇੰਡੀਅਨ ਮੀਡੀਆ ਨੂੰ ਹੀ ਉਹਨਾਂ ਦੀਆਂ ਸਟੋਰੀਜ਼ ਦੇ ਪ੍ਰਿੰਟ ਆਊਟ ਕੱਢੇ ਨੇ ਕਿ ਅੰਦਾਜ਼ਾ ਲਾਓ ਕਿ ਵੀ ਇਹਦੇ ਬਾਵਜੂਦ ਹੁਣ ਉਹ ਯਾਦ ਕਰੋ ਦਿਨ ਜਦੋਂ ਜਸਟਿਨ ਟਰੂਡੋ ਆਪਣੀ ਵਾਈਫ ਆਪਣੇ ਬੱਚਿਆਂ ਦੇ ਨਾਲ ਮੋਦੀ ਦੇ ਸੱਦੇ ਦੇ ਉੱਤੇ ਇੰਡੀਆ ਦੀ ਵਿਜ਼ਿਟ ਤੇ ਗਿਆ, ਕਿਵੇਂ ਉਹਨੂੰ ਡਿਸਆਨਰ ਕੀਤਾ ਭਾਰਤ ਭਰ 'ਚ ਮੀਡੀਆ ਕੈਂਪੇਨ ਆਪਣਾ ਇੱਕ ਇੰਟੈਲੀਜੈਂਸ ਆਪਰੇਟਿਵ ਵਿੱਚ ਵਾੜ ਕੇ ਉਹਦੀ ਵਾਈਫ ਦੇ ਨਾਲ ਉਹਦੀ ਪਿਕਚਰ ਬੰਬੇ 'ਚ ਦੇ ਕੇ ਉਹ ਦਹਿਸ਼ਤਗਰਦੀ ਦੇ ਨਾਲ ਪਹਿਲਾਂ ਜੁੜਿਆ ਹੋਇਆ ਸੀ, ਖਾਲਿਸਤਾਨੀ ਦਹਿਸ਼ਤਗਰਦੀ ਇਹ ਸਾਰੇ ਦੇ ਥੱਲੇ, ਔਰ ਕਿਵੇਂ ਬਦਸਲੂਕੀ ਕੀਤੀ। ਇਹ ਜਿਹਦਾ ਅਸੀਂ ਕੱਲ ਗੱਲ ਕੀਤੀ ਸੀ, ਜਿਹਨੂੰ ਸਾਡੇ ਇਸ ਸੈਗਮੈਂਟ ਨੂੰ ਕਾਫੀ ਪਸੰਦ ਕੀਤਾ ਗਿਆ ਕਿ ਵੀ ਇਹ ਪੰਜਾਬ ਦਾ ਵਿਗੜਿਆ ਸੰਡਾ, ਬਦ ਇਖਲਾਕ, ਬਦ ਕਿਰਦਾਰ ਔਰ ਬਦ ਹਵਾਸ ਹੋਇਆ ਕੱਲ ਜਿਹੜਾ ਬਕਵਾਸ ਕਰ ਰਿਹਾ ਸੀ, ਉਹਦੇ ਰਾਹੀਂ ਪਹਿਲਾਂ ਕੈਨੇਡਾ ਦਾ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ, ਜਿਹਨੂੰ ਜਸਟਿਨ ਟਰੂਡੋ ਨੇ ਇੱਕ ਸਿੱਖ ਲਈ ਕੈਨੇਡਾ ਵਰਗੇ ਮੁਲਕ 'ਚ ਇੰਨਾ ਵੱਡਾ ਅਹੁਦਾ ਔਰ ਉਹ ਪੰਜਾਬ ਦਾ ਰਹਿਣ ਵਾਲਾ ਇੱਕ ਹੰਬਲ ਬੈਕਗਰਾਉਂਡ 'ਚੋਂ, ਉਹਨੂੰ ਕਿਵੇਂ ਡਿਸਆਨਰ ਕੀਤਾ ਹਰਜੀਤ ਸਿੰਘ ਸੱਜਣ ਨੂੰ। ਔਰ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਵੇਲੇ ਇਹਦਾ ਬਦ ਇਖਲਾਕ ਕਪਤਾਨ ਕਹਿੰਦਾ ਮੈਂ ਤਾਂ ਨਹੀਂ ਮਿਲਦਾ, ਔਰ ਦੂਜਾ ਔਰ ਚਾਰਜ ਕੀ ਕਿ ਵੀ ਆ ਤੁਹਾਡੇ ਜਿਹੜੇ 17-18 ਜਿਹੜੇ ਤੁਹਾਡੇ MP ਨੇ ਉਹ ਸਾਰੇ ਖਾਲਿਸਤਾਨੀ ਨੇ ਤੇ ਖਾਲਿਸਤਾਨੀ ਹੋਣ ਦਾ ਮਤਲਬ ਦਹਿਸ਼ਤਗਰਦ ਹੁੰਦਾ ਔਰ ਇਹ ਕੈਨੇਡਾ ਜਿਹੜਾ ਦਹਿਸ਼ਤਗਰਦਾਂ ਦੀ ਹਮਾਇਤ ਕਰ ਰਿਹਾ ਔਰ ਇਹ ਉਹ। ਹਾਲਾਂ ਉਸ ਤੋਂ ਪਹਿਲਾਂ ਜਸਟਿਨ ਟਰੂਡੋ ਨੇ, ਕਿਉਂਕਿ ਉਹਦੇ ਫਾਦਰ ਵੀ ਸਿੱਖਾਂ, ਉਹਦਾ ਫਾਦਰ ਵੀ ਪ੍ਰਾਈਮ ਮਿਨਿਸਟਰ ਰਿਹਾ ਟਰੂਡੋ ਦਾ, ਉਹਨੇ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ ਦੇ ਵਿੱਚ ਬੋਲਦਿਆਂ ਇੱਕ ਪਾਕਿਸਤਾਨੀ ਪੰਜਾਬੀ ਨੇ ਇਹ ਕਿਹਾ ਕਿ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਤੁਹਾਡੀ ਕੈਬਨਿਟ ਦੇ ਵਿੱਚ, ਕਿਉਂਕਿ ਉਹ ਲਾਹੌਰੀ ਸੀ, ਉਹਨੇ ਪ੍ਰਾਈਡ ਲਿਆ ਵੀ ਤੁਹਾਡੀ ਕੈਬਨਿਟ ਦੇ ਵਿੱਚ ਇੰਨੇ ਜਿਹੜੇ 5 ਪੰਜਾਬੀ ਮਿਨਿਸਟਰ ਨੇ ਔਰ ਇੰਨਾ, ਤੇ ਉਹ ਇੱਕ ਸਟੈਪ ਅੱਗੇ ਜਸਟਿਨ ਟਰੂਡੋ ਨੇ ਉਸੇ ਹੀ ਖੁਸ਼ੀ ਦੇ ਵਿੱਚ ਕਿਹਾ ਕਿ ਵੀ ਆਈ ਹੈਵ more ministers in my cabinet, more Sikh ministers in my cabinet than Modi has, ਔਰ ਜ਼ਾਹਰ ਹੈ ਗੱਲ ਗਲਤ ਵੀ ਨਹੀਂ ਸੀ। ਹੁਣ ਉਸ ਦਾ ਔਰ ਉਹਦਾ ਜਸਟਿਨ ਟਰੂਡੋ ਦਾ ਸਿੱਖ ਨਗਰ ਕੀਰਤਨਾਂ 'ਚ ਸ਼ਮੂਲੀਅਤ, ਸਿੱਖਾਂ ਪ੍ਰਤੀ ਅਫੈਕਸ਼ਨ ਔਰ ਉਹਨਾਂ ਦੇ ਆਪਣੇ ਮੀਡੀਆ ਦਾ ਕਹਿਣਾ ਵੀ ਭੰਗੜਾ ਪਾਉਂਦੇ ਆ ਤੇ ਇਹ ਪੰਜਾਬੀਆਂ ਤੋਂ ਵਧੀਆ ਭੰਗੜਾ ਪਾਉਂਦਾ। ਉਹ ਕਹਿੰਦਾ ਮੈਂ ਤਾਂ ਛੋਟੇ ਹੁੰਦਿਆਂ ਰਿਹਾ ਹੀ ਸਿੱਖਾਂ 'ਚ ਭੰਗੜਾ ਪਾਉਂਦਾ ਰਿਹਾ। ਸੋ ਇਹ ਸਾਰੇ ਨੇ ਇੰਨੀ ਤਕਲੀਫ ਦਿੱਤੀ ਇੰਡੀਅਨ ਹਾਕਮਾਂ ਨੂੰ। ਅੱਛਾ ਵੀ ਇਹ ਸਿੱਖ ਕੌਮ ਜਿਨ੍ਹਾਂ ਨੂੰ ਅਸੀਂ ਜ਼ਲੀਲ ਕਰ ਰਹੇ ਹਾਂ, ਜਿਨ੍ਹਾਂ ਦੇ ਅਸੀਂ ਮਜ਼ਹਬ ਨੂੰ ਅੱਡ ਮਜ਼ਹਬ ਮੰਨਣ ਨੂੰ ਤਿਆਰ ਨਹੀਂ, ਉੱਥੇ ਜਸਟਿਨ ਟਰੂਡੋ ਜਿਹੜਾ ਉਹ ਖੰਡੇ ਵਾਲਾ ਸਕਾਰਫ ਬੰਨ੍ਹ ਕੇ ਜਿਹੜਾ ਉਹ ਨਗਰ ਕੀਰਤਨਾਂ 'ਚ ਹੁੰਦਾ ਹੈ, ਪਾਰਲੀਮੈਂਟ ਹਾਊਸ ਦੇ ਵਿੱਚ ਅਖੰਡ ਪਾਠ ਔਰ ਵਿਸਾਖੀ ਮਨਾਈ ਜਾਂਦੀ ਹੈ, ਉਹਨਾਂ ਨੇ ਕਿਹਾ ਵੀ ਅਸੀਂ ਹੁਣ ਕਰਦੇ ਹਾਂ। ਔਰ ਉਹਨਾਂ ਨੇ ਜਿਹੜਾ ਇੱਕ ਸਿਨਿਸਟਰ ਕੈਂਪੇਨ ਚਲਾਇਆ, ਔਰ ਇਹੀ ਨਹੀਂ ਵੀ ਉਹਨਾਂ ਮੈਂ ਖਬਰਾਂ ਦੇ ਦੁਆਲੇ ਘੁੰਮ ਰਿਹਾ, ਤੁਸੀਂ ਕੈਨੇਡਾ ਦੇ ਵਿੱਚ ਜਿਨ੍ਹਾਂ ਹਲਕਿਆਂ ਦੇ ਵਿੱਚ ਹਰਜੀਤ ਸਿੰਘ ਸੱਜਣ ਦਾ ਹਲਕਾ, ਜਗਮੀਤ ਸਿੰਘ ਜਿਹੜਾ NDP ਦਾ ਲੀਡਰ ਹੈ ਔਰ ਹੁਣ ਕਿੰਗ ਮੇਕਰ ਹੈ,
ਦੁਬਾਰਾ ਜੀ ਉਹਨੂੰ ਇੰਡੀਆ ਦਾ ਵੀਜ਼ਾ ਹੀ ਨਹੀਂ ਦਿੱਤਾ ਔਰ ਦਿੱਤਾ ਜਿਹੜਾ ਸੀ ਉਹ ਕੈਨਸਲ ਕੀਤਾ ਕਿ ਜੀ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦਾ ਹੈ। ਬਿਲਕੁਲ ਫਿਰ ਕੈਨੇਡਾ 'ਚ ਉਹਨਾਂ ਨੇ ਜਿਸ ਕਿਸਮ ਦੇ ਆਪਣੇ ਜਿਹੜੇ ਜਰਨਲਿਸਟ ਰੱਖੇ ਹੋਏ ਨੇ ਔਰ ਹੁਣ ਹਿੰਦੂ ਪੋਪੂਲੇਸ਼ਨ ਆਰਐਸਐਸ ਦੇ ਥੱਲੇ ਕਾਫੀ ਹੈ ਜਿਹੜੀ ਕਿ ਉੱਥੇ ਲੌਬੀ ਕਰਦੀ ਹੈ ਜੀ ਔਰ ਪੈਸੇ ਇਹਨਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਬਹੁਤ ਬਿਲਡ ਕੀਤਾ, ਉਹਨਾਂ ਦੇ ਵਿੱਚ ਬੜੇ ਔਰ ਉਹਨਾਂ ਦਾ ਇੱਕ ਭੱਟਾਚਾਰੀਆ ਔਰ ਦੂਸਰੇ ਮਿਸ ਇਨਫੋਰਮੇਸ਼ਨ ਕੈਂਪੇਨ। ਇਹਦੇ ਬਾਵਜੂਦ ਇਹੀ ਨਹੀਂ ਵੀ ਜਸਟਿਨ ਟਰੂਡੋ ਜਾਂ ਉਹਨਾਂ ਦੀ ਪਾਰਟੀ ਆਲਮੋਸਟ ਉਹਨਾਂ ਦਾ ਉਹੀ ਸਟੈਂਸ ਹੈ, ਇੰਪਰੂਵ ਤਾਂ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਹੱਕ 'ਚ ਨਹੀਂ, ਪਰ ਉਹਨਾਂ ਆਲਮੋਸਟ ਸਾਰੇ ਹੀ ਸਿੱਖ ਕੈਂਡੀਡੇਟਸ ਦਾ ਜਿੱਤਣਾ ਜੀ ਜਿਨ੍ਹਾਂ ਨੂੰ ਹਰਾਉਣ ਦੇ ਲਈ ਕੈਨੇਡਾ 'ਚ ਇਹਨਾਂ ਦੇ ਟੁੱਚਿਆਂ ਨੇ ਜ਼ੋਰ ਲਾਇਆ ਔਰ ਨੈਗੇਟਿਵ ਪ੍ਰੋਪੇਗੈਂਡਾ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਅਸੈਂਬਲੀ, ਭਾਰਤੀ ਕਬਜ਼ੇ ਵਾਲਾ ਪੰਜਾਬ, ਸਿਰਫ 13 ਪਾਰਲੀਮੈਂਟ ਦੀਆਂ ਸੀਟਾਂ ਨੇ। ਮੈਕਸਿਮਮ ਜੇ ਤੁਸੀਂ ਕਾਂਗਰਸ, ਅਕਾਲੀ, ਦੂਜੇ 8 ਜਾਂ 9 ਤੋਂ ਜ਼ਿਆਦਾ ਪੱਗਾਂ ਵਾਲੇ ਉਹਦੇ 'ਚ ਨਹੀਂ ਜਾ ਸਕਦੇ। ਤੇ ਹੁਣ ਇਸ ਇਲੈਕਸ਼ਨ ਰਿਜ਼ਲਟ ਨੇ ਕਿਵੇਂ ਭਾਰਤ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਹੈ ਕਿ ਇੱਕ ਪਾਸੇ ਜਸਟਿਨ ਟਰੂਡੋ ਵਾਪਸ ਆਇਆ, ਉਹੀ ਜਗਮੀਤ ਸਿੰਘ ਜਿਹਨੂੰ ਵੀਜ਼ਾ ਡਿਨਾਈ ਕੀਤਾ ਹੋਇਆ ਉਹ ਅੱਜ ਕੈਨੇਡਾ ਵਰਗਾ ਮੁਲਕ ਉਹਦਾ ਕਿੰਗ ਮੇਕਰ ਹੈ ਔਰ ਕਿਵੇਂ ਸਾਰੇ ਹੀ ਉਹ ਆਲਮੋਸਟ ਐਮਪੀ ਜਿਹੜੇ ਪਿਛਲੇ ਸੀ ਉਹ ਜਿੱਤੇ ਨੇ। ਹੁਣ ਮੈਂ 3 ਖਬਰਾਂ ਦੀਆਂ ਜਿਹੜੀਆਂ ਨੇ ਉਹ ਉਨਵਾਨ ਹੀ ਪੜਾਂਗਾ ਕਿਉਂਕਿ ਵਕਤ ਨਹੀਂ ਹੈ ਡਿਟੇਲ 'ਚ ਜਾਣ ਦਾ ਔਰ ਉਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਇਹ ਚਪੇੜ ਇਹਨਾਂ ਨੂੰ ਕਿੰਨੀ ਤਕਲੀਫ ਦੇ ਰਹੀ ਹੋਏਗੀ। ਹਾਲਾਂਕਿ ਕਹਿ ਰਹੇ ਨੇ ਬਹੁਤ ਸਵਾਦ ਆਇਆ, ਬਹੁਤ ਸਵਾਦ ਆਇਆ। ਕੈਨੇਡਾ ਇਲੈਕਸ਼ਨ, ਜਗਮੀਤ ਸਿੰਘ ਵਿਲ ਅਗੇਨ ਬੀ ਏ ਕਿੰਗ ਮੇਕਰ as Trudeau fails to win majority ਕਿ ਜੀ ਕਿੰਗ ਮੇਕਰ। ਫਿਰ ਥੱਲੇ ਕਹਿੰਦਾ 17 Indo-Canadians most of them from Punjab are elected as, ਹੁਣ ਇਹ ਇੰਡੋ ਕਿੱਥੋਂ ਬਣ ਗਏ ਜੀ? ਪਹਿਲਾਂ ਤਾਂ ਤੁਸੀਂ ਇਹਨਾਂ ਨੂੰ ਪੰਜਾਬੀ, ਫਿਰ ਖਾਲਿਸਤਾਨੀ, ਫਿਰ ਦੂਜਾ ਬਣਾਇਆ। ਹੁਣ ਜੇ ਤੁਸੀਂ ਇਸੇ ਹੀ ਕੰਟੈਕਸਟ ਦੂਸਰਾ ਦੇਖੋ ਕਿਉਂਕਿ ਕੈਨੇਡਾ ਇਲੈਕਸ਼ਨ 16 ਪੰਜਾਬ ਓਰੀਜਨ ਕੈਂਡੀਡੇਟਸ ਵਿਨ ਫੈਡਰਲ ਪੋਲਸ। ਹੁਣ ਉਹਨਾਂ ਨੇ ਇੰਡੀਅਨ ਤੋਂ ਤਾਂ ਉਹਨਾਂ ਨੂੰ ਪ੍ਰਮੋਟ ਕਰਕੇ ਪੰਜਾਬੀ ਬਣਾ ਦਿੱਤਾ ਪਰ ਸਿੱਖ ਕਹਿਣ ਲੱਗਿਆ ਉਹਨਾਂ ਦੀ ਜਿਹੜੀ ਹੈ ਫਿਰ ਕਰਮ ਦੀ ਜਿਹੜੀ ਹੈ ਉਹ ਸਿਆਹੀ ਮੁੱਕ ਗਈ ਔਰ ਉਹਦੇ 'ਚ ਉਹਨਾਂ ਨੇ ਕਿਹਾ all prominent Punjabi Canadian faces including Defence Minister Harjit Sajjan were re-elected ਔਰ ਅੰਦਰ ਪੂਰੇ ਉਹਨਾਂ ਦਾ ਹੈ ਕਿ ਸਾਰੇ ਹੀ ਜਿਹੜੇ ਸਿੱਖ ਫੇਸ ਨੇ including Defence Minister Harjit Sajjan from Vancouver, Minister Bardish Chaggar from Waterloo, Anita Anand from Oakville, ਜਗਮੀਤ ਸਿੰਘ ਔਰ ਇਹ ਸਾਰੇ ਨੇ। ਹਾਂ ਇੱਕ ਚੋਂ ਇਹ ਆਪਣਾ ਸੈਟੀਸਫੈਕਸ਼ਨ ਲੈ ਸਕਦੇ ਨੇ ਕਿ ਕਰਨਾਟਕਾ ਦੀ ਜਿਹੜਾ ਉਹਦਾ ਨਾਂ ਹੀ ਦੱਸਦਾ ਵੀ ਇਹ ਆਰਐਸਐਸ ਨੇ ਜਿਹੜਾ ਹੈ ਉਸ ਨੂੰ ਫੰਡ ਕੀਤਾ ਹੋਏਗਾ। ਲਿਬਰਲ ਮੈਂਬਰ ਆਫ ਪਾਰਲੀਮੈਂਟ ਚੰਦਰਕਾਂਤ ਆਰੀਆ, ਇਹ ਵੀ ਕਰਨਾਟਕਾ ਦੀ ਹੈ। ਇਹ ਜਿਹੜਾ ਉਸ ਦੇ ਵਿੱਚ ਜਿਹੜਾ ਨਹੀਂ ਇਹ ਬੀਬੀ ਨਹੀਂ ਹੈ, ਬੰਦਾ ਹੀ ਹੈ, ਆਰੀਆ ਹੂ ਹੈਜ਼ ਹਿਜ਼ ਰੂਟਸ ਇਨ ਕਰਨਾਟਕਾ। ਇਹ ਨੈਪੀਅਨ ontario ਦੇ ਵਿੱਚੋਂ ਜਿੱਤਿਆ ਔਰ ਬਾਕੀ ਸਾਰੇ ਦੇ ਸਾਰੇ ਜਿਹੜੇ ਨੇ ਉਹ ਸਿੱਖ ਨੇ। ਪੂਰੇ ਉਹਨਾਂ ਦੇ ਅੱਗੋਂ ਨਾਂ ਨੇ, ਮੇਰੇ ਕੋਲ ਵਕਤ ਨਹੀਂ ਹੈ। ਔਰ ਇਹ ਸਾਰੇ ਚੋਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਵੀ ਮੁਦਈ लाख बुरा चाहे तो क्या होता है, होता वही है जो मंजूर खुदा होता है। कि भाई तुसी सिखां नाल वैर कमा के सिखां दी तबाही करनी लोचदे हो पर गुरु दे होर रंग ने उन्हां ने इस वार फिर खालसे नूं फतह बख्शी है और हर मैदान फतह ਇਹ ਸਾਡੀ ਅਰਦਾਸ ਵੀ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ london4khalistan.uk london4khalistan.uk।
ਦਰਸ਼ਕੋ ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਇੱਕ ਲਿਖਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਆਸਟ੍ਰੇਲੀਆ ਤੋਂ ਸਾਡੇ ਇੱਕ ਵਿਊਅਰ ਅਰਸ਼ਦ ਖਵਾਜਾ ਜੀ ਨੇ ਸਵਾਲ ਪੁੱਛਿਆ ਹੈ ਉਸ ਲਿਖਤ ਦੇ ਵਿੱਚ ਕਿ ਸਿੱਖ ਅਤੇ ਮੁਸਲਮਾਨਾਂ ਦੀਆਂ ਜਿਹੜੀਆਂ ਪੀੜ੍ਹੀਆਂ ਜਿਹੜੀਆਂ ਮਜ਼ਹਬੀ ਅਤੇ ਭਾਈਚਾਰਕ ਸਾਂਝਾਂ ਦੇ ਬਾਵਜੂਦ 1947 ਵਿੱਚ ਸਿੱਖ ਕੌਮ ਨੇ ਪਾਕਿਸਤਾਨ ਨਾਲ ਜਿਹੜਾ ਸਾਂਝ ਕਿਉਂ ਨਹੀਂ ਬਣਾਈ। ਇਸ ਸਵਾਲ ਦੇ ਜਵਾਬ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ, ਵਾਅਦੇ ਵੀ ਕਰਦੇ ਹਾਂ ਕਿ ਵੀ ਅਸੀਂ ਲਿਖਤਾਂ ਨੂੰ ਸ਼ਾਮਲ ਕਰਿਆ ਕਰਾਂਗੇ, ਪਰ ਫਿਰ ਇੰਨੇ ਕੰਪੈਲਿੰਗ ਟੌਪਿਕਸ ਹੁੰਦੇ ਨੇ ਕਿ ਕਈ ਵਾਰ ਉਹ ਬੈਕ ਜਿਹੜਾ ਬਰਨਰ ਤੇ ਚਲਾ ਜਾਂਦਾ। ਔਰ ਸਾਡੇ ਵੀਰ ਆਸਟ੍ਰੇਲੀਆ ਦੇ ਵਿੱਚ ਅਰਸ਼ਦ ਖਵਾਜਾ ਜੀ ਨੇ, ਇਹ ਫੇਅਰਫੀਲਡ ਵੈਸਟ 'ਚ ਰਹਿੰਦੇ ਨੇ। ਇਹਨਾਂ ਨੇ ਸਾਨੂੰ ਲਿਖਤ ਜਿਹੜਾ ਕੱਲਾ ਇਹੀ ਨਹੀਂ ਕਿ ਵੀ ਅਸੀਂ ਉਹਨਾਂ ਨੇ ਪਿਆਰ ਦੇ ਨਾਲ ਸਾਨੂੰ ਮਾਣ ਦਿੱਤਾ ਹੈ, ਪਰ ਜਿਹੜਾ ਉਹਨਾਂ ਦਾ ਸਵਾਲ ਹੈ, ਕਿਉਂਕਿ ਉਹ ਜੇ ਨਵੇਂ ਜੁੜੇ ਨੇ ਇਸ ਪ੍ਰੋਗਰਾਮ ਨਾਲ, ਹਾਲਾਂਕਿ ਅਸੀਂ ਇਸ ਸਵਾਲ ਨੂੰ ਕਿਉਂਕਿ ਪਿਛਲੇ ਆਲਮੋਸਟ ਅਸੀਂ ਦਸੰਬਰ 2012 ਤੋਂ ਇਸ ਪ੍ਰੋਗਰਾਮ ਨੂੰ ਚਲਾ ਰਹੇ ਹਾਂ, 9 ਸਾਲ 'ਚ ਅਸੀਂ ਕਪਲ ਆਫ ਟਾਈਮਸ ਪਿਛਲੇ ਵਰ੍ਹਿਆਂ 'ਚ ਅਸੀਂ ਇਹਨੂੰ ਆਨਸਰ ਵੀ ਕੀਤਾ, ਪਰ ਅਸੀਂ ਉਹਨਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਹਾਂ ਜਿਵੇਂ ਉਹਨਾਂ ਨੇ ਸਾਨੂੰ ਲਿਖਿਆ ਕਿ ਇਟ ਵਾਜ਼ ਅ ਮੀਅਰ ਕੋਇਨਸੀਡੈਂਸ that I came across your channel and the discussion with Singh Sahib. I was pleasantly surprised to hear him, very knowledgeable person and absolutely committed. I am 65 years old Punjabi Muslim from Jhelum, but living in Australia for the past 30 years. I know little about the issues we have had at the partition, and you were quite insightful in one of your shows. I need to ask you a question I always wanted to have clarity on. In terms of faith, Sikhs are very close to Muslims being monotheist. Then what was the reason that at the time of partition there was animosity between Muslims and Sikhs, and why did Sikhs choose not to side with Jinnah? This could have left Punjab undivided, as well as Sikhs would have had access to all their sacred places. I feel very close to Sikhs due to closeness of culture and language and typical openness of Punjabis. I would love to hear your views. Presenter ji, as we have a time difference, I'll appreciate if you could advise me the date and time when this question will be covered. Lot of loves and regards. So ਉਹਨਾਂ ਨੇ ਬਰੀਫ ਜਿਹੜਾ ਤੁਸੀਂ ਸਵਾਲ ਬਣਾਇਆ ਉਹੀ ਉਹਨਾਂ ਨੇ ਜਿੱਥੇ ਉਹਨਾਂ ਨੇ ਇੱਕ ਪਿਆਰ ਦਾ ਪ੍ਰਗਟਾਵਾ ਕੀਤਾ ਹੈ, ਸਾਂਝਾਂ ਦੀ ਗੱਲ ਕੀਤੀ ਹੈ, ਸਾਡੇ ਦੋਨਾਂ ਮਜ਼ਹਬਾਂ ਦੀ ਮੋਨੋਥੀਇਸਟਿਕ ਰੱਬ 'ਚ ਯਕੀਨ ਰੱਖਣਾ, ਤਹਿਜ਼ੀਬ ਦੀ ਗੱਲ, ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਸੁਭਾਅ ਦੀ ਗੱਲ। ਔਰ ਇਸ ਸਾਰੇ ਤੋਂ ਬਾਅਦ ਕਿਉਂਕਿ ਉਹ ਵੀ ਪੋਸਟ ਪਾਰਟੀਸ਼ਨ ਜਨਰੇਸ਼ਨ ਨੇ ਸਾਡੇ ਵਾਂਗ ਕਿ 47 ਦੇ ਵਿੱਚ ਐਸਾ ਕੀ ਹੋਇਆ ਕਿ ਇੰਨਾ ਕੁਝ ਸਾਂਝਾ ਹੁੰਦਿਆਂ, ਔਰ ਇਕੱਲਾ ਇਹੀ ਨਹੀਂ, ਸਦੀਆਂ ਤੋਂ ਉਸ ਧਰਤੀ ਤੇ ਠੀਕ ਹੈ ਹਮਲਾਵਰ ਵੀ ਆਏ, ਦੂਸਰੇ ਵੀ ਆਏ, ਉਹਨਾਂ ਨੇ ਆਪੋ ਆਪਣਾ ਕੀਤਾ, ਇੱਕ ਦੂਸਰੇ ਦੇ ਰਾਜਿਆਂ ਨੇ ਖੋਏ, ਲੇਕਿਨ ਇਹ ਤਾਂ ਨਹੀਂ ਸੀ ਕਿ ਵੀ ਲੋਕ ਜਿਹੜੇ ਨੇ ਉਹ ਘਰੋਂ ਬੇਘਰ ਹੋਏ। ਲੁੱਟ ਖੁੱਟ ਤਾਂ ਹੁੰਦੀ ਰਹੀ। ਜੇ ਬਾਬਾ ਬੁੱਲੇ ਸ਼ਾਹ ਨੇ ਕਿਹਾ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹਿਦ ਹੈ, ਇਹ ਦੱਸਦਾ ਵੀ ਪੰਜਾਬ ਕਿਉਂਕਿ ਜਿਉਂ ਹੀ ਇੰਡਸ ਦਰਿਆ ਕੋਈ ਵੀ ਉਧਰਲਾ ਹਮਲਾਵਰ ਕ੍ਰਾਸ ਕਰਦਾ ਸੀ, ਸਭ ਤੋਂ ਜ਼ਿਆਦਾ ਲੁੱਟ ਖਸੁੱਟ ਤਾਂ ਇਸੇ ਧਰਤੀ ਤੇ ਹੁੰਦੀ ਸੀ। ਲੇਕਿਨ ਇਹਦੇ ਬਾਵਜੂਦ ਜਿਹੜਾ ਆਪਸੀ ਭਾਈਚਾਰਾ ਸੀ, ਈਵਨ ਬ੍ਰਿਟਿਸ਼ ਪੀਰੀਅਡ 98 ਸਾਲ ਬ੍ਰਿਟਿਸ਼ਰ ਪੰਜਾਬ ਦੇ ਵਿੱਚ ਰਹੇ, ਰੈਸਟ ਆਫ ਇੰਡੀਆ ਦੇ ਉੱਤੇ 200 ਸਾਲ ਉਹਨਾਂ ਨੇ ਰਾਜ ਕੀਤਾ, ਲੇਕਿਨ ਜਿਵੇਂ ਬਿਹਾਰ ਜਾਂ ਬੰਗਾਲ ਜਾਂ ਦੂਸਰੀ ਥਾਵਾਂ ਤੇ ਹਿੰਦੂ ਮੁਸਲਿਮ ਰਾਈਟਸ ਹੁੰਦੇ ਸੀ, ਉਸ ਪੀਰੀਅਡ 'ਚ ਵੀ ਬ੍ਰਿਟਿਸ਼ ਪੀਰੀਅਡ ਵੀ ਹੁੰਦੇ ਸੀ। ਪੰਜਾਬ ਦੇ ਵਿੱਚ ਇਹ ਅਨਸੀਨ ਫਿਨੋਮੀਨਾ ਸੀ। ਹਾਲਾਂ 1930s ਦੇ ਵਿੱਚ ਜਾਂ 40s ਤੱਕ ਪਹੁੰਚਦੇ ਆ ਟੈਂਸ਼ਨਸ ਬਿਲਟ ਹੋਣੀਆਂ ਸ਼ੁਰੂ ਹੋਈਆਂ, ਲੇਕਿਨ ਜਿਹੜਾ ਉਹਨਾਂ ਦਾ ਹੈ ਕਿ ਵੀ ਕਿਉਂ ਮਿਸਟਰ ਜਿਨ੍ਹਾਂ ਦੀ ਜਿਹੜੀ ਆਫਰ ਸੀ, ਹਾਲਾਂ ਉਹਨਾਂ ਨੇ ਕੋਈ ਡਿਟੇਲ ਤਾਂ ਨਹੀਂ ਉਹਦੇ 'ਚ ਕਿਹਾ, ਲੇਕਿਨ ਕਿ ਵੀ ਜੇ ਇਹ ਸਾਂਝ ਰਹਿੰਦੀ ਤੇ ਫਿਰ ਪਾਰਟੀਸ਼ਨ ਪੰਜਾਬ ਦੀ ਨਾ ਹੁੰਦੀ, ਸਿੱਖ ਜਿਨ੍ਹਾਂ ਦੇ ਪਵਿੱਤਰ ਗੁਰਦੁਆਰੇ ਜਿਹੜੇ ਨੇ ਉਹ ਉਹਨਾਂ ਤੋਂ ਵਿਛੜੇ, ਉਹ ਵੀ ਉਹਨਾਂ ਦਾ ਹਿੱਸਾ ਹੁੰਦੇ। ਵੀ ਐਸਾ ਕੀ ਹੈ? ਹੁਣ ਇੱਕ ਸਵਾਲ ਐਸਾ ਜਿਹੜਾ ਬਹੁਤ ਸਾਰੀ डिटेल ਦੀ ਮੰਗ ਕਰਦਾ, ਪਰ ਮੈਂ ਵਕਤ ਦੀ ਜਿਹੜਾ ਉਹ ਸੀਮਾ ਨੂੰ ਵੀ ਦੇਖਦਾ। ਦੋ ਗੱਲਾਂ ਸਮਝਣ ਵਾਲੀਆਂ ਨੇ ਕਿ
ਜਿਹੜੀ ਕਾਮਨੈਲਿਟੀ ਦੀ ਗੱਲ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ, ਉਹ ਅੱਜ ਵੀ 75 ਸਾਲ ਬਾਅਦ ਵੀ ਇਹਦੇ ਬਾਵਜੂਦ ਕਿ 47 ਦੇ ਵਿੱਚ ਅਸੀਂ ਦੋਨੋਂ ਹੀ ਪੰਜਾਬਾਂ ਵਾਲਿਆਂ ਨੇ ਵਹਿਸ਼ੀਪਣਾ ਦਿਖਾਇਆ, ਇੱਕ ਦੂਸਰੇ ਦੀਆਂ ਗਰਦਨਾਂ ਕੱਟੀਆਂ, ਬੱਚੀਆਂ ਜਿਹੜੀਆਂ ਨੇ ਉਹ ਬੇਆਬਰੂ ਹੋਈਆਂ, ਔਰ ਉਹਦੇ 'ਚ ਇਹ ਡਿਬੇਟ ਤਾਂ ਹੋ ਸਕਦੀ ਹੈ ਜੀ ਕਿਹਨੇ ਸ਼ੁਰੂ ਕੀਤਾ ਪਹਿਲਾਂ ਤੇ ਕਿਹਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਵਹਿਸ਼ੀਪੁਣਾ ਹੈ ਉਹ ਐਕਸਟ੍ਰੀਮ ਦੇ ਵਿੱਚ ਅਸੀਂ ਡਿਸਪਲੇ ਕੀਤਾ ਹੈ। ਔਰ ਜਿਸ ਦੁਖਾਂਤ ਨੂੰ ਬੇਸ਼ੱਕ ਬਹੁਤ ਸਾਰੇ ਸਾਡੇ ਵੀ ਕੁਝ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਗੱਲ ਹੁੰਦੀ ਹੈ ਲੇਟਰ ਔਨ ਉਹਦੇ ਇੰਦਰਾ ਗਾਂਧੀ ਨਾਲ ਨਜ਼ਦੀਕੀਆਂ ਜਾਂ ਉਹਦੇ ਕਰਕੇ ਉਹਦਾ ਕ੍ਰਿਟਿਸਿਜ਼ਮ ਵੀ ਹੈ, ਪਰ ਮੈਂ ਸਮਝਦਾ ਵੀ ਜਿਹੜਾ ਹਿਸਟੋਰੀਕਲ ਜਾਂ ਕਲਾਸਿਕ ਕੰਮ ਹੁੰਦਾ ਉਹ ਤਾਂ ਉਸ ਪੀਰੀਅਡ ਦਾ ਹੀ ਹੁੰਦਾ ਕਿ ਜਦੋਂ ਉਹਨਾਂ ਨੇ ਉਹ ਜਿਹੜਾ ਪੰਜਾਬ ਦੀ ਹਾਲਤ ਨੂੰ ਬਿਆਨਿਆ ਕਿ ਭਾਈ ਲਹੂ ਦੀ ਭਰੀ ਚਨਾਬ ਤੇ ਲਾਸ਼ਾਂ ਬੇਲੇ ਵਿਛੀਆਂ। ਹੁਣ ਇਹ ਇੱਕ ਹਕੀਕਤ ਜੇ ਤੁਸੀਂ ਪੰਜਾਬ ਦੀ ਧਰਤੀ ਦੀ ਗੱਲ ਕਰੋ ਕਿ ਕਿਵੇਂ ਭਰਾਵਾਂ ਦੇ ਭਰਾ ਵੈਰੀ ਬਣੇ, ਕਿਵੇਂ ਜਿਹੜਾ ਕਿਸ ਕਦਰ ਜਿਹੜਾ ਉੱਥੇ ਮੌਤ ਦਾ ਨਾਚ ਹੋਇਆ। ਸੋ ਕੱਲਾ ਇਹੀ ਨਹੀਂ ਕਿ ਵੀ ਪਾਕਿਸਤਾਨ ਦੇ ਨਾਲ ਜਾਂ ਉਹ ਕਿਉਂ ਸਾਂਝ ਨਹੀਂ ਬਣੀ, ਪਰ ਜਿਸ ਵਾਇਲੈਂਟਲੀ ਔਰ ਫੈਰੋਸ਼ੀਅਸਲੀ ਦੋਵੇਂ ਧਿਰਾਂ ਨੇ ਐਕਟ ਰਿਐਕਟ ਕੀਤਾ, ਇਹ ਇੱਕ ਹੋਰ ਵੀ ਇੱਕ ਵੱਡਾ ਦੁਖਦ ਚੈਪਟਰ ਹੈ। ਹਾਲਾਂ ਮੈਂ ਸਮਝਦਾ ਹਾਂ ਵੀ ਇਹ ਪੰਜਾਬੀ ਸੁਭਾਅ ਔਰ ਉਸ ਧਰਤੀ ਦੇ ਖੁੱਲੇ ਡੁੱਲੇ ਕਰੈਕਟਰ ਦੀ ਵਜ੍ਹਾ ਹੈ ਕਿ ਜਿੱਥੇ ਜੇ ਅਰਸ਼ਦ ਸਾਹਿਬ ਇਸ ਕਦਰ ਪਿਆਰ ਕਰਦੇ ਨੇ ਔਰ ਸਿੱਖ ਕੌਮ 'ਚ ਵੀ ਉਸ ਕਦਰ ਹੀ ਇਹਦੇ ਬਾਵਜੂਦ ਕਿ ਉਹ ਇੱਕ ਬੜਾ ਨਾਈਟਮੇਅਰ ਵਾਂਗ ਜਿਹੜਾ ਉਹ ਤੁਹਾਨੂੰ ਹਮੇਸ਼ਾ ਦੁਖਾਉਂਦਾ ਹੈ। ਹੁਣ ਉਹਦੇ ਦੇਖੋ ਇਸ ਤੋਂ ਪਹਿਲਾਂ ਕਿ ਅਸੀਂ 1849 ਤੋਂ ਹੀ ਜੇ ਗੱਲ ਸ਼ੁਰੂ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ 1839 'ਚ ਜਿਹੜੇ ਨੇ ਉਹਨਾਂ ਦਾ ਇੰਤਕਾਲ ਹੁੰਦਾ ਹੈ। ਲਗਭਗ 10 ਸਾਲ ਉਹਨਾਂ ਦੀ ਜਿਹੜੀ ਹੈ ਉਹ ਫਰੈਟਰੀਸਾਈਡਲ ਟੱਬਰ ਦਾ ਇੱਕ ਦੂਜੇ ਨੂੰ ਪਿਓ ਪੁੱਤਰ ਔਰ ਦੂਜੇ ਗੱਦੀ ਦੀ ਉਹੀ ਦੌੜ ਜੋ ਕਦੇ ਮੁਗਲਿਆ ਸਲਤਨਤ ਦੀ ਸੀ ਦਿੱਲੀ 'ਚ। ਉਸ ਤੋਂ ਬਾਅਦ 2 ਐਂਗਲੋ ਸਿੱਖ ਵਾਰਸ ਤੋਂ ਬਾਅਦ ਪੰਜਾਬ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਭੇਟੇ ਪੈ ਜਾਂਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਇਹ ਨਹੀਂ ਹੈ ਖਾਮੀਆਂ ਨਹੀਂ ਨੇ, ਖਾਮੀਆਂ ਵੀ ਹੋਣਗੀਆਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ 18ਵੀਂ ਸਦੀ ਦੀ ਇੱਕ ਪੂਰੀ ਹੌਸਟਿਲਿਟੀ, ਬੇਸ਼ੱਕ ਸਿੱਖੀ ਦੀ ਲੜਾਈ ਨਾ ਇਸਲਾਮ ਨਾਲ ਸੀ ਨਾ ਫੈਲੋ ਮੁਸਲਮਸ ਨਾਲ ਸੀ, ਪਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਪਾਸੇ ਮੁਗਲ ਸਲਤਨਤ ਜਿਨ੍ਹਾਂ ਨੇ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ, ਸਿੱਖਾਂ ਤੇ 18ਵੀਂ ਸਦੀ 'ਚ ਜ਼ੁਲਮ ਹੋਏ, ਔਰ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਪਹਿਲਾਂ ਨਾਦਰ ਸ਼ਾਹ ਆਇਆ ਈਰਾਨ ਤੋਂ ਜਾਂ ਅਹਿਮਦ ਸ਼ਾਹ ਅਬਦਾਲੀ 16-17 ਵਾਰ ਆਏ, ਉਸ ਸਾਰੇ ਦਾ ਨਤੀਜਾ ਜਿਹੜਾ ਉਹ ਪਰਸੀਕਿਊਸ਼ਨ ਦੇ ਰੂਪ 'ਚ ਨਿਕਲਦਾ ਸੀ। ਔਰ ਪੂਰਾ ਇੱਕ ਸਦੀ ਦਾ 1699 ਤੋਂ 1799 ਤੱਕ ਪੂਰੀ ਸਦੀ ਦੀ ਪਰਸੀਕਿਊਸ਼ਨ ਬਿਹਾਈਂਡ ਜਿਹਨੂੰ ਤੁਸੀਂ ਸਾਈਕੋ ਹਿਸਟਰੀ ਕਹਿੰਦੇ ਹੋ। ਔਰ ਜ਼ਾਹਰ ਹੈ 1606 ਦੇ ਵਿੱਚ ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਦੀ ਸ਼ਹਾਦਤ ਜਹਾਂਗੀਰ ਦੇ ਹੱਥਾਂ 'ਚ, ਔਰ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰੰਗਜ਼ੇਬ ਦੇ ਦੌਰ ਦੇ ਵਿੱਚ, ਔਰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਸੋ ਇਹ ਸਾਰੀ ਬੈਕਗਰਾਉਂਡ ਸੀ, ਪਰ ਇਹਦੇ ਬਾਵਜੂਦ ਇਹ ਕ੍ਰੈਡਿਟ ਮਹਾਰਾਜਾ ਰਣਜੀਤ ਸਿੰਘ ਦੌਰ ਨੂੰ ਜਾਂਦਾ ਹੈ ਕਿ ਜਿਵੇਂ ਉਹਨਾਂ ਨੇ ਉਸ ਸਾਈਕੋ ਹਿਸਟਰੀ ਨੂੰ ਵੀ ਔਰ ਜਿਹੜੀ ਇੱਕ ਕਿਤੇ ਨਾ ਕਿਤੇ ਉਹ ਨਫ਼ਰਤ ਚੱਲ ਰਹੀ ਹੋਏਗੀ ਉਹਨੂੰ ਇਹੀ ਨਹੀਂ ਕਿ ਵੀ ਉਹਨੂੰ ਰੋਕਿਆ, ਜਿਵੇਂ ਫਿਰ ਲਾਇਲਟੀ ਦੇ ਨਾਲ ਇੱਕ ਪੰਜਾਬੀਅਤ ਦੀ ਸਪਿਰਿਟ ਦੇ ਥੱਲੇ ਜਿਹੜੀ ਫੌਜ ਬਿਲਟ ਕੀਤੀ, ਜਿਸ ਦੇ ਵਿੱਚ ਤੋਪਖਾਨੇ ਦੇ ਇੰਚਾਰਜ ਕੋਈ ਮਾਖੇ ਖਾਂ ਹੈ, ਕੋਈ ਇਮਾਮਦੀਨ ਹੈ, ਔਰ ਉਹਨਾਂ ਦੀ ਕੈਬਨਿਟ ਦੇ ਸਭ ਤੋਂ ਟਰਸਟਵਰਦੀ ਮੁਸਲਮ ਜਿਹੜੇ ਮਿਨਿਸਟਰ ਨੇ ਉਹ ਮੁਸਲਮਾਨ ਨੇ, ਫਕੀਰ ਅਜ਼ੀਜ਼ੁਦੀਨ, ਉਹਨਾਂ ਦੇ ਭਰਾ ਦੂਜੇ। ਇਹ ਬਹੁਤ ਵੱਡੀ ਗੱਲ ਸੀ। ਅੰਗਰੇਜ਼ਾਂ ਨੇ ਆਉਣ ਤੋਂ ਬਾਅਦ ਜਿਹੜਾ ਇੱਕ ਪਾਰਟ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਦਾ ਸੀ ਕਿ ਉਹਨਾਂ ਨੇ, ਔਰ ਜਦੋਂ ਅਸੀਂ ਉਹਨਾਂ ਸਾਂਝੀਆਂ ਫੌਜ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ, ਔਰ ਮਹਾਰਾਜਾ ਰਣਜੀਤ ਸਿੰਘ ਨੇ ਮਸੀਤ, ਮੰਦਰ, ਗੁਰਦੁਆਰਾ ਉਹਨੂੰ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਫਾਈਨੈਂਸ਼ੀਅਲ ਏਡ ਵੀ ਔਰ ਦੂਸਰੀ ਵੀ, ਔਰ ਮਜ਼ਹਬ ਜਿਹੜਾ ਉਹ ਪਰਸੀਕਿਊਸ਼ਨ ਦਾ ਕਾਰਨ ਨਹੀਂ ਸੀ। ਹੁਣ ਇਸ ਸਾਰੇ ਨੂੰ ਔਰ ਅੰਗਰੇਜ਼ੀ ਪੀਰੀਅਡ 'ਚ ਵੀ ਭਾਈਚਾਰਕ ਸਾਂਝਾਂ ਤਾਂ ਬਣੀਆਂ ਰਹੀਆਂ ਕਿਉਂਕਿ ਆਲਮੋਸਟ 50 ਸਾਲ ਦਾ 1699 ਤੋਂ 1849-50 ਤੱਕ ਦੀ ਉਹ ਕਾਮਨਨੈਸ ਸੀ। ਪਰ ਜਿਉਂ ਹੀ ਇਹ ਦੋ ਥਾਟ ਉਭਰੇ, ਪਹਿਲਾਂ ਤਾਂ ਸਾਵਰਕਰ, ਲਾਲਾ ਲਾਜਪਤ ਰਾਏ ਜਿਨੇ 2 ਨੇਸ਼ਨਸ ਦੀ ਗੱਲ ਕੀਤੀ, ਹਿੰਦੂਤਵਾ ਜਿਹਨੂੰ ਅੱਜ ਕਿਹਾ ਜਾਂਦਾ ਹੈ, ਔਰ ਨਾਲ ਦੀ ਨਾਲ ਦੂਸਰੇ ਪਾਸੇ ਜਦੋਂ ਤੱਕ 23 ਮਾਰਚ 1940 ਨੂੰ ਜਿਹੜਾ ਉਹ ਲਾਹੌਰ ਡੈਕਲੇਰੇਸ਼ਨ ਹੁੰਦੀ ਹੈ
ਉਸ ਪੀਰੀਅਡ ਦੇ ਵਿੱਚ ਜ਼ਾਹਰ ਹੈ, ਜੇ ਉਸ ਪੀਰੀਅਡ ਦੀ ਤੁਸੀਂ ਡੈਮੋਗ੍ਰਾਫੀ ਦੇਖੋ, ਇਹ ਗੱਲ ਜਦੋਂ ਤੁਰ ਪਈ ਕਿ ਭਾਈ ਇਹ ਦੋ ਨੇਸ਼ਨ ਇਹ ਵੰਡੇ ਜਾਣਗੇ ਇਸ ਦੇ ਉੱਤੇ, ਤੇ ਸਿੱਖਾਂ ਦੀ ਜਿਹੜੀ ਡੈਮੋਗ੍ਰਾਫਿਕ ਉਸ ਤੋਂ ਦੀ ਹਾਲਤ ਸੀ ਉਹ ਇਹ ਸੀ ਕਿ 32-33 ਜ਼ਿਲ੍ਹੇ ਸੀ ਪੰਜਾਬ ਦੇ ਉਸ ਵੇਲੇ ਦੇ, ਉਹਨਾਂ ਦੇ ਵਿੱਚ ਕਿਸੇ ਡਿਸਟ੍ਰਿਕਟ ਦੇ ਵਿੱਚ ਵੀ ਸਿੱਖ ਮੈਜੋਰਿਟੀ 'ਚ ਨਹੀਂ ਸੀ। ਟੋਟਲ ਪੰਜਾਬ ਦੀ ਪਾਪੂਲੇਸ਼ਨ 14-15% ਸਿੱਖਾਂ ਦੀ ਸੀ, 53-53% ਮੁਸਲਮਾਨਾਂ ਦੀ ਸੀ, ਬਾਕੀ ਜਿੰਨੇ ਬਚੇ 1-2% ਈਸਾਈਆਂ ਨੂੰ ਛੱਡ ਕੇ 29-30% ਹਿੰਦੂਆਂ ਦੀ ਸੀ। ਹੁਣ ਜੇ 9 ਕਰੋੜ ਮੁਸਲਮਾਨ ਪਾਪੂਲੇਸ਼ਨ ਉਸ ਦੌਰ ਦੇ ਵਿੱਚ ਸੀ, ਜੇ ਉਹ ਇਨਸਿਕਿਉਰ ਸੀ ਕਿ ਵੀ ਜੇ ਅੰਗਰੇਜ਼ ਚਲੇ ਗਏ ਤੇ 33 ਕਰੋੜ ਹਿੰਦੂਆਂ ਦੇ ਥੱਲੇ ਅਸੀਂ ਸੇਫ ਨਹੀਂ ਹੋਵਾਂਗੇ ਔਰ ਪਰਸੀਕਿਊਸ਼ਨ, ਸੋ ਜ਼ਾਹਰ ਹੈ ਕਿ 8-9 ਮਿਲੀਅਨ ਸਿੱਖ ਪਾਪੂਲੇਸ਼ਨ, ਉਸ ਵੇਲੇ ਦੇ ਪੰਜਾਬ ਦੇ ਵੀ 15%, ਉਹਨਾਂ ਦੇ ਵਿੱਚ ਇਨਸਿਕਿਉਰਿਟੀ ਜਿਹੜੀ ਹੈ ਉਹ ਚੱਲ ਰਹੀ ਸੀ। ਹਾਲਾਂਕਿ ਤੀਸਰੀ ਧਿਰ ਵੀ ਸੀ, ਨੈਗੋਸ਼ੀਏਸ਼ਨ ਵੀ ਸੀ। ਮੈਨੂੰ ਇਹ ਵੀ ਲੱਗਦਾ ਬਹੁਤ ਵਾਰ ਜਿਵੇਂ ਅਲਾਮਾ ਇਕਬਾਲ ਪੰਜਾਬ ਦੇ ਸਿਆਲਕੋਟ ਦੇ ਸਿੱਖ ਸਾਈਕੀ ਨੂੰ ਵੀ ਸਮਝਦੇ ਸੀ, ਜੇ 1940s ਤੱਕ ਉਹਨਾਂ, ਕਿਉਂਕਿ 30s ਦੇ ਵਿੱਚ ਹੀ ਉਹਨਾਂ ਦਾ ਇੰਤਕਾਲ ਹੋ ਜਾਂਦਾ ਹੈ, ਕੋਈ ਵੀ ਰੀਐਸ਼ੋਰਿੰਗ ਫਿਗਰ, ਬੇਸ਼ੱਕ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਮਾਸਟਰ ਤਾਰਾ ਸਿੰਘ ਨੂੰ ਜਾਂ ਉਸ ਪੀਰੀਅਡ ਦੇ ਲੀਡਰਸ ਨੂੰ ਆਫਰ ਕੀਤੀ ਆਪਣੀਆਂ ਲਿਖ ਲਓ ਸ਼ਰਤਾਂ, ਪਾਰਟ ਆਫ ਪਾਕਿਸਤਾਨ, ਜਮਨਾ ਤੱਕ ਬਾਰਡਰ ਜਾਏਗਾ, ਦੂਜਾ ਉਹਨੂੰ ਅਸੀਂ ਹਮੇਸ਼ਾ ਐਪਰੀਸ਼ੀਏਟ ਕਰਦੇ ਹਾਂ, ਪਰ ਮੈਂ ਸਮਝਦਾ ਹਾਂ ਵੀ ਉਸ ਲੈਵਲ ਤੇ ਇੱਕ ਤਾਂ ਸਿੱਖ ਲੀਡਰਾਂ ਦੇ ਵਿੱਚ ਕੋਈ ਜਾਇੰਟ ਪਰਸਨੈਲਿਟੀ ਨਹੀਂ ਸੀ ਜਿਹੜੇ ਇਸ ਲੈਵਲ ਦੇ ਉੱਤੇ ਉਸ ਗੱਲਬਾਤ ਨੂੰ ਅੱਗੇ ਤੋਰਦੇ, ਔਰ ਦੂਸਰਾ ਜਿਹੜੀ ਬਿਟਰਨੈਸ ਖਾਸ ਤੌਰ ਤੇ ਕਿਉਂਕਿ 3 ਜੂਨ 1947 ਨੂੰ ਜਿਹੜਾ ਡਿਵੀਜ਼ਨ ਦੀ ਕਰਾਰਦਾਦ ਪੇਸ਼ ਹੁੰਦੀ ਹੈ, ਜਿਹੜਾ ਫਰੀडम ਆਫ ਇੰਡੀਆ ਐਕਟ ਦੇ ਥੱਲੇ, ਫਿਰ ਰੈੱਡ ਕਲਿਫ ਆ ਜਾਂਦਾ। ਮਾਰਚ ਮਹੀਨੇ ਦੇ ਵਿੱਚ 47 ਦੇ ਵਿੱਚ ਜਿਹੜੇ ਪੋਠੋਹਾਰ ਦੇ ਵਿੱਚ ਸਿੱਖਾਂ ਦੇ ਖਿਲਾਫ ਖਾਸ ਤੌਰ ਤੇ, ਬੇਸ਼ੱਕ ਉਹਦਾ ਰੀਜ਼ਨ ਮਾਸਟਰ ਤਾਰਾ ਸਿੰਘ ਵੱਲੋਂ ਪਾਕਿਸਤਾਨ ਨੂੰ ਅਪੋਜ਼ ਕਰਨਾ ਜਾਂ ਝੰਡਾ ਫਾੜਨਾ ਇਸ ਕਿਸਮ ਦੇ ਨਾਲ ਜੁੜਦਾ, ਉਹ ਇੱਕ ਜਿਸ ਨੂੰ ਇੱਕ ਬੜੀ ਬਦਤਰ ਕਿਸਮ ਦੀ ਉਹ ਵਾਇਲੈਂਸ ਸੀ। ਔਰ ਉਸ ਤੋਂ ਬਾਅਦ ਈਵਨ ਉਸ ਪੀਰੀਅਡ ਤੋਂ ਬਾਅਦ ਜਿਹੜੀ ਟਾਵਰਿੰਗ ਜਿਹੜੀ ਲੀਡਰਸ਼ਿਪ ਸੀ, ਹਾਲਾਂ ਪੰਜਾਬ ਦੇ ਵਿੱਚ ਕਦੇ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣੀ, ਔਰ ਇਹ ਵੀ ਕਹਿਣਾ ਠੀਕ ਨਹੀਂ ਹੋਏਗਾ ਕਿ ਜੀ ਮੁਸਲਮਾਨਾਂ ਦੇ ਨਾਲ ਪ੍ਰੀ 47 ਸਾਂਝ ਦੇ ਵਿੱਚ ਤੁਸੀਂ ਕਦੇ ਸਰਕਾਰ 'ਚ, ਬੇਸ਼ੱਕ ਉਹ ਯੂਨੀਅਨਿਸਟ ਪਾਰਟੀ ਦੀਆਂ ਸਰਕਾਰਾਂ ਸੀ, 1936 ਦੀ ਅਸੈਂਬਲੀ ਚੋਣਾਂ ਤੋਂ ਬਾਅਦ ਯੂਨੀਅਨਿਸਟ ਪਾਰਟੀ ਦੀ ਹਕੂਮਤ ਬਣੀ, ਸਰ ਸਿਕੰਦਰ ਹਯਾਤ ਖਾਨ, ਫਿਰ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਦੂਸਰੀ ਵਾਰ ਯੂਨੀਅਨਿਸਟ ਪਾਰਟੀ ਦੀ ਬਣੀ ਖਿਜਰ ਹਯਾਤ ਖਾਨ ਟਿਵਾਣਾ। ਸੋ ਸਿੱਖ ਮਿਨਿਸਟਰ ਗਿਆਨੀ ਕਰਤਾਰ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਔਰ ਉਹਦੇ ਡਿਫਰੈਂਸਿਸ ਥੋੜੇ ਬਹੁਤ ਉਦੋਂ ਵੀ ਸੀ, ਔਰ ਇਹ ਸਿਕੰਦਰ ਹਯਾਤ ਖਾਨ ਬਲਦੇਵ ਸਿੰਘ ਪੈਕਟ ਹੋਇਆ ਕਿ ਭਾਈ ਤੁਹਾਡੀਆਂ ਕੀ ਮੰਗਾਂ ਨੇ, ਔਰ ਉਹਦੇ 'ਚ ਵੈਰੀ ਕੰਫਰਟੇਬਲੀ ਚੱਲ ਰਿਹਾ ਸੀ। ਲੇਕਿਨ ਕਿਉਂਕਿ ਈਵਨ ਮੁਸਲਿਮ ਕਮਿਊਨਿਟੀ ਵੀ 47 ਤੱਕ ਪਹੁੰਚਦੇ ਆ, ਯੂਨੀਅਨਿਸਟ ਪਾਰਟੀ ਇਰੈਲੇਵੈਂਟ ਹੋ ਗਈ, ਮੁਸਲਿਮ ਲੀਗ ਭਾਵੇਂ ਐਬਸੋਲੂਟ ਮੈਜੋਰਿਟੀ ਨਹੀਂ ਸੀ, ਬੜੇ ਵੋਕਲ ਚ ਆਏ, ਔਰ ਅਕਾਲੀ ਲੀਡਰਸ਼ਿਪ ਜਿਹੜੀ ਬਿਲਕੁਲ ਕਾਂਗਰਸ ਦੇ ਢਹਿ ਚੜ ਗਈ, ਗਾਂਧੀ ਔਰ ਨਹਿਰੂ ਦੇ, ਇਹੀ ਨਹੀਂ ਵੀ ਉਹਨਾਂ ਨੇ ਪਾਕਿਸਤਾਨ ਦੀ ਮੁਖਾਲਫਤ ਕੀਤੀ, ਉਸ ਲੀਡਰਸ਼ਿਪ ਨੇ ਉਹਨਾਂ ਨੇ ਆਪਣਾ ਕੁਝ ਬਣਾਉਣ ਦੇ ਲਈ ਵੀ, ਜੇ ਪਾਕਿਸਤਾਨ ਤੁਸੀਂ ਨਹੀਂ ਵੀ ਜੁਆਇਨ ਕਰਦੇ ਜਾਂ ਕਾਇਦੇ ਆਜ਼ਮ ਦੀਆਂ ਨਹੀਂ ਵੀ ਤੁਸੀਂ ਸ਼ਰਤਾਂ ਮੰਨ ਕੇ ਜੁਆਇਨ ਕਰਦੇ, ਤੁਹਾਨੂੰ ਕੋਈ ਫੀਅਰ ਖਾ ਰਿਹਾ ਤੇ ਫਿਰ ਘੱਟੋ ਘੱਟ ਜਿਸ ਇੰਡੀਆ ਦੇ ਨਾਲ ਤੁਸੀਂ ਕਿਸਮਤ ਜੋੜਨ ਲੱਗੇ ਹੋ ਉਹਨਾਂ ਦੇ ਨਾਲ ਹੀ ਕੋਈ ਲਿਖਤੀ ਪੜ੍ਹਤੀ ਕੋਈ ਸਮਝੌਤਾ ਕਰ ਲਓ ਤਾਂ ਕਿ ਫਰੀडम ਆਫ ਇੰਡੀਆ ਐਕਟ ਦਾ ਹਿੱਸਾ ਬਣੇ। ਸੋ ਮੀਅਰ, ਔਰ ਉਹ ਭਾਵੇਂ ਅੱਜ ਦੀ ਅੰਗਰੇਜ਼ੀ 'ਚ ਕਿਹਾ ਜਾਏ ਕਿ ਸਿੱਖ ਲੀਡਰਸ ਔਰ ਮਾਸਟਰ ਤਾਰਾ ਸਿੰਘ ਵਾਸ ਡਿਊਪਡ ਬਾਈ ਗਾਂਧੀ ਐਂਡ ਨਹਿਰੂ, ਪਰ ਗੱਲ ਤਾਂ ਇਹ ਨਹੀਂ ਹੁੰਦੀ ਕਿ ਬਈ ਤੁਸੀਂ ਡਿਊਪ ਤੁਹਾਨੂੰ ਕਿਹਨੇ ਕੀਤਾ। ਗੱਲ ਤਾਂ ਇਹ ਹੈ ਕਿ ਸਾਡੀ ਲੀਡਰਸ਼ਿਪ ਨੇ ਉਸ ਦੌਰ ਦੇ ਵਿੱਚ ਇਹ ਜੋ ਕੁਝ ਵੀ ਚੱਲਿਆ, ਇੱਕ ਪਾਸੇ ਇਨਸਿਕਿਉਰਿਟੀ ਸੀ, ਦੂਸਰੇ ਪਾਸੇ ਗਾਂਧੀ ਨਹਿਰੂ ਨੇ ਆਪਣਾ ਜਿਹੜਾ ਸ਼ਿਕਾਰ ਫਸਾਇਆ ਹੋਇਆ ਸੀ, ਔਰ ਇਸ ਪਾਸਿਓਂ ਬੇਸ਼ੱਕ ਕਾਇਦੇ ਆਜ਼ਮ ਦੀ ਆਫਰ, ਇਸ ਦੀ ਗੱਲ ਸਾਰੇ ਸਿੱਖ ਹਿਸਟੋਰੀਅਨ ਵੀ ਕਰਦੇ ਨੇ, ਪਰ ਕੋਈ ਉਸ ਲੈਵਲ ਦੀ ਪਰਸਨੈਲਿਟੀ ਜਿਹੜੀ ਉਹਨਾਂ ਸਾਰਿਆਂ ਨੂੰ ਇਸ ਪਾਸੇ ਲਿਆਂਦੀ ਕਿ ਇੱਕ ਟਰਸਟ ਦਾ ਲੈਵਲ ਬਣਦਾ। ਜਿਵੇਂ 9 ਕਰੋੜ ਮੁਸਲਮਾਨ ਹਿੰਦੂਆਂ ਪ੍ਰਤੀ ਟੋਟਲੀ ਡਿਸਟਰਸਟਫੁਲ ਹੋਏ, ਹਾਲਾਂ ਸਦੀਆਂ ਤੋਂ ਭਾਵੇਂ ਮੁਗਲ ਸਲਤਨਤ ਸੀ ਜਾਂ ਉਸ ਤੋਂ ਪਹਿਲਾਂ ਰਹਿ ਤਾਂ ਉੱਥੇ ਹੀ ਰਹੇ ਸੀ, ਆਲ ਆਫ ਅ ਸਡਨ ਕਿਉਂ ਲੱਗਾ? ਕਿਉਂਕਿ ਕਾਇਦੇ ਆਜ਼ਮ ਨੇ ਵਰਤਾਰਾ ਕਾਂਗਰਸ ਦਾ ਜਦੋਂ 1936 'ਚ ਜਿੱਥੇ ਜਿੱਥੇ ਉਹਨਾਂ ਦੀਆਂ ਹਕੂਮਤਾਂ ਬਣੀਆਂ ਉੱਥੇ ਉਹਨਾਂ ਨੇ ਦੇਖਿਆ ਵੀ ਇਹ ਤਾਂ ਬਿਲਕੁਲ ਹਿੰਦੂਤਵਾ ਇਹਨਾਂ ਦੇ ਅੰਦਰ ਹੈ, ਬਾਹਰ ਇਹ ਜਿਹੜੇ ਨੇ ਉਹ ਸੈਕੂਲਰ ਬਣੇ ਹੋਏ ਨੇ।
ਸੋ ਸਿੱਖ ਲੀਡਰਸ਼ਿਪ ਕਾਂਗਰਸ ਵਿੱਚ ਇਸ ਪਾਰਟ ਨੂੰ ਨਹੀਂ ਦੇਖ ਸਕੀ, ਦੂਸਰੇ ਪਾਸੇ ਇਤਬਾਰ ਦਾ ਲੈਵਲ ਟਰਸਟ ਦਾ ਨਹੀਂ ਬਣ ਸਕਿਆ, ਔਰ ਇਹਦੇ ਚੋਂ ਰਾਦਰ ਕਾਂਗਰਸ ਨੇ ਕਲੈਵਰਲੀ ਸਿੱਖਾਂ ਨੂੰ ਇਸਤੇਮਾਲ ਕੀਤਾ ਪਾਕਿਸਤਾਨ ਦੀ ਮੰਗ ਨੂੰ ਬਲੌਕ ਕਰਨ ਦੇ ਲਈ। ਜੀ ਨਤੀਜੇ ਦੇ ਤੌਰ ਤੇ ਵਾਇਲੈਂਸ ਨਿਕਲੀ, ਕਿਉਂਕਿ ਉਹਨਾਂ ਨੂੰ ਲੱਗਾ ਕਿ ਭਾਈ ਇਹ ਸਾਡੇ ਰਸਤੇ ਦੀ ਰੁਕਾਵਟ ਨੇ। ਤਾਂ ਫਿਰ ਜੋ ਪਾਗਲਪਨ ਦਾ ਦੌਰ ਚੱਲਿਆ ਉਸ ਦਾ ਨਤੀਜਾ ਜਿਹੜਾ ਅਸੀਂ ਅੱਜ ਵੀ ਉਹ ਜਿਹੜੀਆਂ ਇੱਕ ਇਸ ਕਿਸਮ ਦੀਆਂ ਦਰਦ ਦੇਣ ਵਾਲੀਆਂ ਯਾਦਾਂ ਨੇ ਦੋਵੇਂ ਪਾਸੇ। ਬਿਲਕੁਲ। ਲੇਕਿਨ ਇਹ ਇੱਕ ਪਾਸਟ ਹੈ, ਇਹਨੂੰ ਤਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਵੇਂ ਅਰਸ਼ਦ ਖਵਾਜਾ ਜੀ ਨੇ ਕੋਸ਼ਿਸ਼ ਕੀਤੀ ਹੈ। ਪਰ ਹੁਣ ਹਾਲਾਤ 75 ਸਾਲ ਬਾਅਦ ਅਸੀਂ ਹਿੰਦੂ ਤਵੀਆਂ ਦਾ 75 ਸਾਲ ਦਾ ਰਾਜ ਦੇਖ ਲਿਆ, ਜੂਨ 84 ਤੋਂ ਹੁਣ ਤੱਕ ਇੱਕ ਤੋਂ ਬਾਅਦ ਇੱਕ ਪਰਸੀਕਿਊਸ਼ਨ, ਔਰ ਉਸ ਸਾਰੇ ਚੋਂ ਮੈਂ ਸਮਝਦਾ ਹਾਂ ਕਿ ਵੀ ਇਸ ਵਾਰ ਜਿਹੜਾ ਗੁੱਡਵਿਲ ਜੈਸਚਰ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਆਇਆ ਜਾਂ ਪਾਕਿਸਤਾਨੀ ਆਵਾਮ ਦੀ ਮੁਹੱਬਤ ਜਿਹੜੀ ਇਹ ਸਾਰੇ ਅਪਸ ਐਂਡ ਡਾਊਨਸ ਦੇ ਬਾਵਜੂਦ ਕਾਇਮ ਹੈ, ਔਰ ਡਾਇਸਪੋਰਾ ਸਿੱਖ 5 ਮਿਲੀਅਨ ਤੋਂ ਜ਼ਿਆਦਾ ਜਿਹੜੇ ਹੁਣ ਤਾਂ 6 ਮਿਲੀਅਨ ਦੇ ਨੇੜੇ ਹੋ ਗਏ ਨੇ, ਜਿਹੜੇ ਇਸ ਗੱਲ ਨੂੰ ਸਮਝਦੇ ਨੇ। ਬੇਸ਼ੱਕ ਅੱਜ ਵੀ ਭਾਰਤ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਉਸ ਕਿਸਮ ਦੀ ਸਿੱਖ ਲੀਡਰਸ਼ਿਪ ਨੂੰ ਹੀ ਇੰਡੀਅਨ ਹਾਕਮ ਜਿਹੜੇ ਨੇ ਉਹ ਚਾਬੀ ਦਿੰਦੇ ਨੇ, ਖਿਲਾਫ ਵੀ ਬੁਲਾਉਂਦੇ ਨੇ। ਲੇਕਿਨ ਇਹ ਗੱਲ ਪਾਕਿਸਤਾਨ ਦੇ ਓਪੀਨੀਅਨ ਮੇਕਰ, ਡਿਸੀਜਨ ਮੇਕਰ, ਲਾ ਮੇਕਰ ਵੀ ਸਮਝਦੇ ਨੇ ਕਿ ਅਲਟੀਮੇਟਲੀ ਖਾਲਿਸਤਾਨ ਦੀ ਮੰਗ ਜੂਨ 84 ਤੋਂ ਬਾਅਦ, ਔਰ ਜਿਹੜੀ ਗੱਲ 47 ਚ ਸਾਡੇ ਕੋਲ ਨਹੀਂ ਸੀ, ਅੱਜ ਘੱਟੋ ਘੱਟ ਸਾਡੇ ਕੋਲ 50,300 ਸਕੁਅਰ ਕਿਲੋਮੀਟਰ ਦੀ ਟੈਰੀਟਰੀ ਇੰਡੀਅਨ ਆਕੂਪਾਈਡ ਪੰਜਾਬ ਦੇ ਰੂਪ 'ਚ ਹੈ, ਜਿੱਥੇ 60% ਤੋਂ ਜ਼ਿਆਦਾ ਸਿੱਖ ਆਬਾਦੀ ਹੈ। ਨਾਲ ਲੱਗਦੇ ਇਲਾਕੇ ਸਿੱਖ ਮੈਜੋਰਿਟੀ ਵਾਲੇ ਨੇ, ਡਾਇਸਪੋਰਾ ਸਿੱਖ 6 ਮਿਲੀਅਨ, ਔਰ ਅਸੀਂ ਕੈਨੇਡਾ ਦੀ ਗੱਲ ਕਰਕੇ ਹਟੇ ਹਾਂ ਕਿ ਉਹ ਮਸਲ ਜਿੱਥੇ 18-19 ਮੈਂਬਰ ਪਾਰਲੀਮੈਂਟ ਸਾਡੇ ਕੈਨੇਡਾ 'ਚ ਉਹਨਾਂ ਦੀ ਮਿਨਿਸਟਰੀ, ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਉਹਦੇ ਮੈਂਬਰ, UK ਦੇ ਮੈਂਬਰ ਪਾਰਲੀਮੈਂਟ, ਔਰ ਇਕਨੋਮਿਕਲੀ ਸਟਰੋਂਗ। ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਪਾਕਿਸਤਾਨ 'ਚ ਵੀ ਖਾਲਿਸਤਾਨ ਦੀ ਅਹਿਮੀਅਤ ਕਿਤੇ ਨਾ ਕਿਤੇ ਸਮਝਾਣੀ ਸ਼ੁਰੂ ਹੋਈ ਹੈ ਕਿ ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ ਦੋਨਾਂ ਹੀ ਭਾਰਤ ਔਰ ਪਾਕਿਸਤਾਨ ਔਰ ਇਧਰ ਚੀਨ ਦੇ ਵਿਚਾਲੇ ਇਹ ਇੱਕ ਇਹੀ ਨਹੀਂ ਕਿ ਵੀ ਇਹਦੀ ਪੋਸੀਬਿਲਿਟੀ ਹੈ। ਮੈਂ ਸਮਝਦਾ ਵੀ ਇਹੀ ਓਨਲੀ ਆਨਸਰ ਹੈ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਪੀਸ, ਸਟੇਬਿਲਿਟੀ ਔਰ ਖੁਸ਼ਹਾਲੀ ਦਾ, ਔਰ ਉਸ ਦੇ ਲਈ ਮੈਂ ਸਮਝਦਾ ਵੀ ਸਾਨੂੰ ਕੰਮ ਕਰਨ ਦੀ ਲੋੜ ਹੈ। ਜੀ ਰਾਜ ਅੱਜ ਦਾ ਵਿਚਾਰ ਅੱਜ ਨਹੀਂ ਹੋਏਗਾ, ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।